ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਅਲੈਕਮ ਅਦਾਬ ਬਰਜ਼ਮਾ ਤੁਹਾਡੀ ਹੋਸਟ ਨੀਲਮ ਕੌਰ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सच्चो सच विच बहुत मेहरबानी। जी डॉक्टर साहब अज 29 जनवरी 2020 17 माघ नानक शाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਦੀ ਤਰ੍ਹਾਂ ਦੱਸਦੀ ਹੈ ਵਿਊਅਰਸ ਜੇ ਤੁਸੀਂ ਹੱਕ ਸੱਚ इंसाफ के पैरा दिन का इको एक चैनल TV84 ਨੂੰ देखना चाहते हो तो ਤੁਸੀਂ देख सकते हो स्पैक्ट्रम केबल आर्चिन केबल बेलफाइव केबल इन कैनेडा roku जादू बॉक्स शावा फेसबुक TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅਸੀਂ ਤੁਹਾਨੂੰ ਦੱਸਿਆ ਹੈ ਕਿ ਜੋ ਇਹ ਪ੍ਰੋਗਰਾਮ ਹੈ ਇਹ ਲਗਾਤਾਰਤਾ ਨਾਲ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਔਰ ਜੋ ਸਟਾਰਟਿੰਗ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਜੋ ਅੱਜ ਦੇ ਜੋ ਮੇਨ ਇਸ਼ੂ ਨੇ ਉਸ ਦੇ ਉੱਪਰ ਵਿਚਾਰ ਚਰਚਾ ਹੋਏਗੀ। ਉਹ ਕਿਹੜੇ ਨੇ ਕਿ ਜਿਸ ਤਰ੍ਹਾਂ ਅਮਰੀਕਨ ਕਾਂਗਰਸ ਦੇ ਵਿੱਚ CAA ਦੇ ਉੱਪਰ ਜੋ ਸੁਣਵਾਈ ਹੋਈ ਹੈ ਜਿਸ ਵਿੱਚ ਅੱਡ ਇਨਸਾਨੀ ਹੱਕਾਂ ਦੀਆਂ ਜੋ ਜਥੇਬੰਦੀਆਂ ਨੇ ਦੱਸਿਆ ਕਿ ਇਹ ਕਾਨੂੰਨ ਕਿਵੇਂ ਘੱਟ ਗਿਣਤੀਆਂ ਦੇ ਵਿਰੁੱਧ ਤੇ ਪੱਖਪਾਤੀ ਹੈ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਾਂਗੇ ਔਰ ਦੂਸਰੇ ਪਾਸੇ ਬਾਦਲ ਅਕਾਲੀ ਦਲ ਨੇ BJP ਦੀ ਹਮਾਇਤ ਦਾ ਐਲਾਨ ਕੀਤਾ ਹੈ ਔਰ ਕਿਹਾ ਹੈ ਕਿ ਉਹ ਉਹਨਾਂ ਦੇ ਨਾਲ ਖੜੇ ਨੇ ਔਰ ਜਿਸ ਤਰ੍ਹਾਂ ਕਿ ਉਹਨਾਂ ਨੂੰ ਕੀ ਉਹਨੂੰ ਕਹਿੰਦੇ ਬਾਵਜੂਦ ਕਿ ਉਹਨਾਂ ਨੂੰ ਸੀਟ ਨਹੀਂ ਮਿਲੀ ਇਸ ਦੇ ਬਾਵਜੂਦ ਵੀ ਉਹ ਉਹਨਾਂ ਦੀ ਹਮਾਇਤ ਕਰਨ ਦਾ ਐਲਾਨ ਉਹਨਾਂ ਨੇ ਕੀਤਾ ਹੋਇਆ ਹੈ। ਔਰ ਦੂਸਰੇ ਪਾਸੇ ਜੋ ਜੰਮੂ ਕਸ਼ਮੀਰ ਦਾ ਜੋ ਮਸਲਾ ਹੈ ਜੋ ਮੁੱਦਾ ਹੈ ਉੱਥੇ BJP ਦੀ ਸਰਕਾਰ ਨੇ ਗੱਦਾਰ ਖਰੀਦਣੇ ਸ਼ੁਰੂ ਕਰ ਦਿੱਤੇ ਹਨ। ਉਹਨਾਂ ਨੇ ਕਿਹਾ ਹੈ ਕਿ ਜੋ ਜੰਮੂ ਕਸ਼ਮੀਰ ਦੇ ਵਿੱਚ ਜੋ ਰੈਫਰੈਂਡਮ ਹੋਵੇਗਾ ਉਹ ਨਹੀਂ ਹੋਣ ਦਿੱਤਾ ਜਾਵੇਗਾ। ਸੋ ਇਸ ਉੱਪਰ ਵਿਚਾਰ ਚਰਚਾ ਹੋਵੇਗੀ ਔਰ ਜੋ ਪ੍ਰੋਗਰਾਮ ਦੇ ਐਂਡ ਦੇ ਵਿੱਚ ਅੱਜ ਦਾ ਵਿਚਾਰ ਹੋਵੇਗਾ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਾਡੇ ਇਸ ਫਾਰਮੈਟ ਨੂੰ ਸਿੰਗਲ ਗੋ ਫਾਰਮੈਟ ਨੂੰ ਕਾਫੀ ਚੰਗਾ ਹੁਲਾਰਾ ਹੈ ਜੀ ਔਰ ਬਹੁਤ ਸਾਰੇ ਮੈਸੇजेस ਹੁੰਦੇ ਨੇ। ਅਸੀਂ ਸਾਰਿਆਂ ਦਾ ਕਲੈਕਟਿਵ ਵੀ ਸ਼ੁਕਰੀਆ ਅਦਾ ਕਰਦੇ ਬਿਲਕੁਲ ਔਰ ਅਸੀਂ ਜਿਵੇਂ ਕੱਲ ਵੀ ਵੇਰਵੇ ਨਾਲ ਦੱਸਿਆ ਸੀ ਕਿ TV84 ਦੀ ਮਦਦ ਦੇ ਲਈ ਟੋਰਾਂਟੋ ਵਾਸੀ ਸਾਡੇ ਵੀਰਾਂ ਨੇ ਪੰਥ ਪ੍ਰਸਤ ਵੀਰਾਂ ਨੇ ਜਿਹੜੇ ਲਗਾਤਾਰਤਾ ਨਾਲ ਖੁਦ ਵੀ ਪਿਛਲੇ 25-30 ਸਾਲ ਤੋਂ ਸਿੱਖ ਸੰਘਰਸ਼ ਦੇ ਝੰਡਾ ਬਰਦਾਰ ਨੇ। ਉਹਨਾਂ ਦੇ ਵਿੱਚ ਸਰਦਾਰ ਸੁਖਵਿੰਦਰ ਸਿੰਘ ਹੰਸਰਾ, ਸੁਖਦੇਵ ਸਿੰਘ ਗਿੱਲ ਅੱਜ ਦੀ ਆਵਾਜ਼, ਅਵਤਾਰ ਸਿੰਘ ਪੂਨੀਆ, ਸਰਦਾਰ ਰਣਜੀਤ ਸਿੰਘ ਮਾਨ, ਵੀਰ ਸਤਨਾਮ ਸਿੰਘ ਔਰ ਉਹਨਾਂ ਦੀ ਬਾਕੀ ਟੀਮ ਉਹ ਕਾਫੀ ਮਿਹਨਤ ਕਰ ਰਹੇ ਨੇ। ਔਰ TV84 ਦੀ ਮਾਇਕ ਫਾਈਨੈਂਸ਼ੀਅਲ ਹੈਲਪ ਦੇ ਲਈ ਜਿਹੜਾ ਫੰਡ ਰੇਜ਼ਿੰਗ ਡਿਨਰ ਹੈ ਇਹ 1 ਫਰਵਰੀ ਨੂੰ ਸਪਰੈਂਜ਼ਾ ਬੈਂਕੁਏਟ ਹਾਲ 510 ਡੀਅਰਹਰਸਟ ਡਰਾਈਵ ਬਰੈਂਪਟਨ ਓਨਟਾਰੀਓ ਦੇ ਵਿੱਚ ਰੱਖਿਆ ਗਿਆ ਹੈ ਔਰ ਜ਼ਾਹਰ ਹੈ ਕਿ ਟੌਪਿਕ ਚੈਲੰਜ ਦਾ ਡਾਰਕਨੈਸ। ਹੁਣ ਜ਼ਾਹਰ ਹੈ ਕਿ ਹਨੇਰਾ ਹੀ ਹੈ ਚਾਰ ਚੁਫੇਰੇ ਜਦੋਂ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਗੁਲਾਮੀ ਦੇ ਸੰਗਲ ਪੈਂਦੇ ਨੇ ਤੇ ਫਿਰ ਕੁਛ ਹਨੇਰਾ ਆਪਣੇ ਆਪ ਆ ਜਾਂਦਾ ਹੈ। ਗੁਲਾਮੀ ਆਪਣੇ ਆਪ 'ਚ ਹੀ ਹਨੇਰਾ ਹੈ, ਕੁਛ ਦੁਸ਼ਮਣ ਵੱਲੋਂ ਫੈਲਾਇਆ ਜਾਂਦਾ ਔਰ ਮੀਡੀਆ ਹੀ ਉਹ ਤਾਕਤ ਹੈ ਜਿਹੜਾ ਕਿ ਅਲਟੀਮੇਟਲੀ ਸੱਚ ਤੇ ਝੂਠ ਦੇ ਵਿੱਚ ਨਿਤਾਰਾ ਕਰਦਾ ਔਰ ਬਦਕਿਸਮਤੀ ਨਾਲ ਜਿਨ੍ਹਾਂ ਦੇ ਕੋਲ ਹਕੂਮਤ ਹੈ 900 ਦੇ ਕਰੀਬ TV ਚੈਨਲ ਉਹਨਾਂ ਦੇ ਕੋਲ ਨੇ 1,45,000 ਤੋਂ ਜ਼ਿਆਦਾ ਪਬਲੀਕੇਸ਼ਨਸ ਉੱਥੇ ਝੂਠ ਪਰੋਸ ਰਹੀਆਂ ਔਰ ਓਵਰਸੀਜ਼ ਕਿਸ ਕਦਰ ਉਹਨਾਂ ਦਾ ਨੈਟਵਰਕ ਹੈ। ਜਿਵੇਂ ਮੈਂ ਕੱਲ ਵੀ ਮੈਂਸ਼ਨ ਕੀਤਾ ਸੀ ਕਿ ਬਰਸਲਸ ਬੇਸਡ ਇੱਕ NGO ਨੇ ਦੱਸਿਆ ਕਿ 265 ਥਿੰਕ ਟੈਂਕ NGOs ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ ਔਰ ਵੈਬ ਪੋਰਟਲਸ ਜਿਹੜੇ ਨੇ ਭਾਰਤੀ ਏਜੰਸੀਆਂ ਨੇ 65 ਦੇਸ਼ਾਂ ਦੇ ਵਿੱਚ ਖੜੇ ਕੀਤੇ ਨੇ ਔਰ ਉਹਨਾਂ ਨੇ ਪੂਰੇ ਪ੍ਰੂਫਸ ਦੇ ਨਾਲ ਦੱਸਿਆ। ਉਹਨਾਂ 'ਚੋਂ ਇੱਕ NGO ਨੇ
ਕੁਝ ਸਮਾਂ ਪਹਿਲਾਂ 23 ਦੇ ਕਰੀਬ ਯੂਰਪੀਅਨ ਪਾਰਲੀਮੈਂਟ ਦੇ ਮੈਂਬਰਾਂ ਦਾ ਕਸ਼ਮੀਰ ਦੌਰਾ ਕਰਵਾਇਆ, ਜਿਹੜਾ ਉਹਨਾਂ ਨੇ ਫੰਡ ਕੀਤਾ ਹੈ। ਸੋ ਜ਼ਾਹਰ ਹੈ ਇੰਟੈਲੀਜੈਂਸ ਏਜੰਸੀਆਂ ਦਾ ਇਹ ਸਾਰਾ ਨੈਟਵਰਕ ਹੈ ਜੀ। ਔਰ ਅਸੀਂ ਨੰਗੇ ਧੜ ਆਪਣੇ ਗੁਰੂ ਦੇ ਆਸਰੇ, ਰੱਬ ਦੀ ਉਸ ਯਾਦ ਨੂੰ ਦਿਲ 'ਚ ਲੈ ਕੇ ਔਰ ਆਪਣੇ ਭਰਾਵਾਂ ਭੈਣਾਂ ਦੀ ਮਦਦ ਦੇ ਨਾਲ ਇਸ ਸਾਰੇ ਸਿਸਟਮ ਨੂੰ ਵੰਗਾਰ ਰਹੇ ਜੀ। ਔਰ ਸਾਡੀ ਇਹੀ ਅਪੀਲ ਹੈ, ਗੁਜ਼ਾਰਿਸ਼ ਹੈ, ਜਿਹੜੇ ਟੋਰਾਂਟੋ ਗ੍ਰੇਟਰ ਮੈਟਰੋਪੋਲੀਟਨ ਏਰੀਆ ਜਿਹਨੂੰ ਗ੍ਰੇਟਰ ਟੋਰਾਂਟੋ ਕਹਿੰਦੇ ਨੇ, ਸਾਡੇ ਵੀਰ ਭੈਣਾਂ ਜਿਨ੍ਹਾਂ 'ਚ ਪਾਕਿਸਤਾਨੀ ਵੀਰ ਭੈਣਾਂ ਵੀ ਸ਼ਾਮਲ ਨੇ, ਉਹ ਇਸ ਸਮਾਗਮ ਦੇ ਵਿੱਚ ਵੀ ਪਹੁੰਚੋ। ਔਰ ਇਸ ਬਾਰੇ TV 84 ਦੇ ਉੱਤੇ ਐਡ ਵੀ ਚੱਲ ਰਹੀ ਹੈ, ਕੰਟੈਕਟ ਨੰਬਰ ਵੀ ਨੇ। ਤੇ ਜਿਹੜੇ ਹੋਰ ਵੀ ਕਿਤੇ ਬੈਠੇ ਨੇ, ਜ਼ਰੂਰੀ ਨਹੀਂ ਟੋਰਾਂਟੋ 'ਚ ਕਿ ਜਾਂ ਸਾਨੂੰ ਕੋਈ ਟੋਰਾਂਟੋ ਦੇ ਹੀ ਡਾਲਰ ਜ਼ਿਆਦਾ ਪਸੰਦ ਨੇ, ਜਿਹੜੇ ਵੀ ਸਾਡੇ ਵੀਰ ਭੈਣਾਂ ਸੁਣਦੇ ਨੇ, ਤੁਸੀਂ ਰੋਜ਼ਾਨਾ ਅਨਾਉਂਸ ਵੀ ਕਰਦੇ ਹੋ। ਸੋ ਉਹਦੇ 'ਚ ਵੱਧ ਤੋਂ ਵੱਧ ਜਿਹੜਾ ਉਹ ਚੈੱਕ ਲਿਖ ਦਿਓ, ਡੋਨੇਟ ਕਰ ਦਿਓ। ਪੇਪਾਲ ਦੀ ਸਹੂਲਤ ਹੈ ਔਰ ਹੋਰ ਵੀ ਜਿਹੜਾ ਜਿਸ ਵੀ ਢੰਗ ਨਾਲ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ, ਕਿਉਂਕਿ ਇਸ ਵੇਲੇ ਅਸੀਂ ਲੋੜਵੰਦ ਹਾਂ ਔਰ ਅਸੀਂ ਸਮਝਦੇ ਹਾਂ ਕਿ ਆਵਾਜ਼ ਜਿਹੜੀ ਸੱਚ, ਹੱਕ, ਇਨਸਾਫ ਨੂੰ ਪਰਨਾਈ ਹੋਈ ਹੈ, ਕਿਉਂਕਿ ਸੱਚ ਨਾ ਪੁਰਾਣਾ ਹੁੰਦਾ ਹੈ, ਨਾ ਸੱਚ ਮੈਲਾ ਹੁੰਦਾ ਹੈ, ਨਾ ਸੱਚ ਨੂੰ ਹਰਾਇਆ ਜਾ ਸਕਦਾ ਹੈ, ਪਰ ਸੱਚ ਨੂੰ ਬਾਹਰ ਪਹੁੰਚਾਉਣ ਦੇ ਲਈ, ਹਰ ਇੱਕ ਤੱਕ ਪਹੁੰਚਾਉਣ ਦੇ ਲਈ ਤਾਂ ਜਿਹੜਾ ਵਸੀਲਾ ਚਾਹੀਦਾ ਹੈ ਉਹ ਅੱਜ ਦੀ ਦੁਨੀਆ ਦੇ ਵਿੱਚ ਇਲੈਕਟ੍ਰੋਨਿਕ ਮੀਡੀਆ ਹੈ। ਔਰ 7 ਸਾਲ ਤੋਂ ਅਸੀਂ ਜਿਹੜਾ ਇਸ ਗੱਲ ਨੂੰ ਜਾਰੀ ਰੱਖ ਰਹੇ ਹਾਂ। ਸੋ ਤੁਹਾਡੀ ਮਦਦ ਜਿਹੜੀ ਹੈ ਉਹ ਸਾਡੇ ਲਈ ਬੜੀ ਇਸ ਵੇਲੇ ਅਹਿਮ ਹੈ, ਕਰੂਸ਼ਲ ਹੈ। ਜ਼ਾਹਰ ਹੈ ਕਿ ਬੇਸ਼ੱਕ ਭਾਰਤ ਨੇ ਤਾਂ ਆਪਣੀ ਜਿਹੜਾ ਉਹ ਕੱਛ ਦੇ ਵਿੱਚ ਹੀ ਜਿਹੜਾ ਉਹ ਭੇਲੀ ਨੂੰ ਭੋਰਿਆ, ਜਿਹਨੂੰ ਉਹ ਗੁੜ ਦੀ ਰੋੜੀ ਕਹਿੰਦੇ ਨੇ, ਭੇਲੀ ਕਹਿੰਦੇ ਨੇ ਮਾਲਵੇ 'ਚ। ਲੇਕਿਨ ਇਸ ਵੇਲੇ ਜਿਹੜੀ ਉਸ ਦੇ ਪਹਿਲਾਂ ਤਾਂ ਸਿਰਫ ਖੜਾਕਾ ਹੀ ਸੀ ਕਿ ਵੀ ਉਹ ਸਿਰਫ ਜਦੋਂ ਤੁਸੀਂ ਚੀਜ਼ ਕੱਛ ਦੇ ਵਿੱਚ ਉਹਨੂੰ ਭੰਨ ਰਹੇ ਹੋ ਤਾਂ ਤੁਹਾਨੂੰ ਸੁਣਦਾ, ਸਾਹਮਣੇ ਬੈਠੇ ਨੂੰ ਸੁਣ ਜਾਂਦਾ, ਪਰ ਹੁਣ ਉਹਨਾਂ ਦਾ ਇਹ ਜਿਹੜਾ ਫਰਾਡ ਹੈ, ਜਿਹੜਾ ਕਿ ਉਹਨਾਂ ਨੇ ਬੜਾ ਵੱਡਾ ਡੈਮੋਕ੍ਰੇਸੀ ਦੇ ਨਾਂ ਥੱਲੇ CAA ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਜਿਸ ਦੀ ਜਿਹੜੀ ਹੈ ਇਹਨਾਂ ਨੇ ਨੋਟੀਫਿਕੇਸ਼ਨ ਵੀ ਕਰ ਦਿੱਤਾ ਹੈ ਔਰ ਚੱਲ ਰਿਹਾ ਹੈ ਕਿ ਉਹ ਸਾਰੇ ਦੇ ਥੱਲੇ ਹੁਣ ਹੌਲੀ ਹੌਲੀ ਸੱਚ ਵੀ ਸਾਹਮਣੇ ਆ ਰਿਹਾ ਹੈ। ਪਹਿਲਾਂ ਤਾਂ ਉਹਨਾਂ ਦਾ ਸੀ ਕਿ ਜੀ ਇਹ ਨਾਰਥ ਈਸਟ ਦੇ ਵਿੱਚ ਨਹੀਂ ਅਪਲਾਈ ਹੋਏਗਾ। ਹੁਣ ਜਿਹੜੀ ਅੱਜ ਉਹਨਾਂ ਦੀ ਬਰੀਫਿੰਗ ਹੈ ਕਿ ਜੀ ਉਹਦੇ 'ਚ ਜਿਹੜਾ ਅਸਾਮ ਦੇ ਵਿੱਚ 3 ਮਹੀਨੇ ਦੀ ਵਿੰਡੋ ਹੋਏਗੀ ਜਿਹੜੇ ਅਪਲਾਈ ਕਰਨ। ਹੁਣ ਜ਼ਾਹਰ ਹੈ ਕਿ ਇਸ ਦਾ ਸਭ ਤੋਂ ਪਹਿਲਾਂ ਤਾਂ ਜਿਹੜੇ 13 ਲੱਖ ਹਿੰਦੂ ਨੈਸ਼ਨਲ ਪਾਪੂਲੇਸ਼ਨ ਰਜਿਸਟਰ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਨੇ ਕਰਵਾਇਆ 1200 ਕਰੋੜ ਖਰਚ ਕੇ, 19 ਲੱਖ ਉਹਦੇ 'ਚ ਕੁੱਲ ਨੰਬਰ ਆਇਆ, ਉਹਦੇ 'ਚ 6 ਲੱਖ ਤਾਂ ਮੁਸਲਮਾਨ ਡਿਟੈਂਸ਼ਨ ਕੈਂਪਾਂ 'ਚ ਸੁੱਟੇ ਜਾਣਗੇ, ਪਰ ਜਿਹੜੇ 13 ਲੱਖ ਹਿੰਦੂ ਜਿਨ੍ਹਾਂ ਦੇ ਲਈ ਉਹੀ ਸਲੂਕ ਹੋਣਾ ਚਾਹੀਦਾ ਜੇ ਇਹਨਾਂ ਦਾ ਲਾਅ ਸਭ ਲਈ ਹੈ, ਲੇਕਿਨ ਉਹਨਾਂ ਨੂੰ ਸਿਟੀਜ਼ਨਸ਼ਿਪ ਦੇਣ ਦੇ ਲਈ ਭਾਵੇਂ 3 ਮਹੀਨੇ ਦੀ ਵਿੰਡੋ ਹੋਏ, ਉਹ ਤਾਂ ਆਲਰੇਡੀ ਸਟੇਟਲੈਸ ਨੇ ਔਰ ਉਹਨਾਂ ਦੇ ਕੋਲ ਉਹਨਾਂ ਦੀ ਪਛਾਣ ਪੱਤਰ ਨਹੀਂ ਹੈ, ਕਿਉਂਕਿ ਨੈਸ਼ਨਲ ਪਾਪੂਲੇਸ਼ਨ ਰਜਿਸਟਰੀ ਦਾ ਕੰਮ ਖਤਮ ਹੋ ਚੁੱਕਾ ਹੈ। ਲੇਕਿਨ ਹੁਣ ਇਸ ਲਾਅ ਦੇ ਥੱਲੇ ਜਿਸ ਕਿਸਮ ਦਾ ਸਿਵਲਾਈਜ਼ਡ ਸੋਸਾਇਟੀਜ਼ ਦੁਨੀਆ ਦੀਆਂ, ਉਹਦੇ 'ਚ ਅਮਰੀਕਨ ਕਾਂਗਰਸ ਹੈ, ਦੂਸਰਾ ਅਸੀਂ ਯੂਰਪੀਅਨ ਪਾਰਲੀਮੈਂਟ ਦੇਖਦੇ ਹਾਂ ਜਿਹਦੇ 'ਚ 27 ਮੁਲਕ ਨੇ ਔਰ ਯੂਰਪੀਅਨ ਪਾਰਲੀਮੈਂਟ ਦੇ ਆਲਮੋਸਟ 600 ਤੋਂ ਜ਼ਿਆਦਾ 751 ਮੈਂਬਰ ਨੇ। ਹੁਣ ਇਸ ਦੇ ਵਿੱਚ ਵੀ ਬੜੀ ਜ਼ੋਰਦਾਰ ਚਰਚਾ ਚੱਲ ਰਹੀ ਹੈ। ਪਹਿਲਾਂ ਮੈਂ ਅਮਰੀਕਨ ਕਾਂਗਰਸ ਦੀ ਗੱਲ ਕਰਾਂਗਾ। US ਕਾਂਗਰਸ ਦੇ ਵਿੱਚ 2 ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਜਦੋਂ ਕਿਸੇ ਇਸ਼ੂ ਦੇ ਉੱਤੇ ਵਿਚਾਰ ਹੁੰਦੀ ਹੈ ਉਹਨੂੰ ਕੀਤਾ ਜਾਂਦਾ ਹੈ। ਇੱਕ ਨੂੰ ਬਰੀਫਿੰਗ ਕਹਿੰਦੇ ਨੇ, ਇੱਕ ਨੂੰ ਹੀਅਰਿੰਗ ਕਹਿੰਦੇ ਨੇ। ਸੋ ਬਰੀਫਿੰਗ ਜਿਹੜੀ ਹੈ ਉਸ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਵੀ ਆਪੋਜ਼ਿਟ ਸਾਈਡ ਵਾਲੇ ਵੀ ਆਣ, ਉਹਦੇ 'ਚ ਜਥੇਬੰਦੀਆਂ ਜਿਹੜੀਆਂ ਵੀ ਕੰਸਰਨਡ ਹੁੰਦੀਆਂ ਉਹ ਆਪਣੇ ਤੌਰ ਦੇ ਉੱਤੇ ਬਰੀਫ ਕਰਦੀਆਂ ਕਿ ਕੀ ਚੱਲ ਰਿਹਾ। ਸੋ US ਕਾਂਗਰਸ ਦੇ ਵਿੱਚ ਬੀਤੇ ਦਿਨ ਇੱਕ ਬਰੀਫਿੰਗ ਪਾਰਟਿਕੂਲਰਲੀ ਜਿਹੜੀ ਫੋਕਸ ਸੀ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਉੱਤੇ ਹੋਈ, ਜਿਸ ਦੇ ਵਿੱਚ ਜਿਹੜੀ ਜ਼ਾਹਰ ਹੈ ਕਿ ਜਿਹੜਾ ਸਟਾਰ ਵਿਟਨੈਸ ਸੰਦੀਪ ਪਾਂਡੇ, ਜਿਹੜੇ ਕਿ ਇੱਕ ਹਿਊਮਨ ਰਾਈਟ ਐਕਟਿਵਿਸਟ ਵੀ ਨੇ ਔਰ ਮੈਗਾਸੇਸੇ ਅਵਾਰਡ ਜਿਹੜਾ ਦੁਨੀਆ ਦੇ ਵਿੱਚ ਬੜਾ ਰੈਕਗਨਾਈਜ਼ਡ ਅਵਾਰਡ ਹੈ, ਉਹ ਵਿਨਰ ਨੇ, ਉਹਨਾਂ ਨੇ ਵੀ ਟੈਸਟੀਫਾਈ ਕੀਤਾ। ਔਰ ਇਹ ਸੰਦੀਪ ਪਾਂਡੇ ਹੀ ਨੇ ਜਿਨ੍ਹਾਂ ਨੇ ਪਿਛਲੇ ਦਿਨਾਂ 'ਚ ਹੀ ਅਜੇ 2 ਹਫ਼ਤੇ ਪਹਿਲਾਂ ਅਲੀਗੜ੍ਹ ਦੇ ਵਿੱਚ ਇੱਕ ਜਲਸੇ ਨੂੰ ਐਡਰੈਸ ਕੀਤਾ ਸੀ CAA ਦੇ ਖਿਲਾਫ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਜੋ ਅੱਜ ਵਾਪਰ ਰਿਹਾ ਹੈ ਇਸ ਦਾ ਪਿਤਾਮਾ ਜਿਹੜਾ ਪਿਓ ਹੈ ਉਹ ਸਾਵਰਕਰ ਹੈ, ਜਿਸ ਨੇ ਹਿੰਦੂਤਵਾਦੀ ਆਈਡੀਓਲੋਜੀ
ਜਿਹੜੀ ਕਿ ਮਜ਼ਹਬ ਦੇ ਉੱਤੇ ਇਸ ਮੁਲਕ ਦੇ ਲੋਕਾਂ ਨੂੰ ਬਿਲਕੁਲ ਆਪਸ ਦੇ ਵਿੱਚ ਜਿਹੜੀ ਹੈ ਡਿਵਾਈਡ ਕਰ ਦਿੰਦੀ ਹੈ ਔਰ ਖਾਤਮੇ ਵੱਲ ਤੋਰ ਦਿੰਦੀ ਹੈ, ਇੱਕ ਦੀ ਹੋਂਦ ਤੋਂ ਹੀ ਮੁਨਕਰ ਹੋ ਜਾਂਦੇ ਨੇ। ਔਰ ਫੌਰਨ ਯੂਪੀ ਦੀ ਸਰਕਾਰ ਨੇ ਸੰਦੀਪ ਪਾਂਡੇ ਦੇ ਖਿਲਾਫ ਜਿਹੜਾ ਹੈ ਉਹ ਦੇਸ਼ ਧਰੋਹ ਦਾ ਕੇਸ ਔਰ ਸਾਵਰਕਰ ਦੀ ਜਿਹੜੀ ਹੈ ਉਹ ਬੇਇੱਜ਼ਤੀ ਕਰਨ ਦਾ ਕੇਸ ਜਿਹਨੂੰ ਉਹ ਰਜਿਸਟਰ ਕੀਤਾ ਹੈ। ਸੋ ਇਹਦੇ ਬਾਵਜੂਦ ਉਹ ਇੱਥੇ US ਕਾਂਗਰਸ ਬਰੀਫਿੰਗ 'ਚ ਆਏ ਔਰ ਮੈਂ ਇਹ ਦੱਸਦੇ ਹਾਂ ਕਿ ਇਸ ਬਰੀਫਿੰਗ ਦੇ ਵਿੱਚ ਐਮਨੈਸਟੀ ਇੰਟਰਨੈਸ਼ਨਲ ਦਾ ਨੁਮਾਇੰਦਾ, ਹਿਊਮਨ ਰਾਈਟਸ ਵਾਚ ਦਾ ਨੁਮਾਇੰਦਾ ਔਰ ਜਿਹੜਾ ਅਮਰੀਕਨ ਗਵਰਨਮੈਂਟ ਦਾ ਕਮਿਸ਼ਨ ਹੈ ਜਿਹਨੂੰ US ਸਰਫ ਕਹਿੰਦੇ ਨੇ, US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਉਹਨਾਂ ਦੇ ਨੁਮਾਇੰਦੇ ਨੇ ਵੀ ਜਿਹੜਾ ਹੈ ਉਹ ਬਰੀਫਿੰਗ ਦਿੱਤੀ ਔਰ ਉਹਨੇ ਖਾਸ ਤੌਰ ਤੇ US ਸਰਫ ਨੇ ਕਿਹਾ ਕਿ ਭਾਰਤ ਦੇ ਉੱਤੇ ਇਕਨੋਮਿਕਲ ਸੈਂਕਸ਼ਨਸ ਲੱਗਣੀਆਂ ਚਾਹੀਦੀਆਂ, ਪਰ ਮੈਂ ਉਹਨਾਂ ਦੇ ਬਰੀਫ ਕਮੈਂਟਸ ਬਾਰੇ ਬਾਅਦ ਚ ਗੱਲ ਕਰਾਂਗਾ। ਔਰ ਇਸ ਬਰੀਫਿੰਗ ਦੇ ਵਿੱਚ 20 ਕਾਂਗਰਸਮੈਨਾਂ ਦੇ ਆਪ ਜਾਂ ਉਹਨਾਂ ਦੇ ਆਫੀਸ਼ੀਅਲਸ ਆਏ, 7 ਸੈਨੇਟਰਸ ਆਏ ਔਰ ਜਿਹੜਾ ਫੋਰਨ ਪਾਲਿਸੀ ਅਮਰੀਕਾ ਦੀ ਬਣਾਉਂਦਾ ਜਿਹਨੂੰ ਸਟੇਟ ਡਿਪਾਰਟਮੈਂਟ ਕਹਿੰਦੇ ਨੇ, ਸਾਡੇ ਸਾਊਥ ਏਸ਼ੀਅਨ ਮੁਲਕਾਂ 'ਚ ਜਿਹੜੀ ਐਕਸਟਰਨਲ ਅਫੇਅਰਸ ਮਿਨਿਸਟਰੀ ਹੁੰਦੀ ਹੈ, ਇੱਥੇ ਸਟੇਟ ਡਿਪਾਰਟਮੈਂਟ ਹੈ। ਸੋ ਸਟੇਟ ਡਿਪਾਰਟਮੈਂਟ ਦੇ ਆਫੀਸ਼ੀਅਲਸ ਵੀ ਆਏ। ਸੋ ਇਹ ਬਰੀਫਿੰਗ ਅਹਿਮ ਹੋ ਜਾਂਦੀ ਹੈ ਕਿਉਂਕਿ ਜਿਹਦੇ 'ਚ ਜਿਨ੍ਹਾਂ ਨੇ ਪਾਲਿਸੀ ਬਣਾਉਣੀ ਹੈ ਉਹ ਵੀ ਨੇ, ਜਿਹਦੇ 'ਚ ਸੈਨੇਟਰ ਔਰ ਕਾਂਗਰਸਮੈਨ ਨੇ, ਔਰ ਸਟੇਟ ਡਿਪਾਰਟਮੈਂਟ ਜਿਹੜਾ ਫੋਰਨ ਪਾਲਿਸੀ ਲਈ ਹੈ ਔਰ ਉਹਦੇ 'ਚ ਜ਼ਾਹਰਾ ਤੌਰ ਦੇ ਉੱਤੇ ਜਿਨ੍ਹਾਂ ਨੇ ਟੈਸਟੀਫਾਈ ਕੀਤਾ ਉਹਨਾਂ 'ਚ US ਸਰਫ ਇੱਕ ਅਹਿਮ ਅਦਾਰਾ ਹੈ ਕਿਉਂਕਿ ਇਹ ਕਾਂਗਰਸ ਦੇ ਲਾਅ ਥੱਲੇ ਹੀ ਬਣਿਆ ਹੋਇਆ ਸੈਮਾਈ ਗਵਰਨਮੈਂਟ ਹੈ ਔਰ US ਸਰਫ ਦੀ ਜਿਹੜੀ ਰਿਪੋਰਟ ਹੈ ਉਹ ਜਦੋਂ ਵੀ ਫਿਰ ਸਟੇਟ ਡਿਪਾਰਟਮੈਂਟ ਆਪਣੀ ਕੰਟਰੀ ਰਿਪੋਰਟ ਤਿਆਰ ਕਰਦਾ ਹੈ ਕਿਉਂਕਿ ਦੋ ਤਰ੍ਹਾਂ ਦੀਆਂ ਐਨੂਅਲ ਰਿਪੋਰਟਸ ਇਹਨਾਂ ਮੁੱਦਿਆਂ ਤੇ ਆਉਂਦੀਆਂ। ਇੱਕ ਇਹਨਾਂ ਦਾ ਇੰਡੀਪੈਂਡੈਂਟ ਰਿਲੀਜੀਅਸ ਫਰੀडम ਦੇ ਉੱਤੇ ਹੁੰਦੀ ਹੈ ਜਿਹੜਾ ਕਿ US ਸਰਫ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੇ ਉੱਤੇ, ਇੱਕ ਸਟੇਟ ਡਿਪਾਰਟਮੈਂਟ ਆਪਣੀ ਜਿਹੜੀ ਹੈ ਹਿਊਮਨ ਰਾਈਟਸ ਦੇ ਉੱਤੇ ਰਿਪੋਰਟ ਵੀ ਕੱਢਦਾ ਹੈ, ਪਰ US ਸਰਫ ਦੀ ਰਿਪੋਰਟ ਦੋਨੋਂ ਪਾਸੇ ਕੋਟ ਹੁੰਦੀ ਹੈ। ਸੋ ਇਸ ਹੀਅਰਿੰਗ ਦੇ ਵਿੱਚ ਸਭ ਤੋਂ ਪਹਿਲਾਂ ਸੰਦੀਪ ਪਾਂਡੇ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਵੀ ਇਹ ਜਿਹੜਾ ਦਸੰਬਰ ਦੇ ਵਿੱਚ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਪਾਸ ਕੀਤਾ ਗਿਆ ਹੈ ਇਹ ਬਹੁਤ ਡਿਸਕ੍ਰਿਮੀਨੇਟਰੀ ਹੈ ਔਰ ਉਹਨਾਂ ਨੇ ਔਰ ਇਸ ਦਾ ਓਵਰਆਲ ਹੀ ਜਿਹੜਾ ਥੀਮ ਸੀ ਉਹ ਸੀ ਇੰਪਲੀਕੇਸ਼ਨਸ ਆਫ ਇੰਡੀਆ ਸਿਟੀਜ਼ਨਸ਼ਿਪ ਲਾਅ, ਕਿ ਇਸ ਦੇ ਕੀ ਦੂਰਗਾਮੀ ਕੀ ਪ੍ਰਭਾਵ ਹੋਣਗੇ ਔਰ ਇਮੀਡੀਏਟ ਇਹਦੇ ਕੀ ਪ੍ਰਭਾਵ ਹੋਣਗੇ। ਔਰ ਉਹਦੇ 'ਚ ਜਿਹੜੀ ਗੱਲ ਸੰਦੀਪ ਪਾਂਡੇ ਨੇ ਕਹੀ, ਉਹਨਾਂ ਨੇ ਕਿਹਾ ਇਨ 27 years of working as an activist, I have experienced unprecedented curb on fundamental rights of freedom of expression, to assemble peacefully and to move about anywhere within India over the past 6 months. ਉਹਨਾਂ ਨੇ ਕਿਹਾ ਮੈਂ 27 ਸਾਲ ਤੋਂ ਇੱਕ ਐਕਟਿਵਿਸਟ ਦੇ ਤੌਰ ਤੇ ਕੰਮ ਕਰ ਰਹੇ ਹਾਂ, ਪਰ ਇਸ ਕਿਸਮ ਦੀ ਜਿਹੜੀ ਹੁਣ ਪਾਬੰਦੀ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੇ ਉੱਤੇ ਹੈ, ਕਿਤੇ ਵੀ ਸ਼ਾਂਤਮਈ ਤਰੀਕੇ ਦੇ ਨਾਲ ਇਕੱਠੇ ਹੋਣ ਦਾ ਹੱਕ ਹੈ ਔਰ ਕਿਤੇ ਵੀ ਇੱਕ ਥਾਂ ਤੋਂ ਦੂਸਰੀ ਥਾਂ ਜਾਣ ਦੀ ਗੱਲ ਹੈ, ਉਸ ਦੇ ਉੱਤੇ ਪਿਛਲੇ 6 ਮਹੀਨਿਆਂ 'ਚ ਮੈਂ ਜਿੰਨੀ ਪਾਬੰਦੀ ਦੇਖੀ ਹੈ ਇਸ ਤੋਂ ਪਹਿਲਾਂ ਕਦੇ ਨਹੀਂ ਦੇਖੀ ਗਈ। ਔਰ ਅਸੀਂ ਦੇਖ ਰਹੇ ਹਾਂ ਵੀ ਇਹ ਵੀ ਹੋ ਰਿਹਾ ਕਿ ਜਿਹੜਾ ਕੋਈ ਕਿ ਯੂਪੀ 'ਚੋਂ ਲੰਘ ਕੇ ਕਿਸੇ ਨੇ ਬਿਹਾਰ 'ਚ ਜਾਣਾ ਹੈ ਪਾਰਟਿਸਿਪੇਟ ਕਰਨ, ਉੱਥੇ ਹੀ ਉਹ ਪੁਲਿਸ ਰੋਕ ਲੈਂਦੀ ਹੈ, ਉੱਥੋਂ ਵਾਪਸ ਭੇਜ ਦਿੰਦੇ ਨੇ ਔਰ ਇਹ ਐਮੀਨੈਂਟ ਲੋਕ ਜਿਹੜੇ ਨੇ ਉਹਨਾਂ ਨੂੰ ਵੀ ਜਿਹੜਾ ਪੀਸਫੁਲੀ ਜਿਹੜਾ ਉਹ ਪਾਰਟਿਸਿਪੇਟ ਨਹੀਂ ਕਰਨ ਦਿੱਤਾ ਜਾ ਰਿਹਾ। ਔਰ ਉਹਦੇ 'ਚ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜਿਹੜਾ ਲਾਅ ਹੈ ਇਹ ਅਲਟੀਮੇਟਲੀ ਸੁਸਾਇਟੀ ਨੂੰ ਡਿਵਾਈਡ ਕਰ ਰਿਹਾ ਔਰ ਇਹਦੇ 'ਚ ਕੋਈ ਜਮਹੂਰੀਅਤ ਡੈਮੋਕ੍ਰੇਸੀ ਨਾਂ ਦੀ ਚੀਜ਼ ਨਹੀਂ ਬਚਦੀ ਔਰ ਭਾਰਤ ਜਿਹੜਾ ਹੈ ਉਹ ਇੱਕ ਫਾਸ਼ਿਜ਼ਮ ਦੇ ਵੱਲ ਵੱਧ ਰਿਹਾ। ਇਸੇ ਤਰ੍ਹਾਂ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਇਹ ਜਿਹੜੇ ਜਿਨ੍ਹਾਂ ਲੋਕਾਂ ਨੇ ਪ੍ਰੋਟੈਸਟ ਦੇ ਵਿੱਚ ਪਾਰਟਿਸਿਪੇਟ ਕੀਤਾ CAA ਔਰ ਦੂਸਰਿਆਂ ਦੇ ਖਿਲਾਫ, ਉਹਨਾਂ ਨੇ ਦਾ ਗਵਰਨਮੈਂਟ ਹੈਵ ਬਿਕਮ ਐਨਮੀ ਆਫ ਦੋਜ਼ ਪੀਪਲ, ਉਹਨਾਂ ਲੋਕਾਂ ਦੇ ਦੁਸ਼ਮਣ ਦੀ ਤਰ੍ਹਾਂ ਹਕੂਮਤ ਬਿਹੇਵ ਕਰ ਰਹੀ ਹੈ। ਔਰ ਇਹ ਉਹਨਾਂ ਨੇ ਨਾਲ ਦੀ ਨਾਲ ਫਿਰ ਜਿਹੜਾ US ਸਰਫ ਜਿਹੜੀ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਹੈ ਉਹਨਾਂ ਦਾ ਨੁਮਾਇੰਦਾ ਸੀ ਹੈਰੀਸਨ ਐਕਿਨ, ਇਹ ਪਾਲਿਸੀ ਐਨਾਲਿਸਟ ਹੈ US ਕਮਿਸ਼ਨ ਦੇ ਵਿੱਚ US ਸਰਫ। ਉਹਨੇ ਇਹ ਕਿਹਾ he claimed that recent events in India had sparked great outrage not only by government and international organizations but also from citizens of all faiths across India
who had been bravely exercising their democratic right of peaceful protest against the CAA। ਉਹਨਾਂ ਨੇ ਕਿਹਾ ਜੀ ਇਹਦੇ ਨਾਲ ਇਹੀ ਨਹੀਂ ਕਿ ਦੁਨੀਆ ਹਿੱਲੀ ਹੈ ਜਾਂ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜਾਂ ਹਕੂਮਤਾਂ, ਭਾਰਤ 'ਚ ਵੀ ਸਾਰੇ ਧਰਮਾਂ ਦੇ ਲੋਕ ਬੜੀ ਬਹਾਦਰੀ ਨਾਲ ਇਸ ਦੇ ਖਿਲਾਫ ਬਾਹਰ ਸੜਕਾਂ ਤੇ ਨਿਕਲੇ ਨੇ। ਔਰ ਇਹ ਜਿਹੜਾ ਉਹਨਾਂ ਨੇ ਨਾਲ ਦੀ ਨਾਲ ਇਸ ਸਾਰੇ ਦੇ ਨਾਲ ਉਹਨੇ ਮਿਸਟਰ ਐਟਕਿਨ ਨੇ ਕਿਹਾ ਕਿ ਇਨ ਰੀਸੈਂਟ ਈਅਰਸ ਕੰਡੀਸ਼ਨਸ ਫਾਰ ਰਿਲੀਜੀਅਸ ਮਾਈਨੋਰਿਟੀਜ਼ ਹੈਡ ਡਿਟੀਰੀਓਰੇਟਿਡ ਪ੍ਰੈਸੀਪੀਸ਼ੀਅਸਲੀ ਇਨ ਇੰਡੀਆ, ਕਿ ਸਾਹਮਣੇ ਆ ਗਈਆਂ ਨੇ, ਪ੍ਰੈਸੀਪੀਟੇਟ ਹੋ ਕੇ ਆ ਗਈਆਂ ਨੇ ਕਿ ਭਾਰਤ ਦੇ ਵਿੱਚ ਜਿਹੜੀਆਂ ਧਾਰਮਿਕ ਘੱਟ ਗਿਣਤੀਆਂ ਨੇ ਉਹਨਾਂ ਦੀ ਹਾਲਤ ਬਹੁਤ ਬਦਤਰ ਹੋਈ ਔਰ ਸਾਹਮਣੇ ਆ ਰਿਹਾ। from instituting more aggressive bans and stricter punishment for cow slaughter and religious conversion activities, minorities are increasingly marginalized and discriminated against। उन्होंने कहा जी भी ये तो CAA ने तो फर्दर पाड़ा पा दिता है। इस तो पहला भी ਜਿਹੜਾ बैन है काउ slaughter ਦੇ ਉੱਤੇ और religious conversion ਜਿਸ ਦੇ ਉੱਤੇ ਜਿਸ ਢੰਗ ਨਾਲ ਉਹਨਾਂ ਨੇ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਨੂੰ ਹਾਸ਼ੀਏ ਤੇ ਲੈ ਆਂਦਾ ਹੈ, ਖੂੰਜੇ ਤੇ ਲਾ ਦਿੱਤਾ ਹੈ। ਫਿਰ ਇੱਕ ਆਰਗੇਨਾਈਜੇਸ਼ਨ ਹੈ ਏਸ਼ੀਆ ਪੈਸੀਫਿਕ ਐਡਵੋਕੇਸੀ ਦੇ ਨਾਂ ਥੱਲੇ, ਪਰ ਇਹ ਐਮਨੈਸਟੀ ਇੰਟਰਨੈਸ਼ਨਲ ਲਈ ਕੰਮ ਕਰਦੇ ਨੇ। ਉਹਨਾਂ ਦਾ ਜਿਹੜਾ ਮਿਸਟਰ ਫ੍ਰਾਂਸਿਸਕੋ ਬੈਨਕੋਸਮੇ, ਇਹ ਏਸ਼ੀਆ ਪੈਸੀਫਿਕ ਐਡਵੋਕੇਸੀ ਮੈਨੇਜਰ ਹੈ ਐਮਨੈਸਟੀ ਇੰਟਰਨੈਸ਼ਨਲ USA ਦਾ। he demanded that Indian government should repeal the CAA and stop cracking down on protesters, ਕਿ ਵੀ ਇਹਨੂੰ ਜਿਹੜਾ ਉਹ ਬੰਦ ਕਰੋ, ਇਸ ਕਾਨੂੰਨ ਨੂੰ ਖਤਮ ਕਰੋ ਔਰ ਜਿਹੜਾ ਪ੍ਰੋਟੈਸਟਰਸ ਦੇ ਉੱਤੇ ਛਾਪੇ ਪੈ ਰਹੇ ਨੇ ਜਾਂ ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਖਤਮ ਕੀਤਾ ਜਾਏ। We ask here today for the Modi government to repeal the CAA and stop cracking down on protesters and ensure that its citizens have the right to peaceful assembly। ਇਹ ਐਮਨੈਸਟੀ ਇੰਟਰਨੈਸ਼ਨਲ ਦੇ ਨੁਮਾਇੰਦੇ ਨੇ ਕਾਂਗਰੈਸ਼ਨਲ ਬਰੀਫਿੰਗ 'ਚ ਕਿਹਾ। ਦੂਸਰੀ ਹਿਊਮਨ ਰਾਈਟਸ ਵਾਚ ਜਿਹੜੀ ਬੜੀ ਪਾਵਰਫੁਲ ਆਰਗੇਨਾਈਜੇਸ਼ਨ ਹੈ, ਉਹਨਾਂ ਦੇ ਮਿਸਟਰ ਜੌਨ ਸਿਫਟਨ, ਇਹ ਏਸ਼ੀਆ ਐਡਵੋਕੇਸੀ ਡਾਇਰੈਕਟਰ ਨੇ ਹਿਊਮਨ ਰਾਈਟਸ ਵਾਚ ਦੇ, ਔਰ ਨਾਲ ਦੀ ਨਾਲ ਉਹਨਾਂ ਦੇ ਵਾਰਿਸ ਹੁਸੈਨ ਐਡਜੰਕਟ ਪ੍ਰੋਫੈਸਰ ਹਾਰਵਰਡ ਯੂਨੀਵਰਸਿਟੀ ਸਕੂਲ ਆਫ ਲਾਅ, ਉਹਨਾਂ ਨੇ ਵੀ ਕਾਂਗਰੈਸ਼ਨਲ ਬਰੀਫਿੰਗ ਦੇ ਵਿੱਚ ਕਿਹਾ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਟੋਟਲੀ ਇੰਟਰਨੈਸ਼ਨਲ ਲਾਅ ਦੀ ਵਾਇਓਲੇਸ਼ਨ ਹੈ, ਚਾਰਟਰ ਆਫ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਹੈ ਔਰ ਇਹ ਕੰਡੈਮਨੇਬਲ ਐਕਟ ਨੇ। ਅਸੀਂ ਕੱਲ ਪਾਸਿੰਗ ਦੇ ਵਿੱਚ ਰੈਫਰੈਂਸ ਕੀਤਾ ਸੀ ਕਿ ਯੂਰਪੀਅਨ ਪਾਰਲੀਮੈਂਟ ਜਿਹੜੀ 27 ਮੁਲਕਾਂ ਦੀ ਨੁਮਾਇੰਦਾ ਜਿਹੜੀ ਹੈ ਉਹ ਪਾਰਲੀਮੈਂਟ ਹੈ ਔਰ ਉਹਦੇ ਟੋਟਲ 751 ਮੈਂਬਰ ਨੇ, ਕਿ ਉਹਦੇ 'ਚ 6 ਰੈਜ਼ੋਲੂਸ਼ਨ ਮੂਵ ਹੋਏ ਨੇ CAA ਦੇ ਉੱਤੇ ਔਰ ਇੱਕ ਦੇ ਵਿੱਚ ਕਸ਼ਮੀਰ ਵੀ ਖੁੱਲ੍ਹ ਕੇ ਮੈਂਸ਼ਨ ਹੈ ਆਰਟੀਕਲ 370 ਦੀ ਐਬਰੋਗੇਸ਼ਨ ਦਾ, ਔਰ ਉਹਦੇ 'ਚ ਇੱਕ ਰੈਜ਼ੋਲੂਸ਼ਨ ਮੂਵ ਕਰਨ ਵਾਲੇ ਉਹ ਰਾਈਟ ਵਿੰਗਰ ਨੇ ਜਿਨ੍ਹਾਂ ਦੇ 23 ਕੇ 24 ਦੇ ਇੱਕ ਗਰੁੱਪ ਨੂੰ ਇਹ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ ਹੀ ਫਰੰਟ NGO ਕਸ਼ਮੀਰ ਲੈ ਕੇ ਗਈ, ਡਲ ਲੇਕ ਦਾ ਗੇੜਾ ਦਵਾ ਕੇ ਉਹਨਾਂ ਨੇ ਕਿਹਾ ਸਭ ਠੀਕ ਹੈ, ਉਹੀ ਸਭ ਤੋਂ ਅੱਗੇ ਨੇ। ਪਰ ਤੁਸੀਂ ਦੇਖੋ ਵੀ ਇਹਨਾਂ ਦਾ ਇੰਡੀਅਨ ਡਿਪਲੋਮੈਟਸ ਦਾ ਜਾਂ ਇਹਨਾਂ ਦੀਆਂ ਏਜੰਸੀਆਂ ਦਾ ਕਿੰਨਾ ਪ੍ਰਭਾਵ ਹੈ ਕਿ ਇਹਨਾਂ ਨੇ ਫੌਰਨ ਇਹ ਇਹਨਾਂ ਦੇ ਲਈ ਬਹੁਤ ਵੱਡਾ ਝਟਕਾ ਸੀ, ਕਿਉਂਕਿ ਇਹ ਸਮਝਦੇ ਸੀ ਕਿ ਅੱਜ ਤੱਕ ਯੂਰਪੀਅਨ ਯੂਨੀਅਨ ਨੇ ਆਪਣੀ ਪ੍ਰੀਵੀਅਸ ਹਿਸਟਰੀ 'ਚ ਇਸ ਲੈਵਲ ਦਾ, ਹਾਲਾਂ ਉਹ ਦੁਨੀਆ ਦੀ ਪੋਲਿਟਿਕਸ ਡਿਸਕਸ ਕਰਦੇ ਨੇ, ਲੇਕਿਨ ਇਸ ਲੈਵਲ ਦਾ ਕਿ ਉੱਪਰੋਂ ਥਲੀ ਜਿਹੜੇ ਨੇ ਉਹ 751 ਮੈਂਬਰਾਂ 'ਚੋਂ 500 ਜਾਂ 600 ਜਿਹੜੇ ਨੇ ਉਹਨਾਂ ਦੇ ਤੇ ਬੇਸਡ ਰੈਜ਼ੋਲੂਸ਼ਨ ਆਏ। ਸੋ ਉਹਦੇ 'ਚ ਇੱਕਦਮ ਇੰਡੀਅਨ ਕਿਉਂਕਿ ਮਾਰਚ ਦੇ ਮਹੀਨੇ 'ਚ ਹੀ ਮੋਦੀ ਆ ਰਿਹਾ ਯੂਰਪੀਅਨ ਪਾਰਲੀਮੈਂਟ ਦੇ ਵਿੱਚ, ਉਹਦੇ ਨਾਲ ਬਰੀਫਿੰਗ ਰੱਖੀ ਹੋਈ ਸੀ। ਸੋ ਇੰਡੀਅਨਸ ਨੂੰ ਲੱਗਾ ਵੀ ਇਹ ਤਾਂ ਜਲੂਸ ਨਿਕਲ ਜਾਏਗਾ ਔਰ ਉਹਨਾਂ ਨੇ ਇੰਡੀਆ ਦੇ ਸਪੀਕਰ ਨੇ ਵੀ, ਪਾਰਲੀਮੈਂਟ ਦੇ ਨੇ, ਰਾਜ ਸਭਾ ਵਾਲੇ ਨੇ ਵੀ ਜਿਹੜਾ ਉਹ ਕਾਂਵਾ ਰੌਲੀ ਪਾਈ। ਨਤੀਜੇ ਦੇ ਤੌਰ ਤੇ ਹੁਣ ਜਿਹੜੀ ਇਹ ਹੀਅਰਿੰਗ ਹੈ ਇਸ ਦੇ ਉੱਤੇ ਇਹ ਤਾਂ ਨਹੀਂ ਹੈ, ਉਹਨਾਂ ਨੇ ਇੱਕ ਤਾਂ ਜਿਹੜੇ 5 ਰੈਜ਼ੋਲੂਸ਼ਨ ਨੇ ਉਹ ਕੰਡੈਂਸ ਕਰ ਦਿੱਤੇ ਇੱਕ ਥਾਂ ਦੇ ਉੱਤੇ ਔਰ ਇਹਨਾਂ ਦੀ ਕੋਸ਼ਿਸ਼ ਸੀ ਕਿ ਇਹ ਰੈਜ਼ੋਲੂਸ਼ਨ ਹੀ ਵਾਪਸ ਹੋ ਜਾਣ ਔਰ ਇਸ ਗੱਲ ਦੇ ਉੱਤੇ ਕਿ ਵੀ ਇਹਨੂੰ ਜਦੋਂ ਮੋਦੀ ਆ ਕੇ ਚਲਾ ਜਾਂਦਾ ਹੈ ਮਾਰਚ ਦੇ ਐਂਡ ਦੇ ਵਿੱਚ ਹੋਏ, ਲੇਕਿਨ ਫਿਰ ਵੀ ਇਸ ਤੇ ਜਦੋਂ ਵੋਟਿੰਗ ਹੋਈ 271 ਮੈਂਬਰਾਂ ਨੇ ਤਾਂ ਕਿਹਾ ਕਿ ਕੋਈ ਗੱਲ ਨਹੀਂ ਮਾਰਚ ਦੇ ਵਿੱਚ ਕਰ ਲੈਣੇ। 199 ਮੈਂਬਰ ਬਜ਼ਿੱਦ ਸੀ ਕਿ ਇਹਦੀ ਅੱਜ ਹੀ ਇਸ ਦੇ ਉੱਤੇ ਵਿਚਾਰ ਹੋਣੀ ਚਾਹੀਦੀ ਹੈ। ਸੋ ਅਲਟੀਮੇਟਲੀ ਮੈਜੋਰਟੀ 271 ਹੈ, ਉਹ ਮਾਰਚ ਦੇ ਐਂਡ ਤੱਕ ਚਲੀ ਗਈ, ਪਰ ਉਹ ਪੰਜੋਂ ਹੀ ਰੈਜ਼ੋਲੂਸ਼ਨਸ ਇੱਕ ਥਾਂ ਕੰਡੈਂਸ ਹੋਏ ਨੇ ਔਰ ਇਹਦੇ ਬਾਵਜੂਦ ਕਿ ਇੰਡੀਆ ਨੇ ਇੰਟੈਂਸ ਲੌਬੀ ਕੀਤੀ ਹੋਏਗੀ 199 ਮੈਂਬਰ ਜਿਹੜੇ ਨੇ ਯੂਰਪੀਅਨ ਪਾਰਲੀਮੈਂਟ ਦੇ ਉਹ ਬਜ਼ਿੱਦ ਸੀ ਕਿ ਅੱਜ ਹੀ ਇਹ ਗੱਲਬਾਤ ਹੋਏ ਔਰ ਜੁਆਇੰਟ ਮੋਸ਼ਨ ਜਿਹੜਾ ਹੈ ਉਹ CAA ਦੇ ਖਿਲਾਫ ਜਿਹੜਾ ਹੈ ਉਹ ਸਿਰਫ ਜਦੋਂ ਇੱਥੇ ਬਰੀਫਿੰਗ ਹੋ ਰਹੀ ਸੀ ਕੈਪੀਟਲ ਹਿੱਲ ਤੇ
ਉਸ ਤੋਂ ਨੈਕਸਟ ਡੇ ਜਿਹੜਾ ਇਹ ਲਾਈਨ ਆਈ ਔਰ ਇਹ ਜਿਹੜਾ ਹੁਣ 5 ਡਿਫਰੈਂਟ ਰੈਜ਼ੋਲੂਸ਼ਨ ਫਾਈਲ ਕੀਤੇ ਸੀ ਉਹਨਾਂ ਨੂੰ ਜੋੜ ਦਿੱਤਾ ਗਿਆ ਹੈ, ਐਮਲਗਮੇਟ ਕਰ ਦਿੱਤਾ ਗਿਆ ਹੈ। ਔਰ ਇਹਦੇ 'ਚ ਜਿਹੜਾ ਇਹ ਰੈਜ਼ੋਲੂਸ਼ਨ ਹੈ ਇਹ ਸਟੇਟਸ ਦੈਟ ਵਾਈਲ the CA's goal of protecting persecuting minor groups is welcome. An effective national asylum and refugee policy should be just and holistic in nature and apply to all those in need. In the absence of this vital rider, the CAA is discriminatory in nature and dangerously divisive. ਇਹ ਜਿਹੜਾ ਰੈਜ਼ੋਲੂਸ਼ਨ ਕੰਡੈਂਸ ਕੀਤਾ ਉਹ ਇਹ ਹੈ ਕਿ ਵੀ ਠੀਕ ਹੈ, ਵੈਲਕਮ ਹੈ, ਤੁਸੀਂ ਕਿਹਾ ਕਿ ਜੀ ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼ ਤੋਂ ਮਾਈਨੋਰਿਟੀਜ਼ ਨੂੰ ਤੁਸੀਂ ਤਹਫੁਜ਼ ਦਿਓਗੇ, ਪਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇਸ ਤਰ੍ਹਾਂ ਸੋਚਣਾ ਇਹ ਡਿਸਕ੍ਰਿਮੀਨੇਟਰੀ ਹੈ ਔਰ ਇਹ ਬਿਹਤਰ ਹੈ ਕਿ ਵੀ ਇੱਕ ਪ੍ਰੋਪਰ ਜਿਹੜਾ ਰੈਫਿਊਜੀ ਨੈਸ਼ਨਲ ਅਸਾਈਲਮ ਐਂਡ ਰੈਫਿਊਜੀ ਪਾਲਿਸੀ ਹੋਏ ਤਾਂ ਕਿ ਜਿਹੜੇ ਵੀ ਲੋੜਵੰਦ ਨੇ ਜਿਹਨਾਂ 'ਚ ਜ਼ਾਹਰ ਹੈ ਮੁਸਲਮਾਨ ਵੀ ਔਰ ਉਹਨਾਂ ਨੂੰ ਇਸ ਦੇ ਥੱਲੇ ਜਿਹੜਾ ਹੈ ਉਹ ਤਹਫੁਜ਼ ਦਿੱਤਾ ਜਾਏ। ਅਦਰਵਾਈਜ਼ ਇਹ ਵਿਤਕਰੇ ਵਾਲਾ, ਡਿਸਕ੍ਰਿਮੀਨੇਟਰੀ ਇਨ ਨੇਚਰ ਐਂਡ ਡੇਂਜਰਸਲੀ ਡਿਵਾਈਸਿਵ ਔਰ ਇੱਕ ਖਤਰਨਾਕ ਅੰਦਾਜ਼ ਦੇ ਵਿੱਚ ਇਹ ਜਿਹੜਾ ਆਪਸ 'ਚ ਡਿਵਾਈਡ ਕਰਨ ਵਾਲਾ ਹੋਏਗਾ। ਔਰ ਇਸ ਸਾਰੇ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਇਹ ਇੱਕ ਬੜੀ ਵੱਡੀ ਗੱਲ ਹੈ ਕਿ ਭਾਰਤ ਦੇ ਖਿਲਾਫ ਇਸ ਲੈਵਲ ਦਾ PR ਹੋ ਰਿਹਾ। ਲੇਕਿਨ ਵਿਦਨ ਕੰਟਰੀ ਕੀ ਚੱਲ ਰਿਹਾ ਹੈ? ਕਰਨਾਟਕਾ ਦੇ ਵਿੱਚ 4ਥੀ ਕਲਾਸ ਦੇ ਬੱਚਿਆਂ ਨੇ ਇੱਕ ਨਾਟਕ ਖੇਡਿਆ ਆਪਣੇ ਸਕੂਲ ਦੇ ਫੰਕਸ਼ਨ 'ਚ, ਜਿਹਦੇ 'ਚ ਉਹਨਾਂ ਨੇ ਇਹ ਦੱਸਿਆ ਕਿ ਜਿਹੜਾ CAA ਹੈ ਇਹ ਜੇ ਲਾਗੂ ਹੋਇਆ ਤੇ ਇਹਦੇ ਕੀ ਪ੍ਰਭਾਵ ਹੋਣਗੇ। ਔਰ ਹੁਣ 4ਥੀ ਕਲਾਸ ਦਾ ਬੱਚਾ ਤਾਂ ਜੇ 5 ਸਾਲ ਦਾ ਬੱਚਾ ਵੀ ਅਸੀਂ ਮੰਨੀਏ 9 ਸਾਲ ਦਾ ਹੋਏਗਾ। ਹੁਣ ਕਰਨਾਟਕਾ ਸਰਕਾਰ ਨੇ ਜਿਹੜਾ ਬੱਚਿਆਂ ਨੇ ਨਾਟਕ ਖੇਡਿਆ ਉਹਨਾਂ ਦੇ ਖਿਲਾਫ ਦੇਸ਼ ਧਰੋਹ ਦਾ ਕੇਸ ਰਜਿਸਟਰ ਕਰ ਲਿਆ। ਹੁਣ 9 ਸਾਲ ਦੇ ਬੱਚੇ ਜਿਹੜੇ ਨੇ ਉਹ ਦੇਸ਼ ਧਰੋਹੀ ਨੇ ਔਰ ਉਹ ਇੱਕ ਕਰਨਾਟਕਾ ਪੁਲਿਸ ਨੇ ਨਾਲ ਦੀ ਨਾਲ ਉਹਨਾਂ ਨੇ ਬੱਚਿਆਂ ਦੇ ਖਿਲਾਫ ਵੀ ਔਰ ਜਿਹੜੀ ਐਡਮਿਨਿਸਟ੍ਰੇਟਿਵ ਟੀਮ ਜਾਂ ਉਹਨਾਂ ਦੇ ਖਿਲਾਫ ਵੀ ਜਿਹੜਾ ਦੇਸ਼ ਧਰੋਹ ਦਾ ਕੇਸ ਰਜਿਸਟਰ ਕੀਤਾ। ਇੰਡੀਅਨ ਐਕਸਪ੍ਰੈਸ ਦੀ ਇਹ ਖਬਰ ਹੈ ਕਿ ਨੀਲੇਸ਼ ਰਕਸ਼ਯਾਨ ਨਾਮ ਦਾ ਇੱਕ ਵਿਅਕਤੀ ਨੇ ਸ਼ਿਕਾਇਤ ਕੀਤੀ ਔਰ ਇੰਡੀਅਨ ਪੈਨਲ ਕੋਡ ਦੀ ਧਾਰਾ 124A ਤੇ 504 ਦੇ ਤਹਿਤ ਕੇਸ ਦਰਜ ਕੀਤਾ ਗਿਆ ਔਰ ਸਕੂਲ ਵਾਲਿਆਂ ਨੇ ਕਿਹਾ ਜੀ ਹਾਂ ਇਹ ਨਾਟਕ ਖੇਡਿਆ ਗਿਆ ਸੀ ਔਰ ਇਸ ਦੇ ਲਈ ਜਿਹੜਾ ਇਹ ਕੇਸ ਰਜਿਸਟਰ ਹੋਣਾ ਬੜਾ ਜ਼ਰੂਰੀ ਹੈ ਕਿਉਂਕਿ ਦੇਸ਼ ਧਰੋਹੀ ਨੇ। ਹੁਣ 9 ਸਾਲ ਦੇ ਬੱਚੇ ਜਿਹੜੇ ਨੇ ਉਹ ਦੇਸ਼ ਧਰੋਹੀ ਨੇ। ਇਹਦੇ 'ਚ ਅਸੀਂ ਦੇਖ ਰਹੇ ਹਾਂ ਕਿ ਜਿੱਥੇ ਇੰਡੀਆ ਦਾ ਇਹ ਜਨਾਜ਼ਾ ਨਿਕਲ ਰਿਹਾ ਇੰਟਰਨੈਸ਼ਨਲ ਫੀਲਡ, ਉੱਥੇ ਵਾਈਟ ਹਾਊਸ ਦੇ ਨਾਲ ਇਹਨਾਂ ਨੇ ਰਾਬਤਾ ਬਣਾਇਆ ਹੋਇਆ ਹੈ ਔਰ ਇਹ ਮੋਦੀ ਐਂਡ ਕੰਪਨੀ ਚਾਹੁੰਦੇ ਨੇ ਕਿ ਟਰੰਪ ਜਿਹੜਾ ਫਰਵਰੀ ਦੇ ਅਖੀਰਲੇ ਦਿਨਾਂ 'ਚ 24 ਤੋਂ 26 ਫਰਵਰੀ ਤੱਕ ਦਾ ਉਹ ਟਾਈਮ ਲੱਭ ਰਹੇ ਨੇ ਕਿ ਜੇ ਟਰੰਪ ਭਾਰਤ ਆ ਜਾਏ ਤਾਂ ਫਿਰ ਇਹ ਹੋਏਗਾ। ਦੇਖੋ ਜੀ ਅਮਰੀਕਾ ਨੇ ਹੁਣ ਕਿਉਂਕਿ ਕਾਂਗਰਸ ਦਾ ਪ੍ਰੈਸ਼ਰ ਬਣ ਰਿਹਾ, ਬਰੀਫਿੰਗਸ ਨੇ, ਸੋ ਉਹ ਉਹਨੂੰ ਸੱਦਣ ਦੇ ਆਰ 'ਚ ਨੇ। ਇਸੇ ਤਰ੍ਹਾਂ ਨਤੀਸ਼ ਕੁਮਾਰ ਜਿਹੜਾ ਜਿਹਦੀ ਮੇਰੇ ਮਨ 'ਚ ਵੀ ਥੋੜ੍ਹੀ ਬਹੁਤ ਇੱਜ਼ਤ ਸੀ, ਖਾਸ ਤੌਰ 'ਤੇ ਜਦੋਂ 10ਵੇਂ ਪਾਤਸ਼ਾਹ ਦਾ 350 ਸਾਲਾ ਪ੍ਰਕਾਸ਼ ਪੁਰਬ ਪਟਨਾ ਸਾਹਿਬ 'ਚ ਹੋਇਆ, ਜਿਵੇਂ ਪ੍ਰਬੰਧ ਹੋਏ ਜਾਂ ਹਿਊਮਿਲਿਟੀ, ਪਰ ਇਹ ਜਿਹੜੀ ਗੱਦੀ ਹੈ ਔਰ ਇਹ ਅਸੀਂ ਬਚਪਨ 'ਚ ਸੁਣਦੇ ਹੁੰਦੇ ਸੀ ਕਿ ਸਾਰੇ ਨਸ਼ੇ ਮਾੜੇ ਨੇ, ਸ਼ਰਾਬ ਦਾ ਵੀ ਔਰ ਅਫੀਮ ਦਾ ਵੀ, ਪੋਸਤ ਦਾ ਵੀ, ਔਰ ਪਰ ਸਭ ਤੋਂ ਮਾੜਾ ਨਸ਼ਾ ਜਿਹੜਾ ਹੈ ਉਹ ਕੁਰਸੀ ਦਾ ਹੈ। ਔਰ ਉਹਦੇ 'ਚ ਪਹਿਲਾਂ ਤਾਂ ਹੁੰਦਾ ਸੀ ਕਿ ਜਿਹੜਾ ਕੁਰਸੀ ਤੇ ਬਹਿੰਦਾ ਹੈ ਉਹ ਅੱਖੋਂ ਅੰਨਾ ਹੋ ਜਾਂਦਾ ਤੇ ਕੰਨੋਂ ਬੋਲਾ ਹੋ ਜਾਂਦਾ ਕਿਉਂਕਿ ਉਹਨੂੰ ਇਕਤਦਾਰ ਦਾ ਜਾਂ ਇੰਨਾ ਹੁੰਦਾ। ਔਰ ਮੈਂ ਇਹ ਦੇਖ ਰਿਹਾ ਕਿ ਵੀ ਇਹੀ ਨਤੀਸ਼ ਕੁਮਾਰ, ਇਹ ਲਾਲੂ ਯਾਦਵ, ਮੁਲਾਇਮ ਸਿੰਘ ਯਾਦਵ, ਇਹ ਸਾਰੇ ਉਸ ਸਕੂਲ ਆਫ ਥਾਟ ਨੂੰ ਬਿਲੋਂਗ ਕਰਦੇ ਸੀ। ਰਾਮ ਮਨੋਹਰ ਲੋਹੀਆ ਸੋਸ਼ਲਿਸਟ, ਬਰਾਬਰੀ ਦੀ ਗੱਲ ਔਰ ਅਗੇਂਸਟ ਟੋਟਲੀ। ਔਰ ਇਹ ਧਿਰਾਂ ਜਿਹੜਾ ਰਿਲੀਜੀਅਸ ਪਾਰਟੀਜ਼, BJP ਜਿਹੜੀ ਤਾਂ ਬਾਅਦ ਭਾਰਤੀ ਜਨ ਸੰਘ, ਇਹਨਾਂ ਦੇ ਖਿਲਾਫ ਖੁੱਲ੍ਹ ਕੇ ਲਾਈਨ ਲੈਣ ਵਾਲੇ ਸੀ ਰਾਮ ਮਨੋਹਰ ਲੋਹੀਆ। ਔਰ ਇਹ ਵੀ ਜਿਹੜਾ ਨਤੀਸ਼ ਕੁਮਾਰ ਦੀ ਪੋਲੀਟਿਕਸ 'ਚ ਪਾਵਰ 'ਚ ਵੀ ਉਦੋਂ ਹੀ ਆਇਆ ਹੈ। ਇੱਕ ਹਾਲਾਂਕਿ ਇਹਦਾ ਆਪਣਾ ਸੰਬੰਧ OBC ਨਾਲ ਹੈ, ਅਦਰ ਬੈਕਵਰਡ ਕਲਾਸ, ਮੁਸਲਮਾਨ ਹਮੇਸ਼ਾ ਸਪੋਰਟ ਕਰਦੇ ਰਹੇ, ਪਰ ਇਹ ਅੱਖਾਂ ਬੰਦ ਕੀਤੀਆਂ ਹੋਈਆਂ ਨੇ। ਹੁਣ ਦਿੱਲੀ ਦੇ ਵਿੱਚ ਅਕਾਲੀ ਤਾਂ BJP ਨੇ ਬਾਹਰ ਕੱਢ ਦਿੱਤੇ, ਲੇਕਿਨ ਇਹਦੀ ਪਾਰਟੀ ਦੇ ਨਾਲ ਜਿਹੜਾ ਉਹ ਸਮਝੌਤਾ ਹੈ, ਸੀਟਾਂ ਵੀ ਛੱਡੀਆਂ ਨੇ। ਉਹਦੀ ਪਾਰਟੀ ਦੇ 2 ਪ੍ਰੋਮੀਨੈਂਟ ਬੰਦੇ, ਉਹਨਾਂ ਦੇ ਵਿੱਚ ਇੱਕ ਵਾਈਸ ਪ੍ਰੈਜ਼ੀਡੈਂਟ ਨੈਸ਼ਨਲ ਲੈਵਲ ਦਾ, ਇੱਕ ਜਨਰਲ ਸੈਕਟਰੀ, ਜਿਨ੍ਹਾਂ ਨੇ ਕਿਹਾ ਵੀ ਇਹ ਤੁਸੀਂ ਕਿਉਂਕਿ ਨਤੀਸ਼ ਕੁਮਾਰ ਦੀ ਪਾਰਟੀ ਨੇ ਰਾਜ ਸਭਾ 'ਚ ਵੀ ਲੋਕ ਸਭਾ 'ਚ ਵੀ CAA ਦੀ ਮਦਦ ਕੀਤੀ ਹੈ,
ਉਹਨਾਂ ਦੋਨਾਂ ਨੂੰ ਕੱਢ ਕੇ ਪਾਰਟੀ ਤੋਂ ਬਾਹਰ ਮਾਰਿਆ ਔਰ ਅੱਖਾਂ 'ਚੋਂ ਕੀ ਕਹਿੰਦੇ ਨੇ ਕਿ ਵੀ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਂਗ ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਬੀਜੇਪੀ ਨੂੰ ਕਿਹਾ ਕਿ ਜਿਹੜਾ ਤੁਸੀਂ NPR ਬਣਾਉਣਾ ਹੈ, ਨੈਸ਼ਨਲ ਪਾਪੂਲੇਸ਼ਨ ਰਜਿਸਟਰ, ਉਹਦੇ 'ਚ ਜਿਹੜਾ ਮਾਪਿਓ ਦੇ ਜਨਮ ਦਾ ਖਾਨਾ ਹੈ ਉਹ ਬਾਹਰ ਕੱਢ ਦਿਓ। ਸੋ ਇਹ ਇਸ ਲੈਵਲ ਦੇ ਉੱਤੇ ਜਦੋਂ ਇੱਕ ਹਿੰਦੂਤਵਾ ਦਾ ਰੱਥ ਚਾਰ ਚਫੇਰੇ ਘੁੰਮ ਰਿਹਾ ਤੇ ਬਾਕੀ ਕੀ ਡਿਵੈਲਪਮੈਂਟਸ ਹੋ ਰਹੀਆਂ ਨੇ ਇੱਥੇ ਤਾਂ ਅਸੀਂ ਦੱਸਿਆ ਵੀ ਕਾਂਗਰੈਸ਼ਨਲ ਬਰੀਫਿੰਗ ਹੈ, ਯੂਰਪੀਅਨ ਪਾਰਲੀਮੈਂਟ ਦੇ ਵਿੱਚ ਵੀ ਜਿਹੜੇ ਨੇ ਉਹ ਮਤੇ ਆਏ ਨੇ। ਔਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਵੀ ਪਿਛਲੇ ਦਿਨਾਂ 'ਚ ਮੇਰੀ ਦਿੱਲੀ ਕਿਸੇ ਨਾਲ ਗੱਲ ਹੋ ਰਹੀ ਸੀ, ਉਹ ਮੈਨੂੰ ਕਹਿਣ ਲੱਗੇ ਜੀ ਇਹਨਾਂ ਨੇ ਸੁਪਰੀਮ ਕੋਰਟ ਵੀ ਹੁਣ ਕਾਬੂ ਕਰ ਲਿਆ ਕਿ ਵੀ ਜਿਹੜਾ ਮਾੜਾ ਮੋਟਾ ਰੰਜਨ ਗੋਗੋਈ ਸੀ ਉਹ ਵੀ ਅਖੀਰਲੇ ਦਿਨਾਂ 'ਚ ਜਾਂਦਾ ਵੀ ਉਹ ਬਾਬਰੀ ਮਸਜਿਦ ਦਾ ਕੇਸ ਇਹਨਾਂ ਦੇ ਹੱਕ 'ਚ ਕਰਕੇ ਗਿਆ, ਇਹਨਾਂ ਨੂੰ ਦੇ ਗਿਆ। ਪਰ ਉਹ ਕਹਿੰਦਾ ਫਿਰ ਵੀ ਉਹ ਕਿਤੇ ਨਾ ਕਿਤੇ ਲਾਅ ਦੇ ਥੱਲੇ ਸੀ। ਉਹਨੇ ਕਿਹਾ ਜੀ ਹੁਣ ਤਾਂ ਇਹ ਬਿਲਕੁਲ ਜੋ ਮੋਦੀ ਚਾਹੁੰਦਾ ਉਸ ਕਿਸਮ ਦਾ ਹੀ ਫੈਸਲਾ ਇਹ ਦੇ ਰਹੇ ਨੇ। ਔਰ ਕੱਲ੍ਹ ਦੀ ਇਹ ਖਬਰ ਸੀ ਕਿ ਕਿਵੇਂ 2002 ਦੇ ਵਿੱਚ 17-18 ਸਾਲ ਪਹਿਲਾਂ ਜਿਹੜਾ ਗੋਦਰਾ ਕਾਂਡ ਦੀ ਆੜ ਦੇ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਮੋਦੀ ਔਰ ਅਮਿਤ ਸ਼ਾਹ ਨੇ ਕੀਤੀ, ਉਹਦੇ 'ਚ 17 ਬੰਦੇ ਜਿਨ੍ਹਾਂ ਨੇ 33 ਮੁਸਲਮਾਨ ਸਰਦਾਰਪੁਰਾ ਵਿਲੇਜ ਦੇ ਵਿੱਚ ਮਾਰੇ ਸੀ, ਉਹ ਜੇਲ੍ਹ ਦੇ ਅੰਦਰ ਬੰਦ ਸੀ। ਔਰ ਸੁਪਰੀਮ ਕੋਰਟ ਨੇ ਕੱਲ੍ਹ ਇਹ 17 ਦੇ 17 ਹਿੰਦੂ ਕਾਤਲਾਂ ਦੀ ਜਿਨ੍ਹਾਂ ਨੇ ਮੁਸਲਮਾਨਾਂ ਦਾ ਜਿਹੜਾ ਹੈ ਉਹ ਖੂਨ ਕੀਤਾ 33 ਮੁਸਲਮਾਨਾਂ ਦਾ, ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਔਰ ਨਾਲ ਦੀ ਨਾਲ ਸੁਪਰੀਮ ਕੋਰਟ ਨੇ ਇਹ ਕਿਹਾ ਭਾਵੇਂ ਪਾਬੰਦੀ ਲਾਈ ਕਿ ਵੀ ਇਹ ਜਿਹੜਾ ਹੈ ਉੱਥੇ ਗੁਜਰਾਤ ਦੇ ਵਿੱਚ ਨਹੀਂ ਜਾਣਗੇ, ਪਰ ਉਹਨਾਂ ਨੇ ਇੰਦੌਰ ਔਰ ਜਬਲਪੁਰ ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਰੱਖੋ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਐਡਮਿਨਿਸਟ੍ਰੇਸ਼ਨ ਜਿਹੜਾ ਹੈ ਉਹ ਇਹਨਾਂ ਨੂੰ ਕੰਮ ਵੀ ਲੱਭ ਕੇ ਦੇ ਔਰ ਇਹਨਾਂ ਨੂੰ ਸਪੈਸ਼ਲ ਭੱਤਾ ਦੇ ਤਾਂ ਕਿ ਇਹਨਾਂ ਦਾ ਗੁਜ਼ਾਰਾ ਹੋਏ। ਸੋ ਇਹ ਹੁਣ 17 ਸਾਲ ਬਾਅਦ ਐਸਾ ਇਹਨਾਂ ਨੂੰ ਕੀ ਸੁਝਿਆ ਸੁਪਰੀਮ ਕੋਰਟ ਨੂੰ ਕਿ ਵੀ ਜਿਹੜੇ ਬੰਦੇ ਹੁਣ ਤੱਕ ਫਾਂਸੀ ਤੇ ਲਟਕਾਏ ਜਾਣੇ ਚਾਹੀਦੇ ਸੀ ਔਰ ਕਨਵਿਕਟਡ ਨੇ ਔਰ ਉਹਨਾਂ ਨੂੰ ਬਾਹਰ ਕੱਢਣਾ ਔਰ ਉਹਨਾਂ ਦੇ ਭੱਤੇ ਦਾ ਪ੍ਰਬੰਧ ਵੀ। ਸੋ ਜਿਹੜੇ ਸੱਜਣ ਨੇ ਕਿਹਾ ਸੀ 2-3 ਦਿਨ ਪਹਿਲੇ ਕਿ ਜੀ ਸੁਪਰੀਮ ਕੋਰਟ ਇਹਨਾਂ ਨੇ ਕਾਬੂ ਕਰ ਲਿਆ, ਗੱਲ ਉਸੇ ਲਾਈਨ ਤੇ ਜਾ ਰਹੀ ਹੈ। ਪਰ ਹਾਲ ਇਹਨਾਂ ਦਾ ਆਪਣਾ ਕੀ ਚੱਲ ਰਿਹਾ ਹੈ, ਇਹ ਖਬਰ ਪਿਛਲੇ ਦਿਨਾਂ 'ਚ CRPF ਦੇ ਹਵਾਲੇ ਨਾਲ ਆਈ ਸੀ ਕਿ ਉਹਨਾਂ ਦੇ ਡਿਪਾਰਟਮੈਂਟ ਦੇ ਕੋਲ ਵੀ ਜਿਹੜਾ 3 ਲੱਖ ਬੰਦਾ ਇਹਨਾਂ ਦਾ CRPF ਦਾ ਹੈ ਕਸ਼ਮੀਰ ਦੇ ਵਿੱਚ, ਉਹਨਾਂ ਦੀਆਂ ਤਨਖਾਹਾਂ ਨਹੀਂ ਮਿਲੀਆਂ। ਔਰ ਅੱਜ ਇੱਕ ਖਬਰ ਇੱਕ ਇਹਨਾਂ ਦੀ ਹੋਰ ਬੜੀ ਪਾਵਰਫੁਲ ਫੋਰਸ ਇਹਨਾਂ ਨੇ ਸਸ਼ਸਤਰ ਸੀਮਾ ਬਲ SSB ਉਹਨੂੰ ਕਹਿੰਦੇ ਨੇ, ਇਹ CRPF ਦੇ ਪੈਟਰਨ ਤੇ ਹੀ ਆਲਮੋਸਟ ਫੌਜ ਵਾਂਗ ਹੀ ਨੇ, ਬਾਰਡਰ ਨੂੰ ਡਿਫੈਂਡ ਕਰਦੀਆਂ। ਔਰ ਇਹ ਜਿਹੜਾ ਸੀਮਾ ਸੁਰੱਖਿਆ ਬਲ ਹੈ ਇਹ ਨੇਪਾਲ ਦੇ ਨਾਲ ਚਾਈਨਾ ਦੇ ਨਾਲ ਇਸ ਬਾਰਡਰ ਨੂੰ, ਔਰ ਇਹ ਖਬਰ ਹੈ ਇਨ ਮੋਦੀਜ਼ ਇੰਡੀਆ ਸਸ਼ਸਤਰ ਸੀਮਾ ਬਲ ਬੇਅਰਲੀ ਹੈਜ਼ ਮਨੀ ਟੂ ਪੇ ਜਨਵਰੀ ਐਂਡ ਫੈਬਰੂਰੀ ਸੈਲਰੀਜ਼, ਕਿ ਉਹਨਾਂ ਦੀਆਂ ਜਨਵਰੀ ਤੇ ਫਰਵਰੀ ਦੀਆਂ ਤਨਖਾਹਾਂ ਦੇਣ ਦੇ ਲਈ ਪੈਸੇ ਨਹੀਂ ਨੇ। ਦਾ ਸਸ਼ਸਤਰ ਸੀਮਾ ਬਲ whose 94,261 personnel guard the 2,450 kilometer long border with Nepal and Bhutan has told its formations that it has hardly sufficient money to pay salaries in January and February, the Telegraph reported. An internal communication of SSB has cited paucity of funds to deny release of the Jawans allowances, even children's education allowance and leave travel concession. This unveils the true face of the government that uses the phrase national security at the drop of the hat. ਕਿ ਵੀ ਥਾਂ ਥਾਂ ਇਹ ਨੈਸ਼ਨਲ ਸਿਕਿਉਰਿਟੀ ਦੇ ਨਾਂ ਥੱਲੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ, ਲੁੱਟ ਰਹੇ ਨੇ, ਗੁੰਮਰਾਹ ਕਰਦੇ ਨੇ। ਲੇਕਿਨ ਜਿਹੜੇ ਸਿਕਿਉਰਿਟੀ ਕਰਨ ਵਾਲੇ ਨੇ 94,261 ਬੰਦੇ ਨੇ ਜਿਹੜੇ ਭਾਰਤ ਦਾ ਬਾਰਡਰ ਨੇਪਾਲ ਔਰ ਭੂਟਾਨ ਦੇ ਨਾਲ ਜਿਹੜਾ ਲੱਗਦਾ ਹੈ ਉਹਨੂੰ ਗਾਰਡ ਕਰ ਰਹੇ ਨੇ 2,450 ਕਿਲੋਮੀਟਰ ਬਾਰਡਰ। ਔਰ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ ਜਨਵਰੀ ਫਰਵਰੀ ਦੀਆਂ ਤੁਹਾਡੀਆਂ ਤਨਖਾਹਾਂ ਦੇ ਲਈ। ਔਰ ਇਸ ਸਾਰੇ ਦੇ ਵਿੱਚ ਅੱਗੇ ਉਹਨਾਂ ਦੀ ਪੂਰੀ ਸਰਕੂਲਰ ਦੀ ਡੀਟੇਲ ਹੈ। ਔਰ ਉਹਨਾਂ ਨੇ ਕਿਹਾ ਵੀ ਇਹ ਸੀਮਾ ਸੁਰੱਖਿਆ ਬਲ ਨਾਲ ਇਹ ਹੋਇਆ। ਲਾਸਟ ਸਪਟੈਂਬਰ ਦਾ CRPF had told its 3 lakh personnel they would not be paid their monthly ration allowance of rupees 3,600 because the Home Ministry had ignored reminders for the funds. After the Telegraph reported the matter, a controversy break out and the Home Ministry released the money in October. उन्होंने कहा जी इसी तरह CRPF सेंट्रल रिजर्व पुलिस फोर्स
ਉਹਦੇ 3 ਲੱਖ ਮੁਲਾਜ਼ਮਾਂ ਨੂੰ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਤੁਹਾਨੂੰ ਅਸੀਂ ਰਾਸ਼ਨ ਅਲਾਉਂਸ ਦਿੰਦੇ ਹਾਂ ਜੀ 3600 ਰੁਪਈਆ ਉਹ ਅਸੀਂ ਨਹੀਂ ਦੇ ਫੰਡ ਨਹੀਂ ਹੈਗੇ, ਉਹ ਜਦੋਂ ਖਬਰ ਲੱਗੀ ਫਿਰ ਉਹ ਜਾ ਕੇ ਉਹਨਾਂ ਨੇ ਰਿਲੀਜ਼ ਕੀਤਾ। ਸੋ ਜਦੋਂ ਬਹੁਤ ਵਾਰੀ ਸਾਡੇ ਇੱਕ ਦੋ ਦਰਸ਼ਕਾਂ ਨੇ ਪੁੱਛਿਆ ਵੀ ਹੈ ਕਿ ਜੀ ਤੁਸੀਂ ਇਹ ਕਹਿ ਰਹੇ ਹੋ ਕਿ ਭਾਰਤ ਜਿਹੜਾ ਹੈ ਇਹ ਸੋਵੀਅਤ ਯੂਨੀਅਨ ਤੇ ਯੂਗੋਸਲਾਵੀਆ ਵਾਂਗ ਟੁੱਟਣ ਜਾ ਰਿਹਾ ਹੈ, ਟੁਕੜੇ ਟੁਕੜੇ ਹੋਏਗਾ, ਜੀ ਵੀ ਇੰਨਾ ਪਾਵਰਫੁਲ, ਇੰਨੀ 2 ਮਿਲੀਅਨ ਫੌਜ, ਇੰਨੀ ਫਲਾਣਾ ਉਹਨਾਂ ਦੀ ਇੰਨਾ ਵੱਡਾ ਨੰਬਰ ਇੰਸਟੀਟਿਊਸ਼ਨਸ ਕਿਵੇਂ ਟੁੱਟੇਗਾ? ਇਹ ਨੇ ਟੁੱਟਣ ਦੀਆਂ ਨਿਸ਼ਾਨੀਆਂ। ਬਿਲਕੁਲ। ਕਿਉਂਕਿ ਜਿਹੜਾ ਜਦੋਂ ਅਸੀਂ ਸੋਵੀਅਤ ਯੂਨੀਅਨ ਦੀ ਗੱਲ ਕਰੀਏ, ਕੋਈ ਛੋਟਾ ਮੁਲਕ ਨਹੀਂ ਸੀ। ਦੁਨੀਆ ਦੇ 70-80 ਮੁਲਕ ਜਿਹੜੇ ਨੇ ਉਹ ਉਹਨਾਂ ਦੇ ਬਲਾਕ ਦੇ ਵਿੱਚ ਸੀ। ਸਾਇੰਸ ਟੈਕਨੋਲੋਜੀ ਦੇ ਉੱਤੇ ਟੌਪ ਦੇ ਉੱਤੇ ਸੀ। ਸਭ ਤੋਂ ਪਹਿਲਾਂ ਸਪੇਸ ਦੇ ਵਿੱਚ ਟੈਕਨੋਲੋਜੀ ਸੋਵੀਅਤ ਯੂਨੀਅਨ ਦੀ ਇਸ ਲੈਵਲ ਦੀ ਸੀ। ਸਭ ਤੋਂ ਪਹਿਲਾਂ ਸਪੇਸ 'ਚ ਪਹਿਲਾ ਬੰਦਾ ਯੂਰੀ ਗਾਗਰਿਨ ਸੋਵੀਅਤ ਯੂਨੀਅਨ ਨੇ ਭੇਜਿਆ ਸੀ। ਨਿਊਕਲੀਅਰ ਪਾਵਰ ਜਿਨ੍ਹਾਂ ਦੇ ਕੋਲ ਹਜ਼ਾਰਾਂ ਦੀ ਗਿਣਤੀ ਨਿਊਕਲੀਅਰ ਵਾਰਹੈਡ ਸੀ। ਦੁਨੀਆ ਦੀ ਸਟਰੋਂਗੈਸਟ ਔਰ ਸਭ ਤੋਂ ਵੱਡੇ ਨੰਬਰ ਵਾਲੀ ਚੀਨ ਤੋਂ ਬਾਅਦ ਆਰਮੀ, ਜਿਹਨੂੰ ਰੈੱਡ ਆਰਮੀ ਕਹਿੰਦੇ ਸੀ, ਜਿਨ੍ਹਾਂ ਦੇ ਨਾਂ ਤੋਂ ਜਿਹੜੇ ਨੇ ਉਹ ਛੋਟੇ ਮੁਲਕ ਕੰਬਦੇ ਸੀ। ਔਰ ਰੈੱਡ ਆਰਮੀ ਬਿਨਾਂ ਰੋਕ ਟੋਕ ਚੈਕੋਸਲੋਵਾਕੀਆ ਫਤਿਹ ਕਰ ਲਿਆ, ਹੰਗਰੀ ਕਰ ਲਿਆ, ਪੋਲੈਂਡ ਕਰ ਲਿਆ, 1979 ਦੇ ਵਿੱਚ ਅਫਗਾਨਿਸਤਾਨ 'ਚ ਜਾ ਵੜੇ ਸੀ। ਕਦੇ ਕੋਈ ਸੋਚ ਵੀ ਨਹੀਂ ਸੀ ਸਕਦਾ। ਔਰ ਇਹੀ ਸੋਵੀਅਤ ਯੂਨੀਅਨ ਸੀ ਜਿਨ੍ਹਾਂ ਦੀ ਇੰਟੈਲੀਜੈਂਸ ਏਜੰਸੀ KGB ਇੰਨੀ ਪਾਵਰਫੁਲ ਏਜੰਸੀ ਸੀ। ਬਾਰਬਰਾ ਕ੍ਰੋਸੈਟ ਨਿਊਯਾਰਕ ਟਾਈਮਸ ਦੀ ਬਿਊਰੋ ਚੀਫ ਰਹੀ ਹੈ। ਉਹਨੇ ਰਿਟਾਇਰਮੈਂਟ ਤੋਂ ਬਾਅਦ ਕਿਤਾਬ ਲਿਖੀ ਇੰਡੀਆ ਇਨ 21st ਸੈਂਚੁਰੀ। ਉਹਦੇ 'ਚ ਉਹਨੇ ਇੱਕ ਥਾਂ ਲਿਖਿਆ, ਉਹਨੇ ਕਿਹਾ ਕਿ ਵੀ 1980ਵਿਆਂ ਦੇ ਵਿੱਚ ਜਿੰਨੇ ਮਿਡਲ ਈਸਟ ਦੀਆਂ ਕੰਟਰੀਜ਼ ਦੇ ਖੁਫੀਆ ਆਪਰੇਸ਼ਨ ਰਨ ਕੀਤੇ ਜਾਂਦੇ ਸੀ ਸੋਵੀਅਤ ਯੂਨੀਅਨ ਵੱਲੋਂ, ਉਹਨਾਂ ਦਾ ਹੈੱਡਕੁਆਰਟਰ ਦਿੱਲੀ ਸੀ। ਸੋ ਜੂਨ 84 ਦਾ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੈ, ਉਸ ਦੇ ਵਿੱਚ KGB ਔਰ ਇੰਡੀਅਨ ਇੰਟੈਲੀਜੈਂਸ ਔਰ ਸੋਵੀਅਤ ਯੂਨੀਅਨ ਦੇ ਜਿਹੜੇ ਮਿਲਟਰੀ ਐਡਵਾਈਜ਼ਰ ਉਹ ਸਾਰੇ ਇਨਵੋਲਵ ਸੀ। ਇਸ ਲਈ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜਾ ਵੈਲਕਮ ਕੀਤਾ ਸੀ ਸੋਵੀਅਤ ਯੂਨੀਅਨ ਨੇ, ਇਹਨਾਂ ਦਾ ਜਿਹੜਾ ਆਫੀਸ਼ੀਅਲ ਕਮਿਊਨਿਸਟ ਪਾਰਟੀ ਦਾ ਅਖਬਾਰ ਸੀ, ਪ੍ਰਵਦਾ ਉਹਦਾ ਨਾਂ ਸੀ, ਮਾਸਕੋ ਤੋਂ ਛਪਦਾ ਸੀ, ਔਰ ਉਹਦੇ 'ਚ ਵੈਲਕਮ ਕੀਤਾ ਗਿਆ। ਸੋ ਇੰਨੀ ਪਾਵਰਫੁਲ ਕੰਟਰੀ ਅਮਰੀਕਾ ਔਰ ਸੋਵੀਅਤ ਯੂਨੀਅਨ ਦੋ ਪੈਰਲਲ ਜਿਹੜੇ ਨੇ ਉਹ ਪੋਲ ਸੀ ਜਿਨ੍ਹਾਂ ਨਾਲ ਨੇ ਦੁਨੀਆ ਨੂੰ ਵੰਡਿਆ ਹੋਇਆ ਸੀ। ਕਿਵੇਂ ਟੁੱਟਿਆ? ਕੋਈ ਉਹਨੂੰ ਇਹ ਨਹੀਂ। ਜਦੋਂ ਤੁਸੀਂ ਇਸ ਕਦਰ ਆਪਣੀ ਫੌਜ ਔਰ ਖਰਚੇ ਵਧਾਉਂਦੇ ਹੋ ਔਰ ਲੋਕਾਂ ਦੇ ਵਿੱਚ ਇੱਕ ਨਿਰਾਸ਼ਤਾ ਹੁੰਦੀ ਹੈ, ਲੋਕ ਬਦਜ਼ਨ ਹੁੰਦੇ ਨੇ, ਫਿਰ ਤੁਹਾਡੀ ਇਕਨੋਮੀ ਟੁੱਟਣੀ ਸ਼ੁਰੂ ਹੁੰਦੀ। ਛੋਟੇ ਦੇਸ਼ਾਂ 'ਚ ਤਬਦੀਲੀ ਹੁੰਦੀ ਹੈ, ਕੋਈ ਫੌਜੀ ਕੂਹ ਹੋ ਜਾਏ, ਕੋਈ ਰੈਵੋਲੂਸ਼ਨ ਹੋ ਜਾਏ। ਵੱਡੇ ਦੇਸ਼ ਆਰਥਿਕ ਦਬਾਅ ਦੇ ਥੱਲੇ ਟੁੱਟਦੇ ਨੇ। ਹੁਣ ਜੇ ਬਹੁਤਿਆਂ ਨੂੰ ਲੱਗੇ ਕਿ ਜੀ ਪਤਾ ਨਹੀਂ ਉੱਥੇ ਗਾਂਧੀ ਨੇ ਅੰਗਰੇਜ਼ਾਂ ਨੂੰ ਕੱਢਤਾ ਜਾਂ ਕਿਸੇ ਨੇ ਕੱਢ, ਨਹੀਂ। ਸੈਕੰਡ ਵਰਲਡ ਵਾਰ ਦੇ ਵਿੱਚ ਬ੍ਰਿਟਨ ਬੇਸ਼ੱਕ ਜਿੱਤ ਗਏ ਉਹ ਜਰਮਨਾਂ ਔਰ ਜਾਪਾਨੀਆਂ ਤੋਂ, ਪਰ ਇੰਨੇ ਕੁ ਕਰਜ਼ਾਈ ਹੋ ਗਏ, ਫਾਈਨੈਂਸ਼ੀਅਲੀ ਇੰਨੇ ਕੁ ਵੀਕ ਹੋ ਗਏ ਕਿ ਉਹਨਾਂ ਨੇ ਅਗਲੇ 10, 12, 15 ਸਾਲਾਂ 'ਚ 60 ਮੁਲਕ ਆਜ਼ਾਦ ਕੀਤੇ। 1960 ਤੱਕ। ਫਿਰ ਇੱਕ ਤੋਂ ਬਾਅਦ ਇੱਕ ਅਫਰੀਕਾ ਹੋਏ, ਉਹ ਸਾਊਥ ਅਮਰੀਕਾ ਹੋਏ, ਉਹ ਏਸ਼ੀਆ ਹੋਏ। ਕਿਉਂਕਿ ਜਦੋਂ ਤੁਸੀਂ ਆਰਥਿਕ ਤੌਰ ਤੇ ਤੰਗਦਸਤੀ ਜਾਂ ਦਿਵਾਲੀਏ ਵੱਲ ਮੁਲਕ ਜਾਣਾ ਸ਼ੁਰੂ ਹੋ ਜਾਂਦਾ, ਫਿਰ ਤੁਸੀਂ ਕਿਸੇ ਤੇ ਗਲਬਾ ਬਣਾ ਕੇ ਨਹੀਂ ਰੱਖ ਸਕਦੇ। ਸੋ ਜੇ ਅੱਜ ਭਾਰਤ ਦਾ ਇਹ ਹਾਲ ਹੈ, ਅਜੇ ਅਸੀਂ ਦੇਖ ਰਹੇ ਹਾਂ ਕਿ ਜੀ ਇਕਨੋਮੀ ਜਾਂ ਦੂਜੀ ਕੋਈ ਆਇਲ ਪ੍ਰਾਈਸਿਸ ਬਹੁਤ ਨਹੀਂ ਚੜੇ ਔਰ ਆਲਰੇਡੀ ਭਰਿਆ ਖਜ਼ਾਨਾ ਮਿਲਿਆ ਮੋਦੀ ਐਂਡ ਕੰਪਨੀ ਨੂੰ, ਕਿਉਂਕਿ ਜਿਹੜੇ ਮਨਮੋਹਨ ਸਿੰਘ ਦੌਰ ਦੇ 10 ਸਾਲ ਸੀ ਉਹਦੇ ਵਿੱਚ ਖੁਸ਼ਹਾਲੀ, ਇਕਨੋਮਿਕਲ ਰਿਫਾਰਮਸ ਦੇ ਥੱਲੇ ਬਾਹਰਲੀ ਇਨਵੈਸਟਮੈਂਟ ਔਰ ਜਿਹੜਾ ਉਹਨਾਂ ਦੇ ਕੋਲ ਮੇਰੇ ਖਿਆਲ $150 ਬਿਲੀਅਨ ਦਾ ਫੋਰਨ ਐਕਸਚੇਂਜ ਰਿਜ਼ਰਵ ਸੀ, ਛੱਡ ਕੇ ਗਏ। ਹੁਣ ਹਾਲਾਤ ਕੀ ਚੱਲ ਰਹੇ ਨੇ ਕਿ ਵੀ ਅਦਰਵਾਈਜ਼ ਕੋਈ ਇਹ ਨਹੀਂ ਹੈ ਕਿ ਭਾਰਤ 'ਚ ਕੋਈ ਰਿਸੈਸ਼ਨ ਆ, ਪਰ ਉਹਨਾਂ ਦੀ ਗਰੋਥ ਰੇਟ ਤੁਸੀਂ ਦੇਖੋ, ਜਿਹੜਾ ਉਹ ਕੈਲਕੂਲੇਟ ਕਰ ਰਹੇ ਸੀ ਜੀ 7% ਹੈ, 10 ਚਲਾ ਜਾਏਗਾ, ਅਸੀਂ ਚੀਨ ਨੂੰ ਬੀਟ ਕਰ ਦਿਆਂਗੇ, ਅਮਰੀਕਾ ਨੂੰ। ਅੱਜ ਹਾਲ ਇਹ ਹੈ ਕਿ ਇੰਟਰਨੈਸ਼ਨਲ ਮੋਨੀਟਰੀ ਫੰਡ ਔਰ ਦੂਜੇ ਵੀ ਜਿਹੜੇ ਨੇ ਵਰਲਡ ਬੈਂਕ ਉਹ 2.5 ਤੋਂ 3% ਕਹਿੰਦੇ, 5 ਕਹੀ ਜਾਂਦੇ ਨੇ ਝੂਠ ਨਾਲ। ਇਨਵੈਸਟਮੈਂਟ ਬੰਦ ਹੋਈ ਹੈ, ਅਨਇੰਪਲੋਇਮੈਂਟ ਜਿਹੜੀ ਕਲਾਈਮੈਕਸ ਦੇ ਉੱਤੇ ਹੈ, ਤੇ CRPF ਔਰ ਸੀਮਾ ਸੁਰੱਖਿਆ ਬਲ ਵਾਲਿਆਂ ਦੀਆਂ ਤਨਖਾਹਾਂ ਦੇਣ ਲਈ ਪੈਸੇ ਨਹੀਂ ਨੇ, ਤੇ ਫਿਰ ਇਹ ਸੋਵੀਅਤ ਯੂਨੀਅਨ ਯੂਗੋਸਲਾਵੀਆ ਦੇ ਰਸਤੇ ਤੇ ਨਹੀਂ ਜਾ ਰਿਹਾ ਤੇ ਕਿਹਦੇ ਰਸਤੇ ਤੇ ਜਾ ਰਿਹਾ? ਸੋ ਜ਼ਾਹਿਰ ਹੈ ਕਿ ਵੀ ਇਹ ਜਿਹੜਾ, ਔਰ ਜਦੋਂ ਕੋਈ ਇਸ ਰਸਤੇ ਤੇ ਇੱਕ ਵਾਰੀ ਤੁਹਾਡੀ ਬਦਨਾਮੀ ਦਾ ਦੌਰ ਸ਼ੁਰੂ ਹੁੰਦਾ ਤੇ ਫਿਰ ਉਹਨੂੰ ਕੋਈ ਰੋਕ ਨਹੀਂ ਸਕਦਾ ਹੁੰਦਾ। ਫਿਰ ਉਹਨੂੰ
ਤੁਸੀਂ ਜਿਹੜਾ ਉਹ ਥੱਲੇ ਨੂੰ ਹੀ ਜਾ ਰਿਹਾ ਹੁੰਦਾ, ਫਿਰ ਤਾਂ ਉਹੀ ਹੁੰਦਾ ਹੈ ਜਿਹੜੇ ਜਿਵੇਂ ਉਹ ਕਾਮਰੇਡ ਨਾਅਰਾ ਲਾਉਂਦੇ ਹੁੰਦੇ ਸੀ ਕਿ ਗਲੀ ਸੜੀ ਸਰਕਾਰ ਕੋ ਇੱਕ ਧੱਕਾ और दो। ਹੁਣ ਤਾਂ ਇਹੀ ਹੈ ਕਿ ਵੀ ਇਹ ਗਲੀ ਸੜੀ ਸਰਕਾਰ ਕੋ ਇੱਕ ਧੱਕਾ और दो। ਔਰ ਇਸ ਖਿੱਤੇ ਚੋਂ ਇਸ ਸਬ ਕੰਟੀਨੈਂਟ ਚੋਂ ਜਿਹੜਾ ਹੈ ਉਹ ਲਗਭਗ 10-12 ਨੈਸ਼ਨੈਲਿਟੀਜ਼ ਉਹ ਆਜ਼ਾਦੀ ਪਾਉਣਗੇ। ਜਿਵੇਂ ਸੋਵੀਅਤ ਯੂਨੀਅਨ ਦੇ ਟੁੱਟਣ ਦੇ ਨਾਲ 15 ਦੇਸ਼ ਬਣੇ, ਇਵੇਂ ਹੀ ਹਾਲ ਇਹਨਾਂ ਦਾ ਹੋਣ ਜਾ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਹਨੇਰੇ ਨੂੰ ਚੁਣੌਤੀ, ਜਾਲੀ ਖਬਰਾਂ ਅਤੇ ਝੂਠੇ ਪ੍ਰੋਪੇਗੈਂਡੇ ਦੇ ਇਸ ਯੁੱਗ ਵਿੱਚ ਸਿੱਖ ਸੰਘਰਸ਼ ਦਾ ਪੱਖ ਦੁਨੀਆ ਸਾਹਮਣੇ ਰੱਖਦਿਆਂ ਟੀਵੀ 84 ਆਪਣੇ 8 ਸਾਲ ਪੂਰੇ ਕਰ ਚੁੱਕਿਆ। ਇਤਿਹਾਸਕ ਤੱਥਾਂ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਤੱਕ ਟੀਵੀ 84 ਸਿੱਖ ਨਜ਼ਰੀਏ ਨੂੰ ਸੰਗਤਾਂ ਤੱਕ ਪਹੁੰਚਾਉਣ ਦਾ ਕੰਮ ਬਾਖੂਬੀ ਨਿਭਾ ਰਿਹਾ। ਕੌਮੀ ਆਵਾਜ਼ ਨੂੰ ਬੁਲੰਦ ਰੱਖਣ ਲਈ ਇੱਕ ਨਾਨ ਪ੍ਰੋਫਿਟ ਚੈਨਲ ਟੀਵੀ 84 ਦਾ ਸਾਥ ਦਿਓ। 1 ਫਰਵਰੀ 2020 ਦਿਨ ਸ਼ਨੀਵਾਰ ਨੂੰ ਸ਼ਾਮ 6:30 ਵਜੇ ਸਪ੍ਰੈਂਜ਼ਾ ਬੈਂਕੁਏਟ ਹਾਲ, ਬਰੈਂਪਟਨ, ਓਨਟਾਰੀਓ ਵਿਖੇ ਪਹੁੰਚੋ ਅਤੇ ਹੱਕ ਸੱਚ ਦੀ ਆਵਾਜ਼ ਟੀਵੀ 84 ਦੀ ਮਦਦ ਲਈ ਆਪਣਾ ਬਣਦਾ ਯੋਗਦਾਨ ਪਾਓ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕਸ਼ਮੀਰੀਆਂ ਤੇ ਹੋ ਰਹੇ ਤਸ਼ੱਦਦ ਖਿਲਾਫ ਅਤੇ ਕਸ਼ਮੀਰ ਸੋਲੀਡੈਰਿਟੀ ਡੇ ਨੂੰ ਮੁੱਖ ਰੱਖਦਿਆਂ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ 5 ਫਰਵਰੀ 2020 ਨੂੰ ਸ਼ਾਮ 6 ਵਜੇ ਟੇਸਟ ਆਫ ਲਾਹੌਰ ਰੈਸਟੋਰੈਂਟ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਾਇਆ ਜਾ ਰਿਹਾ ਹੈ। ਇਸ ਮੌਕੇ ਨਿਊਯਾਰਕ ਵਿੱਚ ਸਿੱਖ ਮੁਸਲਮਾਨ ਸਾਂਝ ਨੂੰ ਮਜ਼ਬੂਤ ਕਰਨ ਵਾਲੇ ਸਲੀਮ ਅਹਿਮਦ ਮਲਿਕ ਸਾਹਿਬ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਦਾ ਸਨਮਾਨ ਵੀ ਕੀਤਾ ਜਾਵੇਗਾ। ਡਾਕਟਰ ਅਮਰਜੀਤ ਸਿੰਘ, ਮੁਹੰਮਦ ਸ਼ਫੀਕ, ਰਮਜ਼ਾਨ ਰਾਣਾ ਅਤੇ ਮਕਬੂਲ ਮਲਿਕ ਸਮੇਤ ਹੋਰ ਬੁਲਾਰਿਆਂ ਵੱਲੋਂ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਕਸ਼ਮੀਰੀਆਂ ਨਾਲ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ। ਵਧੇਰੀ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਜੋ ਅੱਜ ਦਾ ਦੂਸਰਾ ਇਸ਼ੂ ਹੈ ਉਸ ਉੱਪਰ ਆਪਾਂ ਦਰਸ਼ਕਾਂ ਕੋਲ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, 1995 ਅੱਜ ਤੋਂ 25 ਸਾਲ ਪਹਿਲਾਂ ਕੈਨੇਡਾ ਦੇ ਓਨਟਾਰੀਓ ਸਟੇਟ ਦੇ ਟੋਰਾਂਟੋ ਸ਼ਹਿਰ 'ਚ ਗੁਰਦੁਆਰਾ ਡਿਕਸੀ ਗੁਰੂ ਘਰ ਜਿਹਨੂੰ ਕਹਿੰਦੇ ਨੇ, ਉਸ ਦੇ ਵਿੱਚ ਇੱਕ ਸਮਾਗਮ ਸੀ। ਅਣਖੀਲਾ ਪੰਜਾਬ ਟੀਵੀ ਰੇਡੀਓ, ਜਿਹੜੇ ਕਿ ਸੁਖਵਿੰਦਰ ਸਿੰਘ ਹੰਸਰਾ ਜਿਨ੍ਹਾਂ ਨੇ ਜਿਹੜੇ ਪਾਇਨੀਅਰ ਨੇ ਇਸ ਫੀਲਡ ਤੇ ਕੈਨੇਡਾ 'ਚ, ਉਹਨਾਂ ਨੇ ਉਸ ਦਾ ਆਪਣੇ ਐਨੂਅਲ ਸਮਾਗਮ ਦੇ ਵਿੱਚ ਸਰ ਜਸਵੰਤ ਸਿੰਘ ਖਾਲੜਾ, ਜਿਹੜੇ ਹਿਊਮਨ ਰਾਈਟਸ ਦੇ ਸ਼ਹੀਦ ਨੇ ਹੁਣ ਤਾਂ, ਉਦੋਂ ਸਭ ਤੋਂ ਵੱਡੇ ਚੈਂਪੀਅਨ ਦੇ ਤੌਰ ਤੇ ਉਹਨਾਂ ਨੂੰ ਇਨਵਾਈਟ ਕੀਤਾ ਹੋਇਆ ਸੀ ਬੋਲਣ ਲਈ, ਔਰ ਮੈਨੂੰ ਵੀ ਉਹਨਾਂ ਨੇ ਜਿਹੜਾ ਇਨਵਾਈਟ ਕੀਤਾ ਸੀ।
ਸੋ ਜ਼ਾਹਰਾ ਤੌਰ ਤੇ ਉਹ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਅਖੀਰਲੀ ਸਪੀਚ ਬਣੀ, ਜਿਹਨੂੰ ਅੱਜ ਵੀ ਇੰਨੇ ਸਾਲ ਬੀਤਣ ਬਾਅਦ 25 ਸਾਲ ਬੀਤਣ ਬਾਅਦ ਵੀ ਜਿਹੜਾ ਥਾਂ ਥਾਈਂ ਦੁਬਾਰਾ ਹਰ ਸਾਲ ਜਦੋਂ ਉਹਨਾਂ ਦੀ 6 ਸਤੰਬਰ ਨੂੰ ਯਾਦ ਮਨਾਈ ਜਾਂਦੀ ਹੈ ਉਹਨੂੰ ਦਿਖਾਇਆ ਜਾਂਦਾ ਹੈ। ਔਰ ਮੇਰੇ ਲਈ ਵੀ ਉਹ ਜਿੱਥੇ ਉਹਨਾਂ ਦੇ ਪਹਿਲੇ ਤੇ ਅਖੀਰਲੇ ਦੀਦਾਰ ਸੀ, ਉੱਥੇ ਉਹਨਾਂ ਦੀ ਦ੍ਰਿੜਤਾ ਔਰ ਉਹਨਾਂ ਦਾ ਇਰਾਦਾ ਔਰ ਉਹਨਾਂ ਦੀ ਜਿਹੜੀ ਜਿਸ ਢੰਗ ਨਾਲ ਉਹਨਾਂ ਨੇ ਪ੍ਰੈਜੈਂਟੇਸ਼ਨ ਕੀਤੀ ਉਹ ਆਪਣੇ ਆਪ ਦੇ ਵਿੱਚ ਯੂਨੀਕ ਸੀ। ਜੀ ਪਰ ਮੈਂ ਅੱਜ ਇੱਥੇ ਉਹਨਾਂ ਨੂੰ ਵੀ ਯਾਦ ਕਰ ਰਹੇ ਹਾਂ ਜਦੋਂ ਅਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ, ਜਾਂ TV 84 ਅੱਜ ਸਾਡੇ ਕੋਲ ਇੱਕ ਮੀਡੀਆ ਚੈਨਲ ਹੈ ਜਿਹਦੇ ਰਾਹੀਂ ਅਸੀਂ ਝੂਠ ਤੇ ਸੱਚ ਦਾ ਨਿਤਾਰਾ ਕਰਦੇ ਹਾਂ। ਬਿਲਕੁਲ। ਤੇ ਮੈਨੂੰ ਉਹਨਾਂ ਦੀ ਇੱਕ ਗੱਲ, ਜਦੋਂ ਅੱਜ ਇਹ ਖਬਰ ਜਿਹੜੀ ਕਿ ਤੁਸੀਂ ਦੱਸਿਆ ਕਿ ਅਸੀਂ ਵਿਚਾਰ ਕਰਾਂਗੇ ਜੀ ਕਿ ਅੰਗਰੇਜ਼ੀ ਦੇ ਤਾਂ ਇਹ ਲਫ਼ਜ਼ ਨੇ ਸ਼ੇਮਲੈਸ, ਗਟਲੈਸ, ਟੁੱਥਲੈਸ, ਸਪਾਈਨਲੈਸ, ਕਿ ਬੇਸ਼ਰਮ, ਜਿਸ ਦੇ ਵਿੱਚ ਨਾ ਅੰਤੜੀਆਂ ਹੋਣ, ਨਾ ਦੰਦ ਹੋਣ, ਨਾ ਰੀੜ੍ਹ ਦੀ ਹੱਡੀ ਹੋਏ। ਪੰਜਾਬੀ 'ਚ ਵੈਸੇ ਬੜੇ ਹੋਰ ਸਟਰੋਂਗ ਲਫ਼ਜ਼ ਕਹੇ ਜਾ ਸਕਦੇ ਨੇ ਜਿਹੜੇ ਸ਼ਾਇਦ ਇਹ ਪਬਲਿਕ ਫੋਰਮ ਆਗਿਆ ਨਹੀਂ ਮੈਨੂੰ ਦਿੰਦਾ ਕਹਿਣ ਨੂੰ। ਜੀ ਲੇਕਿਨ ਜਿਹੜੇ ਲੋਕ ਬੇਗੈਰਤ, ਬੇਅਣਖ ਔਰ ਗੰਡੋਏ ਬਣ ਜਾਂਦੇ ਨੇ, ਮੈंने ਜਦੋਂ ਕਿਸੇ ਨੂੰ ਕਿਹਾ ਕਿ ਜੀ ਉਹ ਗਟਲੈਸ, ਸਪਾਈਨਲੈਸ, ਟੁੱਥਲੈਸ ਹੈ, ਤੇ ਉਹ ਅੱਗੋਂ ਕਹਿੰਦਾ ਜੀ ਫਿਰ ਤਾਂ ਗੰਡੋਆ ਹੋਇਆ, ਅਰਥਵਰਮ। ਮੈਂ ਕਿਹਾ ਹਾਂ, ਇਹ ਅਰਥਵਰਮ ਹੈ। ਔਰ ਇਹਨਾਂ ਦਾ ਬਿਹੇਵੀਅਰ ਜਿਹੜਾ ਅਕਾਲੀਆਂ ਦਾ, ਔਰ ਕੱਲਾ ਇਹੀ ਨਹੀਂ, ਬਾਦਲ ਅਕਾਲੀ ਦਲ ਪਿਓ ਪੁੱਤਰ ਦਾ, ਜਿਹੜੀ ਇਹਨਾਂ ਚੋਂ ਨਿਕਲੀਆਂ ਫੈਕਸ਼ਨਸ ਨੇ ਜਿਨ੍ਹਾਂ ਦੇ ਵਿੱਚ ਇਹ ਬ੍ਰਹਮਪੁਰਾ ਬ੍ਰਾਂਡ, ਟਕਸਾਲੀ ਅਕਾਲੀ ਦਲ, ਇਹ ਪਿਓ ਪੁੱਤਰ ਦੀ ਬ੍ਰਿਗੇਡ, ਢੀਂਡਸਾ ਐਂਡ ਕੰਪਨੀ, ਦਿੱਲੀ ਵਾਲਾ ਜਮੂਰਾ, ਮਨਜੀਤ ਸਿੰਘ ਜੀ ਕੇ ਜਿਹੜਾ ਇੱਥੋਂ ਜੁੱਤੀਆਂ ਖਾ ਕੇ ਗਿਆ ਯੂਬਾ ਸਿਟੀ ਤੋਂ, ਇਹ ਸਾਰਿਆਂ ਨੂੰ ਵੀ ਤੁਸੀਂ ਦੇਖੋ ਤੇ ਇਹ ਸਾਰੇ ਹੀ ਉਹ ਗੰਡੋਏ ਨੇ ਜਿਹੜੇ ਕਿ ਪੈਰਾਂ ਦੇ ਵਿੱਚ ਪਏ ਹੋਏ ਨੇ, ਜਿਨ੍ਹਾਂ ਦੀ ਕੋਈ ਹੋਂਦ ਨਹੀਂ, ਕੋਈ ਵਜੂਦ ਨਹੀਂ, ਔਰ ਕਿਸ ਕਿਸਮ ਦੀਆਂ ਇਹ ਲਿਲਕੜੀਆਂ ਲੈਣ ਵਾਲੇ ਨੇ, ਬੀਜੇਪੀ ਦੇ ਪੈਰਾਂ ਦੇ ਵਿੱਚ ਨੱਕ ਰਗੜਨ ਵਾਲੇ, ਇਹ ਬੇਗੈਰਤ। ਅਫਸੋਸ ਹੁੰਦਾ ਹੈ ਇਹਨਾਂ ਦੇ ਸਿਰ ਤੇ ਪੱਗਾਂ ਨੇ, ਖੁੱਲੇ ਇਹਨਾਂ ਦੇ ਦਾੜੇ ਨੇ, ਗਲਾਂ 'ਚ ਕਈਆਂ ਦੇ ਗਾਤਰੇ ਭਾਵੇਂ ਰਾਤ ਨੂੰ ਕਿੱਲੀ ਤੇ ਹੀ ਟੰਗਦੇ ਹੋਣਗੇ। ਜੀ ਸੋ ਇਹਨਾਂ ਨੇ ਕਿਵੇਂ ਸਿੱਖ ਕੌਮ ਦੇ ਇਮੇਜ ਨੂੰ, ਸਿੱਖ ਜਿਹੜਾ ਅਣਖ ਦਾ ਪ੍ਰਤੀਕ ਹੈ, ਬਹਾਦਰੀ ਦਾ ਪ੍ਰਤੀਕ ਹੈ, ਜਿਹੜਾ ਕਿਸੇ ਦੇ ਲਈ ਖਲੋਣ ਵਾਲਾ ਹੈ, ਜਿਸ ਨੂੰ ਜਿਹੜਾ ਵਾਕ ਓਵਰ ਨਹੀਂ ਹੈ। ਪਰ ਮੈਂ ਇਹ ਗੱਲ ਕਰਨ ਤੋਂ ਪਹਿਲਾਂ ਕਿ ਵੀ ਇਹ ਬੇਗੈਰਤੀ ਦਾ ਕਿਹੜੀਆਂ ਇਹਨਾਂ ਨੇ ਲੋਅਰ ਪਤਾਲ ਨੂੰ ਛੋਇਆ, ਜੀ ਮੈਂ ਜਸਵੰਤ ਸਿੰਘ ਖਾਲੜਾ ਦੀ ਪ੍ਰੈਜੈਂਟੇਸ਼ਨ ਦੀ ਗੱਲ ਕਰਾਂ, ਉਹਨਾਂ ਨੇ ਜਦੋਂ ਬਿਆਨ ਕੀਤਾ ਕਿ ਉੱਥੇ ਕਿਸ ਕਿਸਮ ਦੇ ਲੋਕ ਨੇ, ਆਪਣਿਆਂ ਦੀ ਗੱਲ ਕਰਦੇ ਆ, ਤੇ ਉਹਨਾਂ ਨੇ ਇੱਕ ਵਾਕਿਆ, ਉਹਨਾਂ ਦਾ ਸੋਰਸ ਕੀ ਸੀ ਮੈਂ ਬਾਅਦ ਦੇ ਵਿੱਚ ਕਦੇ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਵੀ ਨਾਦਰ ਸ਼ਾਹ ਨੇ ਜਦੋਂ ਦਿੱਲੀ ਫਤਿਹ ਕਰ ਲਈ, ਔਰ ਇਹ ਤਾਂ ਹਿਸਟੋਰੀਕਲ ਹੈ ਕਿ ਉਸ ਤੋਂ ਅਗਲੇ ਦਿਨ ਇੱਕ ਬਾਜ਼ਾਰ ਦੇ ਵਿੱਚ ਇਹ ਅਫਵਾਹ ਫੈਲ ਗਈ ਕਿ ਨਾਦਰ ਸ਼ਾਹ ਦਾ ਕਤਲ ਹੋ ਗਿਆ ਕਿਸੇ ਨੇ, ਔਰ ਲੋਕਾਂ ਨੇ, ਭੀੜ ਨੇ ਗੁੱਸੇ ਦੇ ਵਿੱਚ ਇਕੱਠੇ ਹੋ ਕੇ ਉਹਦੇ 2-4 ਸ਼ੋਲਜਰ ਮਾਰ ਦਿੱਤੇ ਜੀ ਕਿਉਂਕਿ ਉਹਨੇ ਫਤਿਹ ਕਰ ਲਈ ਹੋਈ ਸੀ ਦਿੱਲੀ। ਜਿਉਂ ਹੀ ਨਾਦਰ ਸ਼ਾਹ ਨੂੰ ਪਤਾ ਲੱਗਾ, ਜਿਵੇਂ ਹੁੰਦਾ ਵੀ ਉਹਨੇ ਤਲਵਾਰ ਖਿੱਚ ਲਈ ਇਸ ਤਰ੍ਹਾਂ, ਤੇ ਉਹ ਇੱਕ ਆਰਡਰ ਸੀ, ਹੁਕਮ ਸੀ ਕਿ ਵੀ ਤਹਿ ਤੇ ਕਰ ਦਿਓ, ਔਰ ਇੱਕ ਅੰਦਾਜ਼ੇ ਮੁਤਾਬਕ 25 ਤੋਂ 30 ਹਜ਼ਾਰ ਲੋਕ ਜਿਹੜੇ ਨੇ ਉਹ ਮੌਤ ਦੇ ਘਾਟ ਦਾ, ਫਿਰ ਸਾਰਾ ਸਵੇਰ ਤੋਂ ਸ਼ਾਮ ਤੱਕ ਘਰਾਂ, ਬਾਜ਼ਾਰਾਂ, ਜਿੱਥੇ ਜਿੱਥੇ ਵੀ ਕੋਈ ਕਰਾਊਡ ਇਕੱਠੀ ਹੋਈ, ਉਹਦੇ ਸਿਪਾਹੀ ਜਿਹੜੇ ਨੇ ਉਹਨਾਂ ਨੇ, ਫਿਰ ਜਦੋਂ ਤੱਕ ਉਹਨੇ ਉਹ ਤਲਵਾਰ ਨੀਵੀਂ ਕਰਕੇ ਉਹਦਾ ਵੀ ਕਿਹਾ ਕਿ ਕਿਸੇ ਨੇ ਜਾ ਕੇ ਇੱਕ ਸ਼ੇਅਰ ਕਿਹਾ ਤੇ ਕੀਤਾ, ਅਦਰਵਾਈਜ਼ ਉਹ ਕਤਲੇਆਮ ਚੱਲਦਾ ਰਿਹਾ। ਸਾਰੀ ਦਿੱਲੀ ਜਿਹੜੀ ਹੈ ਉਹ ਲਹੂ ਦੇ ਨਾਲ ਲਾਲ ਹੋ ਗਈ। ਉਹਨੂੰ ਉਹਦੇ ਤੋਂ ਹੀ ਨਾਦਰਸ਼ਾਹੀ ਕਤਲ ਔਰ ਨਾਦਰਸ਼ਾਹੀ ਲੁੱਟ ਇਹ ਲਫ਼ਜ਼ ਪੰਜਾਬੀ ਜ਼ੁਬਾਨ ਦੇ ਵਿੱਚ ਇਸਤੇਮਾਲ ਹੁੰਦੇ ਨੇ, ਈਰਾਨ ਤੋਂ ਆਇਆ ਸੀ। ਔਰ ਜ਼ਾਲਮ ਜਿਹੜਾ ਉਹ ਉਹਨੇ ਆਪਣਾ ਕੀਤਾ ਉੱਥੇ ਪੂਰਾ, ਉਹਨੇ ਹੀ ਮੁਗਲਿਆ ਰਾਜ ਨੂੰ ਵੀ ਇੱਕ ਵਾਰੀ 1839 ਚ ਆਇਆ, ਮੁਗਲਿਆ ਰਾਜ ਦੀ ਜੜ੍ਹ ਹਿਲਾਈ, ਜਾਣ ਲੱਗੇ ਤਖਤੇ ਤਾਊਸ, ਜਿਹੜਾ ਕਿ ਮੋਰ ਦੀ ਸ਼ਕਲ ਦਾ ਤਖਤ ਸੀ ਮੁਗਲ ਬਾਦਸ਼ਾਹਾਂ ਦਾ, ਤਾਊਸ ਮੋਰ ਨੂੰ ਕਹਿੰਦੇ ਨੇ ਪਰਸ਼ੀਅਨ ਚ, ਉਹ ਲੈ ਗਿਆ। ਉਹ ਅੱਜ ਵੀ ਜਿਹੜਾ ਤਹਿਰਾਨ ਦਾ ਮਿਊਜ਼ੀਅਮ ਹੈ ਉਹਦੇ ਚ ਪਿਆ ਹੋਇਆ। ਪਰ ਗੱਲ ਜਿਹੜੀ ਜਸਵੰਤ ਸਿੰਘ ਖਾਲੜਾ ਨੇ ਕੀਤੀ, ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ ਤੋਂ ਬਾਅਦ ਉਹਨੇ ਆਪਣੇ ਜਿਹੜਾ ਐਡਵਾਈਜ਼ਰ, ਪ੍ਰਾਈਮ ਮਿਨਿਸਟਰ ਜਾਂ ਲੋਕਲ ਜੋ ਵੀ, ਉਹਨੂੰ ਕਿਹਾ ਕਿ ਜੀ ਦਰਬਾਰ ਲਗਾਓ, ਔਰ ਨਾਲ ਹੀ ਉਹਨੇ ਇਹ ਖਦਸ਼ਾ ਜ਼ਾਹਰ ਕੀਤਾ, ਜਿਹੜਾ ਉਹਨਾਂ ਦਾ ਦਿੱਲੀ ਦਾ ਨਾਲ ਅਸਿਸਟੈਂਟ ਜੁੜਿਆ, ਉਹਨਾਂ ਨੇ ਕਿਹਾ ਵੀ ਦਰਬਾਰ ਦੇ ਵਿੱਚ ਲੋਕ ਨਹੀਂ ਹੋਣਗੇ ਕਿ ਵੀ ਇੰਨਾ ਖੌਫ, ਡਰ ਔਰ ਇਸ ਕਦਰ ਦਾ। ਤੇ ਜਿਹੜਾ ਉਹ ਦਿੱਲੀ ਵਾਲਾ ਸੀ ਐਡਵਾਈਜ਼ਰ ਬਣਿਆ ਨਵਾਂ,
ਉਹਨੇ ਕਿਹਾ ਨਹੀਂ ਜਨਾਬ, ਇਹ ਸ਼ਹਿਰ ਇਸ ਕਿਸਮ ਦਾ ਹੈ, ਇਹ ਲੋਕ ਇਸ ਕਿਸਮ ਦੇ ਨੇ, ਇਹਨਾਂ ਨੂੰ ਜਿੰਨਾ ਮਾਰੋ ਇਹ ਉਨਾ ਹੀ ਲਿਖਦੇ ਉਹਨਾਂ ਨੇ। ਹੀ ਲਿਖਦੇ ਆ। ਔਰ ਅਗਲੇ ਦਿਨ ਉਹੀ ਗੱਲ ਹੋਈ ਜਦੋਂ ਉਹਦਾ ਦਰਬਾਰ ਲੱਗਾ ਤੇ ਜਿਹੜੇ ਵੱਡੇ ਵੱਡੇ ਤਜ਼ਾਰਤਕਾਰ, ਵੱਡੇ ਵੱਡੇ ਸੂਬੇਦਾਰ, ਅਹਿਲਕਾਰ, ਦੂਜੇ, ਕਿਸੇ ਨੇ ਮੋਤੀਆਂ ਦਾ ਥਾਲ ਭਰਿਆ ਹੋਇਆ ਹੈ, ਕਿਸੇ ਨੇ ਅਸ਼ਰਫੀਆਂ ਦਾ ਭਰਿਆ ਹੋਇਆ ਹੈ, ਕੋਈ ਹੀਰਿਆਂ ਦਾ ਭਰਿਆ ਹੋਇਆ, ਸਭ ਤੁਰੇ ਆਉਂਦੇ ਨੇ ਔਰ ਆਪਣੇ ਨਜ਼ਰਾਨੇ ਭੇਟ ਕਰ ਰਹੇ ਨੇ। ਔਰ ਉਹਨਾਂ 'ਚੋਂ ਜਿਹੜੇ ਵਪਾਰੀ ਗਰੁੱਪ ਦੇ ਨੇ ਉਹ ਕਹਿ ਰਹੇ ਨੇ ਕਿ ਹਜ਼ੂਰ आज दिल्ली इस कदर लाल गुलाल है, इस कदर खूबसूरत है जैसे जनाब ने पान खा के पीक फेंकी हो। देखो कि भी ਇਹ ਖਾਲੜਾ ਸਾਹਿਬ ਨੇ ਕਿਹਾ, ਕੋਟ ਕਰਕੇ ਉਹਨਾਂ ਨੇ ਕਿਹਾ ਜੀ ਇੱਕ ਤਾਂ ਉਹ ਬ੍ਰਾਂਡ ਸਿੱਖ ਨੇ ਜਿਹੜੇ ਇਸ ਕਦਰ ਲਿਫੇ ਹੋਏ ਨੇ ਔਰ ਇਹ ਗੁਲਾਮੀ। ਅਸੀਂ ਤੀਸਰੇ ਸੈਗਮੈਂਟ 'ਚ ਜ਼ਿਕਰ ਕਰਾਂਗੇ ਕਿਵੇਂ PDP ਦਾ ਇੱਕ ਲੀਡਰ ਜਿਹੜਾ ਫਾਊਂਡਰ ਆਪਣੇ ਆਪ ਨੂੰ ਕਹਿੰਦਾ ਹੈ, ਉਹਨੂੰ ਹੁਣ ਪਦਮ ਭੂਸ਼ਣ ਦਾ, ਹੁਣ 5 ਅਗਸਤ ਨੂੰ ਉਹਨੂੰ ਅੰਦਰ ਡੱਕਿਆ ਸੀ ਜਦੋਂ ਸਾਰੇ ਡੱਕੇ ਪਦਮ ਭੂਸ਼ਣ, ਉਹ ਕਹਿ ਰਿਹਾ ਹੁਣ ਭੁੱਲ ਜਾਓ ਕਿ ਕਸ਼ਮੀਰ ਦੇ ਵਿੱਚ ਕਦੇ ਰਾਇਸ਼ੁਮਾਰੀ ਹੋ ਸਕਦੀ, ਉਹ ਨੈਕਸਟ ਸੈਗਮੈਂਟ ਦੀ ਗੱਲ ਹੋਏਗੀ। ਲੇਕਿਨ ਸਾਡੇ 'ਚ ਵੀ ਜਦੋਂ ਅਸੀਂ ਗੁਲਾਮੀ ਦਾ ਦੇਖਦੇ ਹਾਂ, ਔਰ ਇਹ ਕੋਈ ਨਵੀਂ ਗੱਲ ਨਹੀਂ ਹੈ। ਜਦੋਂ 1849 ਦੇ ਵਿੱਚ ਚੇਲਿਆਂਵਾਲਾ ਦੀ ਲੜਾਈ, ਜਿਸ ਬਾਰੇ ਲਾਰਡ ਗੱਫ ਨੇ ਕਿਹਾ ਸੀ ਕਿ ਅਨਦਰ ਚੇਲਿਆਂਵਾਲਾ ਵਿਲ ਰਾਊਟ ਆਊਟ ਦਾ ਐਂਟਾਇਰ ਬ੍ਰਿਟਿਸ਼ ਐਮਪਾਇਰ ਫਰਮ ਦਾ ਫੇਸ ਆਫ ਇੰਡੀਆ, ਕਿ ਵੀ ਜੇ ਇੱਕ ਹੋਰ ਚੇਲਿਆਂਵਾਲਾ ਹੋ ਗਿਆ ਜਿਹਦੇ ਬਾਰੇ ਸ਼ਾਹ ਮੁਹੰਮਦ ਨੇ ਜੰਗਨਾਮਾ ਸਿੰਘਾਂ ਫਰੰਗੀਆਂ ਜਾਂ ਜੰਗ ਹਿੰਦ ਪੰਜਾਬ 'ਚ ਕਿਹਾ ਸੀ ਕਿ ਲੰਡਨ ਟਾਪੂਆਂ ਅੰਦਰ ਕੁਰਲਾਟ ਹੋਇਆ, ਕੁਰਸੀ 4000 ਹੈ ਸਖਣੀ ਜੀ, ਸ਼ਾਹ ਮੁਹੰਮਦਾ ਤੁਸੀਂ ਪੰਜਾਬੀ ਹੋ ਜੀ, ਕੀਰਤ ਸਿੰਘ ਸਿਪਾਹੀ ਦੀ ਰੱਖਣੀ ਜੀ। ਇੰਨਾ ਜ਼ਿਆਦਾ ਅੰਗਰੇਜ਼ਾਂ ਦਾ ਲਾਸ। ਹਾਲਾਂ ਉਸ ਤੋਂ ਨੈਕਸਟ ਬੈਟਲ ਰਾਮਨਗਰ ਦੇ ਵਿੱਚ ਜਿਹੜਾ ਹੈ ਉਹ ਸਿੱਖਾਂ ਦੀ ਡਿਫੀਟ ਹੋਈ ਚੇਲਿਆਂਵਾਲਾ ਤੋਂ ਬਾਅਦ, ਔਰ ਪੰਜਾਬ ਜਿਹੜਾ ਉਹ ਅੰਗਰੇਜ਼ੀ ਸਲਤਨਤ ਦਾ ਹਿੱਸਾ ਬਣਿਆ। ਪਰ ਉਸ ਬਾਰੇ ਕਿਵੇਂ ਪਹਿਲੀ ਐਂਗਲੋ ਸਿੱਖ ਵਾਰ ਤੋਂ ਬਾਅਦ ਔਰ ਜਦੋਂ ਪੂਰੀ ਐਨੈਕਸੇਸ਼ਨ ਉਹਨਾਂ ਨੇ ਧੋਖੇ ਨਾਲ, ਇੱਕ ਪਾਸੇ ਉਹ ਗਾਰਡੀਅਨ ਬਣੇ ਹੋਏ ਸੀ ਦਲੀਪ ਸਿੰਘ ਦੇ, ਆਪ ਹੀ ਉਹ ਰਿਬੈਲੀਅਨ ਉਹਨਾਂ ਨੇ ਇਨਕਰੇਜ ਕੀਤਾ, ਆਪ ਹੀ ਜਿਹੜਾ ਉਹਨੂੰ ਫਿਰ ਐਨੈਕਸ ਕੀਤਾ। ਪਰ ਉਹਨਾਂ ਨੂੰ ਫਿਰ ਵੀ ਡਰ ਸੀ ਕਿ ਵੀ ਇਹ ਜਿਹੜੇ ਉਹਨਾਂ ਦੇ ਦਰਬਾਰੀ ਨੇ, ਉਹਨਾਂ ਦੇ ਵਿੱਚ ਵੱਡੇ ਵੱਡੇ ਸਰਦਾਰ ਸੀ ਜਿਹੜੇ ਉਹਨਾਂ ਦੇ, ਕਿ ਵੀ ਇਹ ਰਿਬੈਲੀਅਨ ਨਾ ਕਰਨ। ਔਰ ਉਹਨੇ ਜਿਹਨੂੰ ਲਾਰਡ ਡਲਹੌਜ਼ੀ ਜਿਹੜਾ ਕਨਿੰਗ ਫੌਕਸ ਦੀ ਤਰ੍ਹਾਂ ਜਿਹਨੇ ਉਹ ਸਾਰਾ ਕੀਤਾ, ਉਹਨੇ ਇੱਕ ਡਾਕੂਮੈਂਟ ਬਣਾਇਆ, ਉਹਨੇ ਇਕੱਲੇ ਇਕੱਲੇ ਨੂੰ ਸੱਦਿਆ, ਉਹਨਾਂ ਨੂੰ ਕਿਹਾ ਕਿ ਵੀ ਦੇਖੋ ਜੇ ਦਸਤਖਤ ਇਹਦੇ 'ਤੇ ਕਰੋਗੇ ਤੇ ਫਿਰ ਜਿਹੜੀਆਂ ਤੁਹਾਡੀਆਂ ਜਾਇਦਾਦਾਂ ਜਾਂ ਜੋ ਜ਼ਗੀਰਾਂ ਤੁਹਾਨੂੰ ਮਿਲੀਆਂ ਉਵੇਂ ਹੀ ਕਾਇਮ ਰਹਿਣਗੀਆਂ, ਨਹੀਂ ਤਾਂ ਆਹ ਦੇਖ ਲਓ ਫਲਾਣੇ ਨਾਲ ਕਿਵੇਂ ਹੋਇਆ। ਔਰ ਕਰਦੇ ਕਰਦੇ ਉਹਨਾਂ ਨੇ ਵਿਦਿਨ ਓਵਰਨਾਈਟ, ਵਿਦਿਨ 24 ਆਵਰਸ ਇੱਕ ਅੱਧੇ ਨੂੰ ਛੱਡ ਕੇ ਜਿਹੜਾ ਬਾਕੀ ਸਾਰਿਆਂ ਨੇ ਜਿਹੜਾ ਉਹ ਦਸਤਖਤ ਕਰ ਦਿੱਤੇ। ਤਾਂ ਉਹਨਾਂ ਨੇ ਉਹ ਆਪਣੀ ਖੁਫੀਆ ਰਿਪੋਰਟਾਂ 'ਚ ਕਿਹਾ, ਉਹਨਾਂ ਨੇ ਕਿਹਾ ਕਿ ਵੀ ਇੱਕ ਜੇ ਤੁਸੀਂ ਭੇਡਾਂ ਦਾ ਇੱਜੜ, ਹਰਡ ਆਫ ਸ਼ੀਪ, ਉਹਦਾ ਸੌਦਾ ਕਰਨਾ ਹੋਏ, ਉਹਦੇ 'ਚ ਵੀ ਸ਼ਾਇਦ ਜ਼ਿਆਦਾ ਵਕਤ ਲੱਗ ਜਾਏਗਾ ਜਿਵੇਂ ਪੰਜਾਬ ਦਾ ਰਾਜ ਸਾਡੇ ਪੈਰਾਂ 'ਚ ਆਇਆ ਔਰ ਜਿਵੇਂ ਇਹਨਾਂ ਸਾਰੇ ਸ਼ੇਮਲੈਸ ਸਰਦਾਰਾਂ ਨੇ ਸਰੈਂਡਰ ਕੀਤਾ ਆਪਣੀਆਂ ਜਾਇਦਾਦਾਂ ਬਚਾਉਣ ਲਈ, ਜ਼ਗੀਰਾਂ ਬਚਾਉਣ ਲਈ। ਫਿਰ ਉਹੀ ਅਸੀਂ ਬ੍ਰਿਟਿਸ਼ ਪੀਰੀਅਡ 'ਚ ਦੇਖਦੇ ਹਾਂ, ਉਹ ਜਿਹੜੇ ਇਹਨਾਂ ਦੇ ਕੁੱਤੇ ਸੀ ਅੰਗਰੇਜ਼ਾਂ ਦੇ, ਮੁਸਲਮਾਨ ਜੇ ਸੀ ਕੋਈ ਤਾਂ ਰਾਏ ਬਹਾਦਰ ਬਣ ਗਿਆ, ਕੋਈ ਜਿਹੜਾ ਇੱਧਰ ਸੀ ਨਾ, ਜੇ ਕੋਈ ਹਿੰਦੂ ਸੀ ਤਾਂ ਰਾਏ ਬਹਾਦਰ ਬਣ ਗਿਆ, ਕੋਈ ਮੁਸਲਮਾਨ ਸੀ ਤਾਂ ਖਾਨ ਬਹਾਦਰ ਹੋ ਗਿਆ, ਸਿੱਖ ਸੀ ਤਾਂ ਸਰਦਾਰ ਬਹਾਦਰ ਹੋ ਗਿਆ, ਬਾਕੀ ਅੱਗੋਂ ਕੋਈ ਸਰ ਨਿਕਲ ਆਇਆ, ਕੋਈ ਉਹਨਾਂ 'ਚੋਂ ਅੱਗੋਂ ਨਿਕਲ ਆਏ ਉਸ ਕਿਸਮ ਦੇ ਟੌਂਟ ਬਟੌਂਟ ਜ਼ਗੀਰਦਾਰ ਔਰ ਦੂਜਾ ਸਾਰਾ ਸਿਸਟਮ। ਔਰ ਅੰਗਰੇਜ਼ਾਂ ਨੇ ਕਿਸੇ ਵੀ ਗਿਵਨ ਟਾਈਮ 'ਚੋਂ 30-35 ਹਜ਼ਾਰ 40 ਹਜ਼ਾਰ ਤੋਂ ਜ਼ਿਆਦਾ ਨਹੀਂ ਸੀ ਭਾਰਤ ਦੇ ਵਿੱਚ, 33 ਕਰੋੜ ਲੋਕਾਂ ਤੇ ਇਸ ਕਿਸਮ ਦੇ ਜਿਹੜੇ ਟੌਂਟ ਬਟੌਂਟ ਉਹਨਾਂ ਨੇ ਖੜੇ ਕੀਤੇ, ਟ੍ਰੇਟਰ, ਉਹਨਾਂ ਦੇ ਰਾਹੀਂ ਉਹਨਾਂ ਨੇ ਰੂਲ ਕੀਤਾ। ਐਵੇਂ ਨਹੀਂ ਉੱਥੇ ਬੈਠੇ ਰਹੇ ਉਹ 200 ਸਾਲ ਪੂਰੇ ਭਾਰਤ 'ਚ। ਔਰ ਉਹਨਾਂ ਨੇ ਆਉਣ ਤੋਂ ਪਹਿਲਾਂ, ਕਿਉਂਕਿ ਸਮਰ ਕੈਪੀਟਲ ਉਹਨਾਂ ਦੀ ਸ਼ਿਮਲਾ ਸੀ, ਔਰ ਕਈ ਦਿਨ ਜਿਹੜੇ ਉਹਨਾਂ ਦੀਆਂ ਭੱਠੀਆਂ ਜਲਦੀਆਂ ਰਹੀਆਂ ਜਿਹਦੇ 'ਚ ਉਹਨਾਂ ਨੇ ਜੋ ਸਾਰਾ ਇਹਨਾਂ ਦੀਆਂ ਫਾਈਲਾਂ ਸੀ, ਰਿਕਾਰਡ ਸੀ, ਜੋ ਟ੍ਰੇਟਰਸ ਦੇ ਤੇ ਜੋ ਵੀ ਉਹ ਕਰਦੇ ਰਹੇ ਉਹਨਾਂ ਤੋਂ, ਉਹ ਸਾਰੇ ਉਹਨਾਂ ਨੇ ਬਰਨ ਕਰ। ਕੁਛ ਵੀ ਜੇ ਤੁਸੀਂ ਅੱਜ ਦੇਖਣਾ ਚਾਹੋ, ਇੱਥੇ ਜਿਹੜੀਆਂ ਰੂਲ ਕਰ ਰਹੇ ਬਹੁਤੇ ਘਰਾਣੇ ਨੇ ਦੋਨੋਂ ਪਾਸੇ ਹੀ, ਪਾਕਿਸਤਾਨ 'ਚ ਵੀ ਬੰਗਲਾਦੇਸ਼ 'ਚ ਵੀ ਉਹੀ ਹੋਣਗੇ, ਇੱਧਰੋਂ ਵੀ ਤੁਸੀਂ ਬਹੁਤੇ ਦੇਖੋਗੇ ਜਿਹੜੇ ਉਹੀ ਜ਼ਗੀਰਦਾਰ ਔਰ ਦੂਸਰੇ ਕਿਸਮ ਦੇ ਲੋਕ ਸੀ ਉਸ ਸਿਸਟਮ ਦੇ ਵਿੱਚ ਇੱਥੇ ਬਾਹਰ ਆਏ। ਸੋ ਇਹ ਜਿਹੜੀ ਗੁਲਾਮੀ ਹੈ, ਜਿਹੜੀ
ਜਨਰੇਸ਼ਨ ਆਫਟਰ ਜਨਰੇਸ਼ਨ ਪਰਪੈਚੁਏਟ ਕੀਤੀ ਹੋਈ ਹੈ। ਜਦੋਂ ਹੁਣ ਜਿਸ ਕਦਰ ਬਾਦਲਾਂ ਨੂੰ, ਅਕਾਲੀ ਦਲ ਨੂੰ, ਰਾਦਰ ਸਿੱਖ ਕੌਮ ਨੂੰ ਹਿਊਮਿਲੇਟ ਕੀਤਾ ਬੀਜੇਪੀ ਨੇ, ਜ਼ਾਹਰ ਹੈ ਕਿ ਕਰਤਾਰਪੁਰ ਕੋਰੀਡੋਰ ਦੀ ਉਦਾਹਰਨ ਸਾਡੇ ਸਾਹਮਣੇ ਹੈ ਜੀ ਕਿ ਇੱਕ ਪਾਸੇ ਪਾਕਿਸਤਾਨ ਜਿਨ੍ਹਾਂ ਦੇ ਮੁਲਕ ਦੇ ਵਿੱਚ ਕਰਤਾਰਪੁਰ ਸਾਹਿਬ ਹੈ, ਉਹ ਆਊਟ ਆਫ ਦਾ ਵੇ ਜਾ ਕੇ ਕੋਲੋਂ ਪੈਸੇ ਲਾ ਕੇ ਉਹਨੂੰ ਬਣਾ ਰਹੇ ਨੇ, ਔਰ ਕਿਵੇਂ ਜਿਨ੍ਹਾਂ ਦੇ ਨਾਲ ਇਹ ਬਾਦਲ ਅਕਾਲੀ ਦਲ ਜਿਹੜਾ ਹੈ, ਭਾਈਵਾਲ ਨੇ ਦਿੱਲੀ ਦੇ ਵਿੱਚ ਜਿਨ੍ਹਾਂ ਦੇ ਨਾਲ ਹਕੂਮਤ ਬਣਾਈ, ਉਹਨਾਂ ਨੇ 10 ਮਹੀਨਿਆਂ 'ਚ ਐਸੀ ਕਿਹੜੀ ਰੁਕਾਵਟ ਖੜੀ ਨਹੀਂ ਕੀਤੀ ਜਿਹੜੀ ਉਹ ਕਰ ਸਕਦੇ ਸੀ ਕਿ ਵੀ ਇਹ ਨਾ ਬਣੇ। ਜੀ ਔਰ ਫਿਰ ਕਿਵੇਂ ਉਸ ਤੋਂ ਬਾਅਦ ਅੱਜ ਤੱਕ ਵੀ ਇੱਕ ਪਾਸੇ ਇਨਸਿਸਟ ਕਰਕੇ ਜੀ 5000 ਬੰਦਾ ਰੋਜ਼ ਹੋਣਾ ਜਾਣਾ ਚਾਹੀਦਾ ਹੈ, ਕਿਵੇਂ ਰਜਿਸਟ੍ਰੇਸ਼ਨ ਦੀ ਪ੍ਰੋਸੈਸ, ਪੁਲਿਸ ਵੈਰੀਫਿਕੇਸ਼ਨ, ਇਹਦੇ ਬਾਵਜੂਦ ਤੁਹਾਡੇ ਕੋਲ ਪਾਸਪੋਰਟ ਹੈ, ਕਿਵੇਂ ਉਹਨਾਂ ਦਾ ਮਾੜਾ ਵਿਹਾਰ ਔਰ ਕਿਸ ਕਿਸਮ ਦੀਆਂ ਹਰਕਤਾਂ, ਲੇਕਿਨ ਇਹਨਾਂ ਨੂੰ ਕੋਈ ਸ਼ਰਮ ਨਾਂ ਦੀ ਕੋਈ ਚੀਜ਼ ਨਹੀਂ। ਔਰ ਲਾਸਟ ਉਹਨਾਂ ਨੇ ਪਹਿਲਾਂ ਹਰਿਆਣੇ ਦੀਆਂ ਅਸੈਂਬਲੀ ਚੋਣਾਂ ਵੇਲੇ ਇਹਨਾਂ ਨੂੰ ਕੱਢ ਕੇ ਬਾਹਰ ਮਾਰਿਆ, ਇੱਕ ਵੀ ਸੀਟ ਨਹੀਂ ਦਿੱਤੀ ਹੈ। ਦਿੱਲੀ ਜਿੱਥੇ ਆਲਰੇਡੀ ਉਹਨਾਂ ਦੇ ਸਿਟਿੰਗ ਐਮ ਪਿਛਲੀਆਂ ਚੋਣਾਂ ਵੇਲੇ ਵੀ 4 ਸੀਟਾਂ ਦਿੱਲੀ ਅਸੈਂਬਲੀ ਦੀਆਂ 70 ਚੋਂ ਅਕਾਲੀਆਂ ਲਈ ਛੱਡੀਆਂ ਸੀ ਉਹਨਾਂ ਨੇ, ਜੀ ਲੇਕਿਨ ਇਸ ਵਾਰ ਉਹਨਾਂ ਨੇ ਇੱਕ ਵੀ ਨਹੀਂ ਦਿੱਤੀ। ਇਹ ਤਾਂ 8 ਮੰਗਦੇ ਸੀ, ਉਹਨਾਂ ਨੇ ਬਿਲਕੁਲ ਇਗਨੋਰ ਕਰਕੇ ਆਪ ਚੁੱਪ ਕਰਕੇ ਬੈਠੋ। ਇਹ ਚਰਚਾ ਹੋਈ, ਅਸੀਂ ਵੀ ਕੀਤਾ ਵੀ ਇਹਨਾਂ ਨੂੰ ਹੁਣ ਲੱਤ ਵੱਜੀ ਹੈ, ਕੀ ਹੋਏਗਾ, ਪੰਜਾਬ 'ਚ ਇਹਨਾਂ ਦੀ ਕੋਲੀਸ਼ਨ ਟੁੱਟ ਸਕਦੀ ਹੈ। ਪੰਜਾਬ 'ਚ ਵੀ ਜਿਹੜੀਆਂ ਦੂਜੀਆਂ ਧਿਰਾਂ ਵਾਲੇ ਨੇ, ਉਹ ਬ੍ਰਹਮਪੁਰਾ ਹੋਏ ਜਾਂ ਉਹ ਸੁਖਦੇਵ ਢੀਂਡਸਾ ਜਾਂ ਦੂਜੇ, ਇਹ ਵੀ ਆਪਣੇ ਜਿਹੜੀਆਂ ਨੇ ਅਚਕਨਾ ਪਾ ਕੇ ਔਰ ਦਾੜੀ ਨੂੰ ਤੇਲ ਲਾ ਕੇ ਪਹੁੰਚ ਗਏ ਉੱਥੇ। ਕੋਈ ਨੱਡੇ ਨੂੰ ਮਿਲਣ ਚਲਾ ਗਿਆ, ਬੀਜੇਪੀ ਪ੍ਰੈਜ਼ੀਡੈਂਟ ਨੂੰ, ਕੋਈ ਅਮਿਤ ਸ਼ਾਹ ਨੂੰ ਮਿਲਣ ਚਲਾ ਗਿਆ, ਕੋਈ ਦੂਜਾ ਜੀ ਸਾਡੀਆਂ ਸੇਵਾਵਾਂ ਹਾਜ਼ਰ ਨੇ। ਉਹ ਜਿਵੇਂ ਇੱਥੇ ਮਾਨਦਲ ਦੇ ਸੁਖਦਿਆਲ ਸਿੰਘ ਆਏ ਸੀਗੇ, ਉਹ ਤਾਂ ਵਿਚਾਰੇ ਚੜ੍ਹਾਈ ਕਰ ਗਏ ਕੈਂਸਰ ਨਾਲ। ਜੀ ਉਹ ਕਹਿੰਦੇ ਜੀ ਬੇਗੈਰਤੀ, ਉਹਨਾਂ ਨੇ ਪਬਲਿਕਲੀ ਪਹਿਲੀ ਸਪੀਚ ਸਰੀ 'ਚ ਸੀ ਕੈਨੇਡਾ 'ਚ, ਮੈਂ ਵੀ ਮੌਜੂਦ ਸੀ ਉਦੋਂ, ਅਕਾਲ ਤਖਤ ਦੇ ਜਥੇਦਾਰ ਰਣਜੀਤ ਸਿੰਘ ਨੂੰ ਕੱਢਿਆ ਸੀ ਤੇ ਦੂਜਾ ਜਿਹੜਾ ਉੱਥੇ ਪੂਰਨ ਸਿੰਘ ਲਾਇਆ ਸੀ। ਉਹਨਾਂ ਨੇ ਕਿਹਾ ਵੀ ਇੰਨੀ ਬੇਗੈਰਤੀ ਹੈ ਕਿ ਇੱਕ ਜਥੇਦਾਰ ਦੀ ਪੱਗ ਲੈ ਰਹੀ ਹੈ, ਦੂਜਾ ਕੋਲ ਖਲੋਤਾ ਹੈ ਕਿ ਮੇਰੇ ਸਿਰ ਤੇ ਧਰ ਮੇਰੇ ਦਿਓ। ਸਿਰ ਤੇ ਰੱਖ ਰਿਹਾ। ਔਰ ਮੈਂ ਇਹ ਦੇਖ ਰਿਹਾ ਕਿ ਵੀ ਅਜੇ ਉਹਨਾਂ ਨੇ ਲੱਤ ਮਾਰੀ ਨਹੀਂ ਹੈ, ਉਹ ਤਾਂ ਟੈਸਟ ਕਰ ਰਹੇ ਨੇ ਕਿ ਕਿੰਨੇ ਕੁ ਬੇਗੈਰਤ ਨੇ, ਕਿੰਨੇ ਮੋਤੀਆਂ ਦੇ ਥਾਲ ਭਰ ਕੇ ਲਿਆਉਣਗੇ। ਤੇ ਦੂਸਰੇ ਬੇਗੈਰਤ ਤਿੰਨੋਂ ਹੀ ਧੜੇ, ਔਰ ਜਿਹੜੇ ਜਿਨ੍ਹਾਂ ਲੋਕਾਂ ਨੂੰ ਕੋਈ ਢਿੰਡਸਿਆਂ 'ਚੋਂ ਕੁਝ ਲੱਭਦਾ ਹੈ, ਕੋਈ ਬ੍ਰਹਮਪੁਰਿਆਂ 'ਚੋਂ ਲੱਭਦਾ ਹੈ, ਕੋਈ ਰਵੀ ਇੰਦਰ 'ਚੋਂ ਲੱਭਦਾ ਹੈ, ਜਾਂ ਕੋਈ ਹੋਰ ਵਿੱਚੋਂ ਨਿਕਲ ਆਏਗਾ, ਜੀ ਉੱਥੇ ਪਹੁੰਚ ਗਏ। ਔਰ ਉਹਨਾਂ ਨੇ ਇਵਨ ਦਿੱਲੀ ਵਾਲਾ ਜੀਕੇ, ਮਨਜੀਤ ਜੀਕੇ, ਅਸੀਂ ਕਰਾਂਗੇ ਮਦਦ ਜੇ ਰੋਡੀਨ, ਉਹ ਵੀ ਜਾ ਕੇ ਉੱਥੇ ਜਿਹੜਾ ਇਹਨਾਂ ਦਾ ਇੱਥੋਂ ਜੁੱਤੀਆਂ ਖਾ ਕੇ ਗਿਆ ਹੋਇਆ, ਉਹ ਵੀ। ਹੁਣ ਇਹਨਾਂ ਨੇ ਦੇਖਿਆ ਬਾਦਲਾਂ, ਦੇਖੋ ਇਹ ਜਿਹੜੇ ਲੋਕ ਗੁਲਾਮੀ ਕਬੂਲਦੇ ਨੇ ਜਾਂ ਜਿਨ੍ਹਾਂ ਨੂੰ ਬੈਂਡ ਕਰਨ ਲਈ ਕਿਹਾ ਜਾਏ ਤੇ ਉਹ ਕਰਾਉਲ ਕਰਨ ਲੱਗ ਜਾਂਦੇ ਨੇ, ਉਹ ਲੋਕ ਹੁੰਦੇ ਨੇ ਜਿਹੜੇ ਕਾਣੇ ਕੀਤੇ ਹੁੰਦੇ ਨੇ। ਜਦੋਂ ਮੂੰਹ ਖਾਂਦਾ ਅੱਖਾਂ ਸ਼ਰਮਾਉਂਦੀਆਂ। ਔਰ ਇਹਨਾਂ ਨੇ ਤਾਂ ਕਰਪਸ਼ਨ ਦਾ ਸਿਰਾ ਲਾਇਆ ਹੋਇਆ। ਇਹਨਾਂ ਦੀਆਂ ਫਾਈਲਾਂ ਉਹ ਈਡੀ ਹੋਏ, ਇਨਕਮ ਟੈਕਸ ਹੋਏ, ਜਿੱਥੇ ਮਰਜ਼ੀ ਇਨਵੈਸਟੀਗੇਸ਼ਨ ਖੋਹ ਲੈਣ, ਅੰਦਰ ਵੜ ਕੇ ਕੁਝ ਨਹੀਂ ਕਰਦੇ। ਉਹ ਕਹਿੰਦੇ ਵੀ ਸਰਦਾਰ ਜੀ ਆ ਜ਼ਰਾ ਦੇਖੋ, ਤੇ ਇਹ ਆਪ ਹੀ ਪੈਰ ਫੜ ਲੈਂਦੇ ਨੇ ਕਿ ਜੀ ਨਾ 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 ਬਸ ਹਜ਼ੂਰ ਸਾਡੇ ਮਾਈ ਬਾਪ, ਹੋਰ ਬਸ ਰਹਿਮ ਕਰੋ ਸਾਡੇ ਤੇ, ਰਹਿਮ ਰਹਿਮ ਰਹਿਮ। ਉੱਥੇ ਹੀ ਜਿਹੜੀ ਹੈ ਉਹ ਰਹਿਮ ਦੀ ਅਪੀਲ ਕਰਨ ਲੱਗ ਜਾਂਦੇ ਨੇ। ਹੁਣ ਇਹ ਬਾਦਲ ਪ੍ਰੈਸ ਕਾਨਫਰੰਸ ਕਰਕੇ ਕੀ ਕਹਿ ਰਹੇ ਨੇ, ਦਿੱਲੀ ਚੋਣਾਂ 2020, ਭਾਰਤੀ ਜਨਤਾ ਪਾਰਟੀ ਜਿੱਥੇ ਡਿਊਟੀ ਲਾਏਗੀ ਉੱਥੇ ਪ੍ਰਚਾਰ ਕਰਾਂਗੇ। ਹੁਣ ਇਹ ਸੁਖਬੀਰ ਬਾਦਲ ਦਾ ਜੱਫੀ ਵੀ ਪਾ ਰਿਹਾ ਨਾਡੇ ਨੂੰ। ਉਹ ਕਹਿ ਰਹੇ ਸਾਡੀ ਥੋੜ੍ਹਾ ਜਿਹਾ ਨਾ ਮਿਸ ਕਮਿਊਨੀਕੇਸ਼ਨ ਹੋ ਗਈ ਸੀ, ਬਾਕੀ ਸਭ ਠੀਕ ਠਾਕ ਹੈ, ਅਸੀਂ ਗੱਠਜੋੜ ਨਹੀਂ ਤੋੜਿਆ ਸੀ, ਅਸੀਂ ਸਿਰਫ ਚੋਣਾਂ ਨਾ ਲੜਨ ਦਾ ਫੈਸਲਾ ਲਿਆ ਸੀ, ਅਸੀਂ ਕੋਈ ਗੱਠਜੋੜ ਥੋੜੀ ਤੋੜਿਆ। ਇਹ ਤਾਂ ਬਸ ਇਹੀ ਕਿਹਾ ਸੀ ਵੀ ਅਸੀਂ ਚੋਣਾਂ ਨਹੀਂ ਲੜਨੀਆਂ। ਅਸੀਂ ਸੀਏ ਦੇ ਹੱਕ ਵਿੱਚ ਹੈ ਕਿਉਂਕਿ ਇਸ ਕਾਨੂੰਨ ਨਾਲ ਸਾਡੇ ਪਾਕਿਸਤਾਨ ਤੇ ਅਫਗਾਨਿਸਤਾਨ ਤੋਂ ਉਜੜ ਕੇ ਆਏ ਹਜ਼ਾਰਾਂ ਸਿੱਖਾਂ ਨੂੰ ਫਾਇਦਾ ਹੋਇਆ। ਇਹ ਪ੍ਰੈਸ ਕਾਨਫਰੰਸ ਕਹਿ ਰਿਹਾ। ਵੈਸੇ ਤਾਂ ਪਹਿਲਾਂ ਹੀ ਪਤਾ ਸੀ ਤੁਸੀਂ ਹੱਕ 'ਚੋਂ, ਤੁਸੀਂ ਵੋਟ ਪਾਰਲੀਮੈਂਟ 'ਚ ਵੀ, ਰਾਜ ਸਭਾ 'ਚ ਵੀ ਹੱਕ 'ਚ ਪਾਈ, ਪਰ ਤੁਸੀਂ ਇਹਨਾਂ ਤੋਂ ਤੋੜਨ ਤੋਂ, ਇਹਨਾਂ ਨੇ ਜਦੋਂ ਤੁਹਾਨੂੰ ਲੱਤ ਮਾਰੀ, ਤੁਸੀਂ ਇਹ ਕਿਹਾ ਸੀ ਜੀ ਸਾਡਾ ਇਸ ਲਈ ਨਹੀਂ ਸਮਝੌਤਾ ਹੋਇਆ ਕਿਉਂਕਿ ਅਸੀਂ ਸੀਏ ਦੇ ਮਾਮਲੇ 'ਚ ਇਹਨਾਂ ਦੇ ਹੱਕ 'ਚ ਨਹੀਂ ਖਲੋਤੇ, ਕਿਉਂਕਿ ਅਸੀਂ ਕਿਹਾ ਵੀ ਮੁਸਲਮਾਨਾਂ ਨੂੰ ਵੀ ਐਡ ਕਰੋ। ਹੁਣ ਤੁਸੀਂ ਦੇਖੋ ਵੀ ਝੂਠ ਇੱਕ ਤਾਂ ਹੁੰਦਾ ਹੈ ਵੀ ਝੂਠ ਬੋਲਣਾ, ਇੱਕ ਹੁੰਦਾ ਝੂਠ ਦਾ ਫੜਿਆ। ਇਹਨੂੰ ਹੁਣ ਤੁਸੀਂ ਕੀ ਕਹੋਗੇ? ਫਿਰ ਉਹ ਕਹਿ ਰਿਹਾ ਕਿ ਵੀ ਸੁਖਬੀਰ ਨੇ ਐਲਾਨ ਕੀਤਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਸਮਰਥਨ ਕਰੇਗਾ
ਤੇ ਪੰਜਾਬ ਦੀ ਅਕਾਲੀ ਲੀਡਰਸ਼ਿਪ ਲੋੜ ਮੁਤਾਬਕ ਜਿਹੜੀ ਹੈ ਪੂਰੀ ਕੈਨਵੈਸਿੰਗ ਵੀ ਕਰੇਗੀ। ਫਿਰ ਉਹ ਕਹਿ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਸਿਆਸੀ ਨਹੀਂ ਬਲਕਿ ਜਜ਼ਬਾਤੀ ਹੈ। ਦੇਸ਼ ਪੰਜਾਬ ਤੇ ਵਿਕਾਸ ਲਈ ਹੈ। ਕੁਝ ਕਮਿਊਨੀਕੇਸ਼ਨ ਦਾ ਗੈਪ ਸੀ ਜੋ ਚਰਚਾ ਕਰਕੇ ਪੂਰਾ ਕਰ ਲਿਆ ਗਿਆ, ਗੱਲਬਾਤ ਹੋ ਗਈ ਜੀ। ਔਰ ਉਹਨਾਂ ਨੂੰ ਅਸੀਂ ਕਹਿ ਦਿੱਤਾ ਹੈ ਕਿ ਵੀ ਅਸੀਂ ਉਸੇ ਤਨਖਾਹ ਤੇ ਕੰਮ ਕਰਦੇ ਰਹਾਂਗੇ, ਨੌਕਰ ਮਾਲਕ ਵਾਲੀ ਗੱਲ। ਔਰ ਬਾਕੀ ਕਹਿੰਦੇ ਵੀ ਸਾਡਾ ਇਹ ਕੋਈ ਇਕੱਲਾ ਸਿਆਸੀ ਥੋੜੀ ਹੈ, ਅਸੀਂ ਇਮੋਸ਼ਨਲੀ ਪਤੀ ਪਤਨੀ ਨੇ ਪਤਨੀ ਹੁਣ ਤਲਾਕ ਦੇਣ ਲਈ ਫਾਈਲ ਕਰਤੀ ਸੀ ਅਰਜੀ ਤੇ ਉਹਨਾਂ ਨੇ ਕਿਹਾ ਜੀ ਅਸੀਂ ਅਰਜੀ ਵਾਪਸ ਲੈਂਦੇ ਹਾਂ। ਪਰ ਉਹ ਤਾਂ ਪਹਿਲਾਂ ਵੀ ਜਿਹੜਾ ਉਹਨਾਂ ਨੇ ਤੁਹਾਨੂੰ ਤਾਂ ਮੰਨਿਆ ਹੀ ਨਹੀਂ ਹੋਇਆ, ਹੁਣ ਤੁਸੀਂ ਕਹੀ ਜਾਓ ਵੀ ਅਸੀਂ ਪਤਨੀ ਹੈ। ਹੁਣ ਇਹ ਪਤਾ ਨਹੀਂ ਕੀ ਹੈ, ਲੇਕਿਨ ਹੁਣ ਇਸ ਸਾਰੇ ਤੋਂ ਤੁਸੀਂ ਕੀ ਕਹਿ ਸਕਦੇ ਜਦੋਂ ਤੁਸੀਂ ਬੀਤੇ ਦੇ ਗਦਾਰਾਂ ਵੱਲ ਅਸੀਂ ਤਾਂ ਰਾਏ ਬਹਾਦਰਾਂ ਤੇ ਸਰਦਾਰ ਬਹਾਦਰਾਂ ਤੇ ਖਾਨ ਬਹਾਦਰਾਂ ਦੀ ਗੱਲ ਕਰਦੇ ਹਾਂ। ਇਹ ਕਿਸ ਹੱਦ ਤੱਕ ਇਹਨਾਂ ਨੂੰ ਕਈ ਵਾਰ ਜਿਵੇਂ ਪੰਜਾਬੀ ਚ ਕਹਿੰਦੇ ਸੀ ਨਾ ਵੀ ਤੈਨੂੰ ਤਾਂ ਧਰਤੀ ਵੀ ਵੇਲ ਨਹੀਂ ਦਿੰਦੇ, ਨੇ ਤਾਂ ਡੁੱਬ ਕੇ ਮਰ ਜਾ। ਇਹ ਬਹੁਤ ਵਾਰੀ ਤਾਂ ਐਂ ਕਰਦੇ ਸੀ ਕਿ ਨੱਕ ਡੋਵੇਂ, ਉਹ ਕਹਿੰਦਾ ਵੀ ਡੁੱਬ ਕੇ ਮਰ ਜਾ। ਔਰ ਇਸੇ ਬਾਰੇ ਇਸ ਨਸਲ ਬਾਰੇ ਹੀ ਜਿਹੜਾ ਉਹ ਪਿਆਰਾ ਸਿੰਘ ਨਿਰਛਲ ਨੇ ਇਹ ਗੱਲ ਕਹੀ ਸੀ ਕਿ ਇੱਕ ਨਹੀਂ ਦੋ ਨਹੀਂ 4 ਡੋਗਰੇ, ਕੌਮ ਵਿੱਚ ਕਈ ਨੇ ਹਜ਼ਾਰ ਡੋਗਰੇ, ਹਰ ਵੱਡੇ ਡੋਗਰੇ ਦਾ ਨਿੱਕਾ ਡੋਗਰਾ, ਹਰ ਨਿੱਕੇ ਡੋਗਰੇ ਦੇ ਕਈ ਯਾਰ ਡੋਗਰੇ। ਕਿਉਂਕਿ ਡੋਗਰਾ ਟ੍ਰੇਟਰ ਦਾ ਜਿਹੜਾ ਉਹ ਸਿਨੋਨਿਮਸ ਹੈ। ਇਹ ਡੋਗਰੇ ਸਨ ਲਾਹੌਰ ਦਰਬਾਰ ਦੇ ਵਿੱਚ, ਜੰਮੂ ਦੇ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਜਿਹੜੇ ਅੰਗਰੇਜ਼ਾਂ ਦੇ ਨਾਲ ਰਲੇ, ਉਹਨਾਂ ਨੇ ਰਾਜ ਨਾਲ ਆਪਣੇ ਉਸ ਲਾਹੌਰ ਦਰਬਾਰ ਨਾਲ ਗੱਦਾਰੀ ਕੀਤੀ ਔਰ ਨਤੀਜਾ ਜਿਹੜਾ ਹੈ ਉਹ ਉਸੇ ਦੇ ਇਨਾਮ ਵਜੋਂ ਜੰਮੂ ਕਸ਼ਮੀਰ ਜਿਹੜਾ ਹੈ ਉਹ ਗੁਲਾਬ ਸਿੰਘ ਨੂੰ ਦਿੱਤਾ ਸੀ, ਜਿਸ ਬਾਰੇ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਸੋ ਅੱਜ ਇਹ ਡੋਗਰਿਆਂ ਦਾ ਪੂਰਾ ਬ੍ਰਿਗੇਡ ਬਾਦਲਾਂ ਤੋਂ ਲੈ ਕੇ ਔਰ ਜਿਹੜੇ ਦੂਜੇ ਵੀ ਨੇ ਨਾਲ ਇਹਨਾਂ ਦੇ ਇਲਕ, ਉਹ ਬ੍ਰਹਮਪੁਰੇ, ਉਹ ਢੀਂਡਸੇ, ਕੱਲ ਨੂੰ ਕੋਈ ਉਹ ਜੀਕੇ, ਕੋਈ ਪੀਕੇ ਨਿਕਲ ਆਏ ਕੱਲ ਨੂੰ, ਇਹ ਸਾਰੇ ਹੀ ਜਿਹੜੇ ਨੇ ਇਸ ਕਲਾਸ ਦੇ ਵਿੱਚ ਨੇ ਔਰ ਸ਼ਰਮ ਤੋਂ ਬਿਨਾਂ ਔਰ ਕੀ ਕਹਿ ਸਕਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹਨਾਂ ਡੋਗਰਿਆਂ ਬਾਰੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਲਈ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਹਨੇਰੇ ਨੂੰ ਚੁਣੌਤੀ, ਜਾਲੀ ਖਬਰਾਂ ਅਤੇ ਝੂਠੇ ਪ੍ਰੋਪੇਗੈਂਡੇ ਦੇ ਇਸ ਯੁੱਗ ਵਿੱਚ ਸਿੱਖ ਸੰਘਰਸ਼ ਦਾ ਪੱਖ ਦੁਨੀਆ ਸਾਹਮਣੇ ਰੱਖਦਿਆਂ TV 84 ਆਪਣੇ 8 ਸਾਲ ਪੂਰੇ ਕਰ ਚੁੱਕਿਆ। ਇਤਿਹਾਸਕ ਤੱਥਾਂ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਤੱਕ TV 84 ਸਿੱਖ ਨਜ਼ਰੀਏ ਨੂੰ ਸੰਗਤਾਂ ਤੱਕ ਪਹੁੰਚਾਉਣ ਦਾ ਕੰਮ ਬਾਖੂਬੀ ਨਿਭਾ ਰਿਹਾ ਹੈ। ਕੌਮੀ ਆਵਾਜ਼ ਨੂੰ ਬੁਲੰਦ ਰੱਖਣ ਲਈ ਇੱਕ ਨਾਨ ਪ੍ਰੋਫਿਟ ਚੈਨਲ TV 84 ਦਾ ਸਾਥ ਦਿਓ। 1 ਫਰਵਰੀ 2020 ਦਿਨ ਸ਼ਨੀਵਾਰ ਨੂੰ ਸ਼ਾਮ 6:30 ਵਜੇ ਸਪ੍ਰੈਂਜ਼ਾ ਬੈਂਕੁਏਟ ਹਾਲ, ਬਰੈਂਪਟਨ, ਓਨਟਾਰੀਓ ਵਿਖੇ ਪਹੁੰਚੋ ਅਤੇ ਹੱਕ ਸੱਚ ਦੀ ਆਵਾਜ਼ TV 84 ਦੀ ਮਦਦ ਲਈ ਆਪਣਾ ਬਣਦਾ ਯੋਗਦਾਨ ਪਾਓ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at
7187250059। ਕਸ਼ਮੀਰੀਆਂ ਤੇ ਹੋ ਰਹੇ ਤਸ਼ੱਦਦ ਖਿਲਾਫ ਅਤੇ ਕਸ਼ਮੀਰ ਸੋਲੀਡੈਰਿਟੀ ਡੇ ਨੂੰ ਮੁੱਖ ਰੱਖਦਿਆਂ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ 5 ਫਰਵਰੀ 2020 ਨੂੰ ਸ਼ਾਮ 6 ਵਜੇ ਟੇਸਟ ਆਫ ਲਾਹੌਰ ਰੈਸਟੋਰੈਂਟ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਾਇਆ ਜਾ ਰਿਹਾ ਹੈ। ਇਸ ਮੌਕੇ ਨਿਊਯਾਰਕ ਵਿੱਚ ਸਿੱਖ ਮੁਸਲਮਾਨ ਸਾਂਝ ਨੂੰ ਮਜ਼ਬੂਤ ਕਰਨ ਵਾਲੇ ਸਲੀਮ ਅਹਿਮਦ ਮਲਿਕ ਸਾਹਿਬ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਦਾ ਸਨਮਾਨ ਵੀ ਕੀਤਾ ਜਾਵੇਗਾ। ਡਾਕਟਰ ਅਮਰਜੀਤ ਸਿੰਘ, ਮੁਹੰਮਦ ਸ਼ਫੀਕ, ਰਮਜ਼ਾਨ ਰਾਣਾ ਅਤੇ ਮਕਬੂਲ ਮਲਿਕ ਸਮੇਤ ਹੋਰ ਬੁਲਾਰਿਆਂ ਵੱਲੋਂ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਕਸ਼ਮੀਰੀਆਂ ਨਾਲ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ। ਵਧੇਰੀ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਇਸ ਵਾਲੇ ਸੈਗਮੈਂਟ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਸ਼ਮੀਰ ਮੁੱਦੇ ਤੇ। 177 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। ਸੋ ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਦੱਸਿਆ ਸੀ ਕਿ ਬੀਜੇਪੀ ਸਰਕਾਰ ਨੇ ਹੁਣ ਜੰਮੂ ਕਸ਼ਮੀਰ ਵਿੱਚ ਗੱਦਾਰ ਖਰੀਦਣੇ ਸ਼ੁਰੂ ਕਰ ਦਿੱਤੇ ਨੇ। ਉਹਨਾਂ ਨੇ ਕਿਹਾ ਹੈ ਕਿ ਉਹ ਜੰਮੂ ਕਸ਼ਮੀਰ ਦੇ ਵਿੱਚ ਰੈਫਰੈਂਡਮ ਨਹੀਂ ਹੋਣ ਦੇਣਗੇ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਉਸ ਦੇ ਨਾਲ ਹੀ ਆਪਾਂ ਜੋ ਤੁਹਾਡੀਆਂ ਲਿਖਤਾਂ ਨੇ, ਤੁਹਾਡੇ ਮੈਸੇਜ ਨੇ, ਉਹ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਦੂਸਰੇ ਸੈਗਮੈਂਟ 'ਚ ਅਸੀਂ ਗੱਲ ਕੀਤੀ ਹੈ ਪੰਜਾਬ ਦੇ ਖਾਸ ਤੌਰ ਤੇ ਸਿੱਖ ਕੌਮ ਦੇ ਗੱਦਾਰਾਂ ਦੀ, ਡੋਗਰਿਆਂ ਦੀ ਫੌਜ ਦੀ ਜੀ। ਔਰ ਜਦੋਂ ਜੰਮੂ ਕਸ਼ਮੀਰ 'ਚ 5 ਅਗਸਤ ਨੂੰ ਇਹਨਾਂ ਨੇ ਆਰਟੀਕਲ 370 ਐਬਰੋਗੇਟ ਕੀਤਾ ਔਰ 176 ਦਿਨ ਪਿਛਲੇ ਲੋਕਡਾਊਨ ਚੱਲ ਰਿਹਾ ਹੈ, ਤੇ ਜ਼ਾਹਰ ਹੈ ਕਿ ਸਾਰੇ ਹੀ ਚਿੰਤਕ ਇਹ ਸੋਚ ਰਹੇ ਸੀ ਕਿ ਹੁਣ ਤਾਂ ਇਹਨਾਂ ਨੇ ਵਜੂਦ ਹੀ ਸਟੇਟ ਦਾ ਖਤਮ ਕਰ ਦਿੱਤਾ ਹੈ। ਜੰਮੂ ਕਸ਼ਮੀਰ ਇੱਕ ਪਾਸੇ ਔਰ ਲਦਾਖ ਦੂਸਰੇ ਪਾਸੇ ਟੈਰੀਟਰੀ ਬਣਾਈ ਹੈ। ਇਹ ਕਿਵੇਂ ਗਵਰਨ ਕਰਨਗੇ, ਕਿਵੇਂ? ਹਾਲਾਂਕਿ ਇਸ ਤੋਂ ਪਹਿਲਾਂ ਵੀ ਪਿਛਲੇ ਸਾਰੇ ਟਾਈਮ ਦੇ ਵਿੱਚ ਜੇ ਸ਼ੇਖ ਅਬਦੁੱਲਾ ਨੂੰ ਇਹਨਾਂ ਨੇ ਬਿਹਾਈਂਡ ਬਾਰ ਰੱਖਿਆ 15-16 ਸਾਲ, ਤੇ ਇਨ ਦਾ ਮੀਨ ਟਾਈਮ ਉਹਨਾਂ ਨੇ ਟ੍ਰੇਟਰ ਲੱਭੇ ਹੋਏ ਸੀ ਔਰ ਉਹ ਕੋਈ ਬਾਹਰੋਂ ਨਹੀਂ ਆਉਂਦੇ, ਵਿੱਚੋਂ ਹੀ ਨੇ ਮੁਸਲਮਾਨ ਕਸ਼ਮੀਰੀ ਜਿਹੜੇ ਚੀਫ ਮਿਨਿਸਟਰ ਉਹ GM ਸਾਦਕ ਵੀ ਰਿਹਾ, ਮੀਰ ਕਾਸਮ ਵੀ ਰਿਹਾ, ਕੋਈ ਹੋਰ ਵੀ ਵਿੱਚੋਂ ਉਹਨਾਂ ਦੇ ਹੀ ਕੋਈ ਧੀ ਜਵਾਈ, ਕੋਈ ਇੱਧਰ ਉੱਧਰ, ਇਹ ਸਾਰੇ ਚੋਂ। ਪਰ ਹੁਣ ਜਿਸ ਹੱਦ ਤੱਕ ਜਾ ਕੇ ਜੰਮੂ ਕਸ਼ਮੀਰ ਦੇ ਔਰ ਖ਼ਾਸ ਤੌਰ ਤੇ ਵਾਦੀ ਦੇ ਕਸ਼ਮੀਰੀ ਮੁਸਲਮਾਨਾਂ ਨੂੰ ਨਾ ਸਿਰਫ ਹਿਊਮਿਲੇਟ ਕੀਤਾ ਹੈ, ਉਹਨਾਂ ਨੂੰ ਬਿਲਕੁਲ ਜਿਹੜਾ ਉਹਨਾਂ ਨੂੰ ਬਿਲਕੁਲ ਜਿਹਨੂੰ ਕਹਿੰਦੇ ਨੇ ਕਿ ਟੋਟਲੀ ਡਿਸਟਰੋਏ ਕਰ ਦਿੱਤਾ ਹੈ, ਉਹਨਾਂ ਦੀ ਅਣਖ ਨੂੰ, ਉਹਨਾਂ ਨੂੰ ਇਕਨੋਮਿਕਲ ਰਿਸੋਰਸਿਸ ਨੂੰ। ਕੱਲ੍ਹ ਵੀ ਅਸੀਂ ਗੱਲ ਕੀਤੀ ਸੀ ਕਿ ਕਿਸ ਹੱਦ ਤੱਕ ਅਜੇ ਵੀ ਇੰਟਰਨੈਟ ਬੰਦ ਹੈ ਔਰ ਸੇਬਾਂ ਦੀ ਖੇਤੀ ਤਬਾਹ ਹੈ, ਕੇਸਰ ਦੀ ਖੇਤੀ ਤਬਾਹ ਹੈ ਔਰ ਉਹਨਾਂ ਦੀ ਬਿਲਕੁਲ ਹੋਂਦ ਨੂੰ ਹੀ ਮਿਟਾਉਣ ਦੀ ਕੋਸ਼ਿਸ਼ ਹੈ। ਮੈਨੂੰ ਲੱਗਦਾ ਸੀ ਕਿ ਵੀ ਹੁਣ ਜੇ ਜਿਸ ਅੰਦਾਜ਼ ਫਾਰੂਕ ਅਬਦੁੱਲਾ ਬੋਲ ਰਿਹਾ ਹੈ ਜਾਂ ਉਮਰ ਅਬਦੁੱਲਾ ਜਾਂ ਮਹਿਬੂਬਾ ਮੁਫਤੀ, ਮਹਿਬੂਬਾ ਦੀ ਡਾਟਰ ਇਲਤਿਸਾ ਮੁਫਤੀ, ਕਿ ਵੀ ਹੁਣ ਇਹਨਾਂ ਨੂੰ ਕੋਈ ਟ੍ਰੇਟਰ ਨਹੀਂ ਲੱਭੇਗਾ ਸੌਖੇ। ਪਰ ਦੁਸ਼ਮਣ ਬਾਤ ਕਰੇ ਅਨਹੋਣੀ, ਇਹੀ ਨਹੀਂ ਵੀ ਉਹਨਾਂ ਨੇ ਟ੍ਰੇਟਰ ਲੱਭਿਆ, ਇਹ ਵੀ ਨਹੀਂ ਹੈ ਕਿ ਕੋਈ ਲੋਅਰ ਕਾਡਰ ਦਾ ਲੱਭਿਆ। ਜਿਹੜੀ ਪਾਰਟੀ PDP ਜਿਸ ਦਾ ਫਾਊਂਡਰ ਇਹ ਖੁਦ ਹੈ, ਜਿਹਨੇ ਇਸ ਨੂੰ ਇਹਦੇ ਮਹਿਬੂਬਾ ਮੁਫਤੀ ਦੇ ਪਿਓ ਦੇ ਨਾਲ ਮਿਲ ਕੇ ਬਣਾਇਆ, ਮੁਜ਼ੱਫਰ ਹੁਸੈਨ ਬੇਗ, ਜਿਹੜਾ ਮੁਜ਼ੱਫਰ ਹੁਸੈਨ ਬੇਗ 5 ਅਗਸਤ ਨੂੰ ਉਵੇਂ ਹੀ ਉਸ ਨੂੰ ਅੰਦਰ ਤਾੜ ਦਿੱਤਾ ਗਿਆ ਸੀ, ਕਈ ਮਹੀਨੇ ਬੰਦ ਰਿਹਾ। ਫਿਰ ਕਿਵੇਂ ਸਮਝੌਤੇ ਹੁੰਦੇ ਨੇ, ਕਿਵੇਂ ਗੱਦਾਰ ਖਰੀਦੇ ਜਾਂਦੇ ਨੇ, ਉਹਨੂੰ ਉਹਨਾਂ ਨੇ ਰਿਲੀਜ਼ ਕੀਤਾ। ਔਰ ਹੁਣ 26 ਜਨਵਰੀ ਵਾਲੇ ਦਿਨ ਜਿਹੜਾ ਹੈ ਉਸ ਨੂੰ ਕਿਉਂਕਿ ਪ੍ਰੈਜ਼ੀਡੈਂਟ ਵੱਲੋਂ ਅਵਾਰਡ ਦਿੱਤੇ ਜਾਂਦੇ ਨੇ ਸਿਵਿਲੀਅਨ, ਜਿਹੜੇ 26 ਜਨਵਰੀ ਨੂੰ ਦਿੱਤੇ ਜਾਂਦੇ ਨੇ। ਜਿਹੜਾ ਸਭ ਤੋਂ ਉਤਲਾ ਅਵਾਰਡ ਹੈ ਉਹ ਭਾਰਤ ਰਤਨ ਹੈ, ਜਿਹੜਾ ਬਹੁਤ ਰੇਅਰ ਦਿੱਤਾ ਜਾਂਦਾ ਹੈ। ਫਿਰ ਨੰਬਰ 2 ਦੇ ਉੱਤੇ ਪਦਮ ਵਿਭੂਸ਼ਣ ਹੈ, ਫਿਰ ਨੰਬਰ 3 ਦੇ ਉੱਤੇ ਪਦਮ ਭੂਸ਼ਣ ਹੈ, ਤੇ ਫਿਰ ਨੰਬਰ 4 ਦੇ ਉੱਤੇ ਪਦਮ ਸ਼੍ਰੀ ਹੈ। ਹੁਣ ਨੰਬਰ 3 ਦਾ ਭਾਰਤ ਦਾ ਸਭ ਤੋਂ ਵੱਡਾ ਅਵਾਰਡ ਪਦਮ ਭੂਸ਼ਣ ਉਹ ਇਸ ਟ੍ਰੇਟਰ ਮੁਜ਼ੱਫਰ ਹੁਸੈਨ ਬੇਗ ਨੂੰ ਦਿੱਤਾ ਗਿਆ। ਹੁਣ ਜ਼ਾਹਰ ਹੈ ਕਿ ਜਿਹੜਾ ਫਾਊਂਡਰ ਹੈ ਉਸ ਪਾਰਟੀ ਦਾ, ਜਿਸ ਦੀ ਚੀਫ ਮਿਨਿਸਟਰ ਅੰਦਰ ਹੈ, ਆਪ ਅੰਦਰ ਹੈ, ਔਰ ਉਹਨੂੰ ਜਦੋਂ ਜੇਲ੍ਹ 'ਚੋਂ ਹੀ ਛੱਡਿਆ ਉਦੋਂ ਹੀ ਸੀ ਕਿ ਵੀ ਕੋਈ ਹੋ ਗਿਆ। ਫਿਰ ਜਦੋਂ ਅਵਾਰਡ ਦਿੱਤਾ
ਫਿਰ ਸੀ ਵੀ ਹੁਣ ਇਹਦੇ ਤੋਂ ਕੀ ਰੋਲ ਲਿਆ ਜਾਏਗਾ, ਔਰ ਮੈਂ ਦੇਖ ਰਿਹਾ ਕਿ ਉਹ ਇਹਨੂੰ ਹੀ ਗਰੂਮ ਕਰ ਰਹੇ ਨੇ ਜਿਹੜਾ ਅਲਟੀਮੇਟਲੀ ਪਾਵਰ 'ਚ ਲਿਆਉਣ ਦੇ ਲਈ। ਜੀ ਉਹਨੇ ਨਾ ਸਿਰਫ ਇਸ ਨੂੰ ਐਕਸੈਪਟ ਕੀਤਾ ਹੈ ਜਾਂ ਉਹਨੂੰ, ਕਿਉਂਕਿ ਉਹ ਤਾਂ ਉਹਨਾਂ ਨੇ ਦੱਸਤਾ ਵੀ ਇਹ ਹੁਣ ਸਾਡਾ ਬੰਦਾ ਹੈ, ਉਹਨੇ 26 ਜਨਵਰੀ ਵਾਲੇ ਦਿਨ ਜੰਮੂ 'ਚ ਆਪਣੀ ਪਾਰਟੀ ਦੇ ਹੈੱਡਕੁਆਰਟਰ PDP ਦੇ ਤਿਰੰਗਾ ਝੰਡਾ ਲਹਿਰਾਇਆ, ਔਰ ਨਾਲ ਦੀ ਨਾਲ ਜਿਹੜੀ ਹੈਡਲਾਈਨ ਹੈ ਨੋ ਰੈਫਰੈਂਡਮ ਇਨ ਜੰਮੂ ਐਂਡ ਕਸ਼ਮੀਰ ਐਵਰ PDP ਪੈਟਰਨ ਬੇਗ, ਉਹਨੇ ਨਾਲ ਦੀ ਨਾਲ ਇਹ ਕਿਹਾ देयर कैन नेवर बी एनी, ये उत्थे एड्रैस करदे कह रहे तिरंगा लहरा के, देयर कैन नेवर बी एनी रेफरेंडम इन जम्मू एंड कश्मीर। नाउ पाकिस्तान प्राइम मिनिस्टर इमरान खान and US president also talk about giving autonomy to us, which means they have accepted that J&K is an integral part of India, internal part of India. We demand that J&K should be given what has been enshrined for it in the Indian Constitution, Beg said while unfurling tricolor at the party headquarters here on Sunday. जी वो कह रहे जी देखो ਹੁਣ ਤਾਂ ਇਮਰਾਨ ਖਾਨ ਔਰ ਟਰੰਪ ਨੇ ਵੀ ਕਿਹਾ ਕਿ ਉਹਨਾਂ ਨੂੰ ਜਿਹੜਾ ਇੰਟਰਨਲ ਆਟੋਨਮੀ ਜਿਹੜਾ ਵਿਦਨ ਕਰੋ, ਗੱਲ ਮੁੱਕ ਗਈ ਪਲੇਬਸਾਈਡ ਦੀ, ਔਰ ਤਿਰੰਗਾ ਲਹਿਰਾ ਇਹ ਹੈ ਹੁਣ ਜਿਹੜੀ ਪ੍ਰੋਸੈਸ ਹੈ ਆਉਣ ਵਾਲੇ ਪੀਰੀਅਡ 'ਚ, ਇਹ ਇਸ ਬੇਗ ਰਾਹੀਂ ਉਹਨਾਂ ਨੇ ਅੱਗੇ ਤੋੜ ਦਿੱਤੀ ਹੈ, ਔਰ ਆਉਣ ਵਾਲੇ ਦਿਨਾਂ 'ਚ ਕਈ ਬੇਗ ਨਿਕਲਣਗੇ ਬਿਲਕੁਲ ਜਿਹੜੇ ਇਹ ਕਹਿਣਗੇ ਜੀ ਬਸ ਹੁਣ ਹਾਲਾਤ ਨਾਲ ਸਮਝੌਤਾ ਕਰਨਾ ਪੈਂਦਾ। ਔਰ ਇਹ ਬਹੁਤ ਵਾਰ ਜਿਹੜੇ ਜਦੋਂ ਅਸੀਂ ਮੂਵਮੈਂਟ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਕਿ ਜਿਹੜੇ ਆਜ਼ਾਦੀ ਦੀ ਡਗਰ ਤੇ ਤੁਰੇ, ਉਹਨਾਂ ਨੂੰ ਇਸ ਕਿਸਮ ਦੇ ਵਿਕੇ ਹੋਏ, ਡਰੇ ਹੋਏ, ਘਬਰਾਏ ਹੋਏ ਲੋਕ ਕਹਿੰਦੇ ਸੀ ਕੱਲੇ ਜੋਸ਼ ਨਾਲ ਗੱਲ ਨਹੀਂ ਬਣਦੀ, ਜੋਸ਼ ਨਾਲ ਹੋਸ਼ ਵੀ ਚਾਹੀਦਾ, ਜਿਵੇਂ ਉਹ ਸਾਰੇ ਬੇਹੋਸ਼ ਹੋ ਕੇ ਤੁਰੇ ਹੁੰਦੇ ਨੇ। ਹੁਣ ਇਹੀ ਲੋਕ ਇਹ ਕਹਿਣਗੇ ਜੀ ਦੇਖੋ ਜੋ ਹੋਣਾ ਸੀ ਹੋ ਗਿਆ ਜੀ, ਪਾਕਿਸਤਾਨ ਦੇ ਪੱਲੇ ਕੁਛ ਨਹੀਂ ਹੈ, ਅਮਰੀਕਾ ਵੀ ਦੇਖੋ ਜੀ ਇਹਨਾਂ ਦੇ ਨਾਲ ਰਲ ਗਿਆ, ਸਾਡੀ ਕੋਈ ਸੁਣਵਾਈ ਨਹੀਂ, ਕੀ ਆਪਣੇ ਮੁੰਡੇ ਮਰਵਾਉਣ 'ਚ ਕੀ ਪਿਆ, ਜਦੋਂ ਆਏਗਾ ਵਕਤ ਫਿਰ ਲੜਾਂਗੇ, ਅਸੀਂ ਵੀ ਲੜਨਾ ਚਾਹੁੰਦੇ, ਅਸੀਂ ਵੀ ਆਜ਼ਾਦੀ ਚਾਹੁੰਦੇ, ਆਜ਼ਾਦੀ ਦਿਲ 'ਚ ਹੋਣੀ ਚਾਹੀਦੀ ਹੈ, ਹੁਣ ਬਾਹਰ ਕੱਢਾਂਗੇ ਤਾਂ ਫਿਰ ਕੀ ਨਿਕਲੇਗਾ। ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖਦੇ ਹਾਂ ਕਿ ਗਦਾਰੀਆਂ ਦਾ ਦੌਰ ਸ਼ੁਰੂ ਹੋ ਰਿਹਾ, ਔਰ ਫਿਰ ਹੌਲੀ ਹੌਲੀ ਜਦੋਂ ਇਸ ਕਿਸਮ ਦੇ ਆ ਜਾਣਗੇ ਤੇ ਫਿਰ ਉਹਨਾਂ ਨੂੰ ਜਿਹੜਾ ਉੱਥੋਂ ਫੌਜ ਘਟਾਉਂਦੇ ਆ ਜਾਂ ਇਹਨਾਂ ਦੇ ਹਵਾਲੇ ਕਰਕੇ ਇਹਨਾਂ ਰਾਹੀਂ ਆਪਣੇ ਮੁੰਡੇ ਮਰਵਾਉਂਦੇ ਆ, ਜਿਹੜਾ ਉਹ ਕੋਈ ਹੋਰ ਜਿਹੜਾ ਵਕਤ ਨਹੀਂ ਲੱਗੇਗਾ, ਕਿਉਂਕਿ ਉਹਨਾਂ ਨੇ ਆਲਰੇਡੀ ਇਸ ਲੈਵਲ ਦਾ ਬੰਦਾ ਜਿਹੜੀ ਤੀਜੀ ਵੱਡੀ ਧਿਰ ਜਿਹਦਾ ਜਦੋਂ ਇਹ 5 ਅਗਸਤ ਤੋਂ ਪਹਿਲਾਂ ਇਹਨਾਂ ਦੀ ਸਰਕਾਰ ਹਟਾਈ ਗਈ, ਗਵਰਨਰੀ ਰੂਲ ਕੀ, ਜਿਨ੍ਹਾਂ ਦੀ ਹਕੂਮਤ ਸੀ ਜਿਸ ਪਾਰਟੀ ਦੀ, ਇਹ ਉਹਨਾਂ ਦਾ ਬੰਦਾ ਪਦਮ ਵਿਭੂਸ਼ਣ ਲੈਂਦਾ ਹੈ, ਜੇਲ੍ਹ 'ਚੋਂ ਕੱਢਿਆ ਜਾਂਦਾ ਹੈ, ਜਦੋਂ ਕਿ ਪਾਰਟੀ ਦੀ ਸਾਰੀ ਲੀਡਰਸ਼ਿਪ ਅੰਦਰ ਡੱਕੀ ਹੋਈ ਹੈ, ਤਿਰੰਗਾ ਲਹਿਰਾਉਂਦਾ ਔਰ ਕਹਿੰਦਾ ਕਿ ਜੀ ਹੁਣ ਕਿਸੇ ਰਾਏਸ਼ੁਮਾਰੀ ਪਲੇਬਸਾਈਡ ਦੀ ਲੋੜ ਨਹੀਂ, ਇਹੀ ਤਾਂ BJP ਦਾ ਏਜੰਡਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਅਸਾਂ ਸ਼ੇਅਰ ਕਰਨ ਜਾ ਰਹੇ ਹਾਂ ਆਪਣੇ ਦਰਸ਼ਕਾਂ ਦੇ ਮੈਸੇਜ ਜੋ ਸਾਨੂੰ YouTube ਤੇ ਆਏ ਨੇ। ਨਿਜ਼ਾਮ ਸ਼ਾਹ ਸਾਹਿਬ ਲਿਖਦੇ ਨੇ, सॉरी नाजिम शाह साहब लिखते हैं सलाम आपको भी, और सुरिंदर सिंह जी साहब लिखते हैं वाहिगुरू जी मेहर करना जी वाहिगुरू। फारूक शाहजहां लिखते हैं सलाम सत श्री अकाल जी डॉक्टर साहब एंड स्वीट सिस नीलम कौर एंड फिर बलविंदर सिंह जी साहब लिखते हैं खालसा जी साडे शहर मलेरकोटले तो हज़ारां की गिनती में सिख ते मुसलमान वीर प्रोटेस्ट लई शाहीन बाग पहुंचे। सो पाक डिफेंडर दी ID तो सानू मैसेज कहते हैं कि सत श्री अकाल डॉक्टर साहब, पाकिस्तान टाइम के मुताबिक 5:30 होता है और मैं इतनी सुबह उठता हूँ ये आपका शो देखने के लिए, अगर नींद नहीं आई थी मैं जागता ही रहती हूँ। सो नाइस। फिर अगू मैसेज आएगा बलविंदर सिंह जी का, कहते हैं कि खालसा जी ਤੁਹਾਡੀ ਪਾਕ ਡਿਫੈਂਡਰ ਜੀ ਤੁਹਾਡੀ ਲਿਖਤ ਵੀ ਸਾਨੂੰ ਮਿਲ ਗਈ ਹੈ, ਈਮੇਲ ਆਉਣ ਵਾਲੇ ਦਿਨਾਂ 'ਚ ਅਸੀਂ ਸ਼ੇਅਰ ਕਰਾਂਗੇ ਜੀ। ਔਰ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇੰਨੇ ਪਿਆਰ ਦੇ ਨਾਲ ਪ੍ਰੋਗਰਾਮ ਨੂੰ ਦੇਖਦੇ ਹੋ ਔਰ ਆਪਣੀ नींद भी जड़ी गवाते हो। बलविंदर सिंह जी साल ने खालसा जी इन्हां बादलों ने थुक के झट लिया। सो जौमी टैंग लिखते हैं खालिस्तान सिक्स उन्होंने लिखा सैफ सुनानी जी सानू अपना प्यार भेजते हैं। फिर जौमी टैग लिखते हैं खालिस्तान जिंदाबाद पाकिस्तान जिंदाबाद। सैफ खान जी कहते हैं कि डॉक्टर साहब रब तुहाडी कुछ नहीं सॉरी मेरे ख्याल जां मैनूं पढ़ना नहीं आ रहा कि लिखिया कायम रखे
ਸੋ ਮਨਿੰਦਰ ਸਿੰਘ ਬੁੱਟਰ ਜੀ ਲਿਖਦੇ ਨੇ ਵਾਹਿਗੁਰੂ ਸਾਹਿਬ ਜੀ, ਸਿੰਘ ਜੀ ਅੱਜ ਦੀ ਥੋੜੀ ਜਿਹੀ ਨੌਜਵਾਨ ਪੀੜ੍ਹੀ ਕੋਸ਼ਿਸ਼ ਰੱਬ ਤੁਹਾਡੀ ਕੋਸ਼ਿਸ਼ ਕਾਮਯਾਬ ਕਰੇ। ਹਾਂਜੀ, ਸੋ ਆਮੀਨ। ਮਨਿੰਦਰ ਸਿੰਘ ਬੁੱਟਰ ਜੀ ਲਿਖਦੇ ਵਾਹਿਗੁਰੂ ਸਾਹਿਬ ਜੀ, ਸਿੰਘ ਜੀ ਅੱਜ ਦੀ ਥੋੜੀ ਜਿਹੀ ਨੌਜਵਾਨ ਪੀੜ੍ਹੀ ਗਲਤ ਪਾਸੇ ਲਾਈ ਜਾ ਰਹੀ ਹੈ ਕਿ ਉਹ ਆਪਣੇ ਇਤਿਹਾਸ ਬਾਰੇ ਘੱਟ ਤੋਂ ਘੱਟ ਜਾਣਨ, ਮੇਰੇ ਵਰਗੇ ਗਲਤ ਦੇਖਣ, ਗਲਤ ਸੋਚਣ। ਮਨਿੰਦਰ ਸਿੰਘ ਜੀ, ਦੁਸ਼ਮਣ ਤਾਂ ਹਮੇਸ਼ਾ ਇਹ ਚਾਹੁੰਦਾ ਹੁੰਦਾ ਹੈ, ਪਰ ਮੈਂ ਸਮਝਦਾ ਵੀ ਹੁਣ ਬਹੁਤ ਸਾਰੇ ਜਾਣਕਾਰੀ ਦੇ ਸਾਧਨ ਨੇ ਔਰ ਨੌਜਵਾਨ ਪੀੜ੍ਹੀ ਆਪਣੇ ਘਰਾਂ 'ਚ ਆਪਣੇ ਬੱਚੇ ਬੱਚੀਆਂ ਨੂੰ ਸਾਨੂੰ ਦੱਸਣ ਦੀ ਲੋੜ ਹੈ ਕਿ ਸਾਡੇ ਨਾਲ ਕੀ ਹੋਇਆ, ਕੀ ਹੋ ਰਿਹਾ ਹੈ ਔਰ ਸਾਡੀਆਂ ਕੀ ਵੈਲਿਊਜ਼ ਨੇ ਔਰ ਖਾਲਿਸਤਾਨ ਦੀ ਆਜ਼ਾਦੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ। ਜੀ, ਸਿੰਘ ਅਮਰਜੀਤ ਖਾਲਸਾ ਜੀ ਲਿਖਦੇ ਹਨ ਡਾਕਟਰ ਸਾਹਿਬ, ਅਮਰੀਕਾ ਸਟੇਟ ਡਿਪਾਰਟਮੈਂਟਸ, UN ਤੇ ਅਮਰੀਕਾ ਕਾਂਗਰਸ, ਇਹਨਾਂ ਸਾਰਿਆਂ ਨੇ ਕਸ਼ਮੀਰ ਮੁੱਦੇ ਬੁੱਲ ਕਿਉਂ ਸੀਤੇ ਹੋਏ ਨੇ, ਦੋਹਰੇ ਮਾਪਦੰਡ ਰੱਖ ਰਹੇ ਨੇ। ਹੁਣ ਇਹਨਾਂ ਨੂੰ ਲੱਗਦਾ ਅਮਰੀਕਾ ਤੇ ਬਾਕੀ ਯੂਰਪ ਯੂਨੀਅਨ ਨੂੰ ਕਿ ਇਹਨਾਂ ਨੂੰ ਉਗਲਵ ਨਹੀਂ, ਮੇਰਾ ਖਿਆਲ ਹੈ ਇਸ ਮੈਸੇਜ ਕੱਟਿਆ ਜਾਂਦਾ ਹੈ, ਤੁਸੀਂ ਬਿਲਕੁਲ ਬਰੀਫ ਲਿਖਿਆ ਕਰੋ। ਜੀ ਦੇਖੋ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਵੀ ਇਹਨਾਂ ਨੇ ਬੁੱਲ ਸੀਤੇ ਵੀ ਹੋਏ ਨੇ, ਕਦੇ ਕਦੇ ਉਹ ਸੀਨ ਪੱਟ ਕੇ ਬੋਲ ਵੀ ਦਿੰਦੇ ਨੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਇਸ ਪੀਰੀਅਡ 'ਚ ਕਾਫੀ ਐਕਸਪੋਜ਼ ਹੋਇਆ ਹੈ। ਕਿੱਥੇ ਗਾਂਧੀ ਇਹਨਾਂ ਦਾ ਬ੍ਰਾਂਡ ਐਂਬੈਸਡਰ ਸੀ, ਹੁਣ ਨਾਜ਼ੀ ਲਫ਼ਜ਼ ਜਿਹੜਾ ਹੈ ਉਹ ਇਹਨਾਂ ਦੇ ਨਾਲ ਜੁੜਿਆ ਹੋਇਆ, ਸੋ ਇੰਨਾ ਕੀ ਫਰਕ ਹੈ। ਜੀ, ਤਾਰਾ ਸਿੰਘ ਲੰਡਨ ਲਿਖਦੇ ਨੇ ਇਹ ਸਭ ਅਸਲ ਵਿੱਚ RSS ਦੀ ਚਾਲ ਹੈ ਭਾਈ, ਬਚ ਕੇ ਰਹਿਣਾ ਸਿੰਘੋ, ਸਿੱਖ ਕੌਮ ਕਦੇ ਗਲਤ ਕੰਮ ਨਹੀਂ ਕਰਦੀ, ਅਸੀਂ ਝੂਠ, ਚੋਰੀ, ਠੱਗੀ, ਨਿੰਦਾ, ਚੁਗਲੀ, ਹੰਕਾਰੀ, ਗੁੰਡਾਗਰਦੀ ਤੋਂ ਕੋਹਾਂ ਦੂਰ ਹਾਂ। ਫਿਰ ਸਾਡੇ ਕੋਲ ਮੈਸੇਜ ਆਏਗਾ, ਇਹ ਚੌਧਰੀ ਸੁਹੇਲ ਆਸਿਮ ਜੀ ਦਾ ਲਿਖਦੇ ਨੇ ਇਫ ਵਾਟ ਇਜ਼ ਹੈਪਨਿੰਗ ਇਨ ਇੰਡੀਆ ਹੈਪਨਡ ਐਲਵੇਜ਼ sanctions would be implemented against the said country. J. Total disgrace that UN and the West are not taking action against a fascist, racist, Nazi regime. ਚੌਧਰੀ ਸਾਹਿਬ, ਤੁਸੀਂ ਬਿਲਕੁਲ ਠੀਕ ਫਰਮਾਇਆ, ਕਿਉਂਕਿ ਹਿਊਮਨ ਰਾਈਟਸ ਤਾਂ ਇਹਨਾਂ ਨੇ ਸਟਿਕ ਇਸਤੇਮਾਲ ਕੀਤੀ ਹੈ, ਜਿਹਨੂੰ ਕੁੱਟਣਾ ਹੈ ਜਾਂ ਜਿਹਨੂੰ ਆਪਣੇ ਮੁਤਾਬਕ ਤੋਰਨਾ ਹੈ। ਸੋ ਅਫਸੋਸ ਕਿ 80 ਲੱਖ ਲੋਕ ਪਿਛਲੇ 175-76 ਦਿਨਾਂ ਤੋਂ ਕੈਦ 'ਚ ਨੇ, ਲੋਕਡਾਊਨ 'ਚ ਨੇ, ਲੇਕਿਨ ਕਿਸੇ ਦੇ ਕੰਨਾਂ ਤੇ ਕੋਈ ਬਹੁਤੀ ਜੂੰ ਨਹੀਂ ਸਰਕ ਰਹੀ, ਜਿਸ ਦੇ ਵਿੱਚ ਈਵਨ ਮੁਸਲਮਾਨ ਮੁਲਕ ਵੀ 57 ਦੇਸ਼ ਸ਼ਾਮਲ ਨੇ, ਇੱਕ ਦੋ ਨੂੰ ਛੱਡ ਕੇ। ਜੀ, ਮੈਗਾਮੈਟ ਜੀ ਸਾਨੂੰ ਲਿਖਦੇ ਨੇ ਐਕਸਪੈਕਟ ਨਥਿੰਗ ਲੈਸ ਦੈਨ ਖਾਲਿਸਤਾਨ। ਸੋ ਚੌਧਰੀ ਸੁਹੇਲ ਅਸਲਮ ਸਾਨੂੰ ਲਿਖਦੇ ਨੇ ਖਾਲਿਸਤਾਨ ਪਾਕਿਸਤਾਨ, 2 nations 1 brotherhood। ਫਿਰ ਮਨਿੰਦਰ ਸਿੰਘ ਬੁੱਟਰ ਜੀ ਲਿਖਦੇ ਨੇ ਵਾਹਿਗੁਰੂ ਜੀ ਮਤ ਹਰੇਕ ਨੂੰ ਦਿੰਦੇ ਹਨ, ਉਹ ਕੋਈ ਵੀ ਹੋ ਸਕਦਾ, ਵਾਹਿਗੁਰੂ ਜੀ ਮਿਹਰ ਕਿਸੇ ਤੇ ਹੁੰਦੀ ਹੈ, ਬਾਅਦ ਵਿੱਚ ਮੁਸ਼ਕਲਾਂ ਵੀ ਬਹੁਤ ਹੋ ਸਕਦੀਆਂ ਹਨ, ਮਿਹਰ ਵਾਹਿਗੁਰੂ ਜੀ ਮਿਹਰ ਰੱਖਣ ਕਰੇ ਕਰਾਵੇ ਆਪੇ ਆਪ, ਪਰ ਮੇਰੇ ਵਰਗੇ ਨਹੀਂ ਮੰਨਣ ਨੂੰ ਤਿਆਰ। ਸੋ ਸਿੰਘ ਅਮਰਜੀਤ ਖਾਲਸਾ ਜੀ ਲਿਖਦੇ ਨੇ ਡਾਕਟਰ ਸਾਹਿਬ ਲੱਗਦਾ ਅਮਰੀਕਾ ਤੇ ਯੂਨੀਅਨ ਦੀ ਆਪਸੀ ਖਿੱਚੋਤਾਣ ਹੋਣ ਕਰਕੇ ਮੂਵ ਹੋਏ ਲੱਗਦੇ ਨੇ, ਕਿਉਂਕਿ ਜੇ ਯੂ ਦਾ ਦਬਦਬਾ ਬਣ ਜਾਵੇ ਫਿਰ ਅਮਰੀਕਾ ਤੇ ਇਹਨਾਂ ਦੇ ਸਾਰੇ ਤੋਤੇ ਕਿਸੇ ਕੰਮ ਦੇ ਨਹੀਂ ਰਹਿਣਗੇ, ਨਹੀਂ ਪਿਛਲੇ 72 ਸਾਲਾਂ ਤੋਂ ਫਾਸ਼ੀਵਾਦ ਦੇ। ਅਮਰਜੀਤ ਸਿੰਘ ਖਾਲਸਾ ਜੀ, ਤੁਸੀਂ ਠੀਕ ਕਹਿ ਰਹੇ ਹੋ ਜੀ, ਕਿਉਂਕਿ ਇਸ ਵੇਲੇ ਅਮਰੀਕਾ ਦੇ ਇੰਗਲੈਂਡ ਦੇ ਨਾਲ ਵੀ ਬੜੇ ਸਟ੍ਰੇਨਡ ਰਿਲੇਸ਼ਨਸ ਨੇ, ਈਵਨ ਈਰਾਨ ਦੇ ਮੁੱਦੇ ਦੇ ਉੱਤੇ ਜਿਹੜਾ ਇਸ ਵੇਲੇ ਉਹਨਾਂ ਦੀਆਂ ਪੋਜੀਸ਼ਨਸ ਬਿਲਕੁਲ ਅਲੱਗ-ਅਲੱਗ ਨੇ ਔਰ ਇਹ ਪੋਸੀਬਲ ਹੈ ਕਿ ਆਉਣ ਵਾਲੇ ਪੀਰੀਅਡ 'ਚ, ਕਿਉਂਕਿ ਜਿੰਨੀ ਤਾਕਤ ਦੇ ਨਾਲ ਇਸ ਵੇਲੇ ਜਿਹੜੀ ਕੰਜ਼ਰਵੇਟਿਵ ਪਾਰਟੀ ਇੰਗਲੈਂਡ 'ਚ ਆਈ ਹੈ, ਉਹ ਸ਼ਾਇਦ ਅਮਰੀਕਾ ਦੀ ਲਾਈਨ ਟੋ ਨਾ ਕਰੇ। ਟਰੰਪ ਐਡਮਿਨਿਸਟ੍ਰੇਸ਼ਨ ਦੇ ਥੱਲੇ ਅਮਰੀਕਾ ਦੀ ਫੋਰਨ ਪਾਲਿਸੀ ਬੜੀ ਬੁਰੀ ਤਰ੍ਹਾਂ ਜਿਹੜੀ ਹੈ ਉਹ ਫੇਲ ਹੋ ਰਹੀ ਹੈ ਔਰ ਇਹਨਾਂ ਦਾ ਜਿਹੜਾ ਸਪੋਰਟ ਬੇਸ ਹੈ ਉਹ ਘਟਦਾ ਜਾ ਰਿਹਾ ਹੈ। ਜੀ, ਅਮਤੋਲ ਸਿੰਘ ਲਿਖਦੇ ਨੇ ਪਾਕਿਸਤਾਨੀ ਵਿਊਅਰਸ ਡੋਂਟ ਫੋਰਗੇਟ ਦਾ ਮਰਡਰ ਆਫ ਹਰਮੀਤ ਸਿੰਘ, ਹੈਪੀ PhD, still no coverage by Pakistanis। ਹਾਂ ਅਮਤੋਲ ਸਿੰਘ ਜੀ, ਤੁਸੀਂ ਬਿਲਕੁਲ ਠੀਕ ਕਿਹਾ। ਮੈਂ ਕੱਲ ਵੀ ਇਹ ਕਿਹਾ ਸੀ ਕਿ ਵੀ ਇੱਕ ਬੜਾ ਖਤਰਨਾਕ ਰੁਝਾਨ ਹੈ ਕਿ ਪਾਕਿਸਤਾਨ ਦੇ ਵਿੱਚ ਰਹਿ ਰਹੇ ਔਰ ਗੁਰਦੁਆਰਾ ਇਤਿਹਾਸਕ ਗੁਰਦੁਆਰਾ ਬੀਬੀ ਨਾਨਕੀ ਜੀ ਦਾ ਜਨਮ ਸਥਾਨ ਹੈ ਡੇਰਾ ਚਾਲਾਂ 'ਚ, ਉਸ ਤੋਂ ਬਾਹਰ ਮਰਡਰ ਹੋਇਆ ਔਰ ਇਹ ਭਾਰਤੀ ਏਜੰਸੀਆਂ ਦਾ ਕੰਮ ਹੈ। ਸੋ ਇਸ ਦੇ ਉੱਤੇ ਬਿਲਕੁਲ ਚੁੱਪ ਹੀ ਰੱਖਣਾ ਜਾਂ ਇਸ ਦੀ ਜਿਹੜੀ ਹੈ ਉਹ ਤਹਿ ਤੱਕ ਨਾ ਜਾਣਾ, ਇਹ ਆਉਣ ਵਾਲੇ ਪੀਰੀਅਡ ਜਿਹੜੇ ਹੋਰ ਵੀ ਉੱਥੇ ਵਿਜ਼ਿਟ ਕਰਨ ਵਾਲੇ ਨੇ ਜਾਂ ਜਿਹੜੇ ਹਿਊਮਨ ਰਾਈਟਸ ਸਿੱਖ ਐਕਟਿਵਿਸਟ ਉੱਥੇ ਨੇ, ਉਹਨਾਂ ਦੀਆਂ ਜਾਨਾਂ ਨੂੰ ਵੀ ਖਤਰਾ ਹੋ ਸਕਦਾ ਹੈ। ਸੋ ਇਸ ਦੇ ਉੱਤੇ
ਜਿਹੜੀ ਆ ਪੁਖਤਾ ਕਾਰਵਾਈ ਹੋਣੀ ਅਹਿਮਦ ਚਾਹੀਦੀ। ਹਮਜ਼ਾ ਜੀ ਲਿਖਦੇ ਨੇ ਪਾਕਿਸਤਾਨ ਸਿੱਖ ਫਰੈਂਡਸ਼ਿਪ ਜ਼ਿੰਦਾਬਾਦ ਉਹਨਾਂ ਨੇ ਲਿਖਿਆ। ਜ਼ਿੰਦਾਬਾਦ ਜ਼ਿੰਦਾਬਾਦ ਉਹਨਾਂ ਦੇ ਹਮਜ਼ਾ ਕਾਫੀ ਸਾਰੇ ਮੈਸੇਜ ਨੇ। ਸੋ ਫਿਰ ਉਹਨਾਂ ਨੇ ਲਿਖਿਆ ਕਿ ਇੰਡੀਆ ਵਿਲ ਨਾਟ India will do propaganda against Pakistan and Sikhs if we highlight Happy Singh's ਉਹਨਾਂ ਲਿਖਿਆ murder। ਫਿਰ ਉਹਨਾਂ ਦਾ ਮੈਸੇਜ ਹੈ ਫਲੋਰੀਡਾ ਖਾਨ ਕਹਿੰਦੇ ਨੇ ਬਫਰ ਸਟੇਟ ਆਫ ਖਾਲਿਸਤਾਨ ਔਨ ਪਾਕਿਸਤਾਨ ਇੰਡੀਆ ਬਾਰਡਰ ਵਿਦ ਵਟ ਯੂ ਥਿੰਕ। ਦੇਖੋ ਸਾਡਾ ਤਾਂ ਸਾਰਾ ਸੈਲਿੰਗ ਚਿਪ ਹੀ ਬਫਰ ਸਟੇਟ ਹੈ ਕਿ ਤਿੰਨੋਂ ਹੀ ਨਿਊਕਲੀਅਰ ਆਰਮਡ ਸਟੇਟਸ ਚਾਈਨਾ ਪਾਕਿਸਤਾਨ ਔਰ ਇੰਡੀਆ ਔਰ ਖਾਲਿਸਤਾਨ ਐਜ਼ ਅ ਬਫਰ ਸਟੇਟ ਜਿਹੜਾ ਇਹਨਾਂ ਤਿੰਨਾਂ ਦੇ ਵਿੱਚ ਇੱਕ ਬੈਲੈਂਸ ਰੱਖੇਗਾ। ਜੀ ਇਕਨੋਮਿਕਲ ਕੋਰੀਡੋਰ ਵੀ ਜਿਹੜਾ ਇਹਦੇ ਨਾਲ ਸੇਫ ਹੋਏਗਾ ਔਰ ਟਕਰਾਅ ਦਾ ਰਸਤਾ ਜਿਹੜਾ ਅਲਟੀਮੇਟਲੀ ਨਿਊਕਲੀਅਰ ਵਾਰਫੇਅਰ ਨੂੰ ਲੀਡ ਕਰੇਗਾ ਉਸ ਤੋਂ ਬਚਾਅ ਦਾ ਇੱਕੋ ਇੱਕ ਰਸਤਾ ਬਫਰ ਸਟੇਟ ਆਫ ਖਾਲਿਸਤਾਨ ਹੈ। ਜੀ ਅਹਿਮਦ ਹਮਜ਼ਾ ਜੀ ਫਿਰ ਸਾਨੂੰ ਲਿਖਦੇ ਨੇ Indian agencies did that for sure, but Pakistani agencies should make sure that the safety and security of Sikhs in Pakistan। ਫਿਰ ਅੱਗੇ ਮੈਸੇਜ ਸਾਡੇ ਕੋਲ ਗਿਆ ਸਿੰਘ ਅਮਰਜੀਤ ਖਾਲਸਾ ਜੀ ਦਾ, ਕਹਿੰਦੇ ਕਿ ਡਾਕਟਰ ਸਾਹਿਬ ਕੋਦਰਾ ਕਾਂਡ ਦੇ ਕਾਤਲਾਂ ਨੂੰ ਬਾਹਰ ਕੱਢਣ ਦਾ ਮਤਲਬ ਸਿੱਧਾ ਕਤਲੇਆਮ ਸ਼ੁਰੂ ਕਰਨਾ ਜਾ ਰਹੇ ਹਨ ਤੇ ਹੋਰ ਕਾਤਲ ਬਾਹਰ ਆਉਣਗੇ ਆਉਣ ਵਾਲੇ ਦਿਨਾਂ ਵਿੱਚ। ਅਲੀ ਦਾ ਮਰੰਗਾ ਲਿਖਦੇ ਨੇ ਸਲਾਮ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ। ਸਤਿ ਸ਼੍ਰੀ ਅਕਾਲ ਜੀ, ਸਲਾਮ। Can you shed some light on the kind of lobbying and propaganda you face against TV84 from the BJP government or stooges from the West? Stay safe। ਬਹੁਤ ਸ਼ੁਕਰੀਆ, ਤੁਸੀਂ ਬਹੁਤ ਚੰਗਾ ਸਵਾਲ ਚੁੱਕਿਆ। ਪਿਛਲੇ 30 ਸਾਲਾਂ ਤੋਂ ਈਵਨ ਜਦੋਂ TV84 ਨਹੀਂ ਵੀ ਸ਼ੁਰੂ ਹੋਇਆ ਸੀ ਅਸੀਂ ਕਾਫੀ ਕੁਝ ਫੇਸ ਕੀਤਾ। ਇਹਦਾ ਜਵਾਬ ਫੇਰ ਕਿਸੇ ਵੇਲੇ, ਕਿਉਂਕਿ ਹੁਣ ਮੈਂ ਘੜੀ ਵੱਲ ਦੇਖ ਰਿਹਾ ਟਾਈਮ ਹੀ ਹੋ ਗਿਆ ਅੱਜ ਦਾ ਵਿਚਾਰ ਵੀ ਆਪਾਂ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰਨਾ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਆਪਣੇ ਬੜੇ ਹੀ ਮਾਣ ਤੇ ਪਿਆਰ ਵਾਲੇ ਮੈਸੇਜ ਭੇਜੇ ਨੇ। ਸੋ ਇਸੇ ਤਰ੍ਹਾਂ ਹੀ ਤੁਸੀਂ ਸਾਨੂੰ ਭੇਜਦੇ ਰਹਿਣਾ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕਸ਼ਮੀਰੀਆਂ ਤੇ ਹੋ ਰਹੇ ਤਸ਼ੱਦਦ ਖਿਲਾਫ ਅਤੇ ਕਸ਼ਮੀਰ ਸੋਲੀਡੈਰਿਟੀ ਡੇ ਨੂੰ ਮੁੱਖ ਰੱਖਦਿਆਂ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ 5 ਫਰਵਰੀ 2020 ਨੂੰ ਸ਼ਾਮ 6 ਵਜੇ ਟੇਸਟ ਆਫ ਲਾਹੌਰ ਰੈਸਟੋਰੈਂਟ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਾਇਆ ਜਾ ਰਿਹਾ ਹੈ। ਇਸ ਮੌਕੇ ਨਿਊਯਾਰਕ ਵਿੱਚ ਸਿੱਖ ਮੁਸਲਮਾਨ ਸਾਂਝ ਨੂੰ ਮਜ਼ਬੂਤ ਕਰਨ ਵਾਲੇ ਸਲੀਮ ਅਹਿਮਦ ਮਲਿਕ ਸਾਹਿਬ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਦਾ ਸਨਮਾਨ ਵੀ ਕੀਤਾ ਜਾਵੇਗਾ। ਡਾਕਟਰ ਅਮਰਜੀਤ ਸਿੰਘ, ਮੁਹੰਮਦ ਸ਼ਫੀਕ, ਰਮਜ਼ਾਨ ਰਾਣਾ ਅਤੇ ਮਕਬੂਲ ਮਲਿਕ ਸਮੇਤ ਹੋਰ ਬੁਲਾਰਿਆਂ ਵੱਲੋਂ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਕਸ਼ਮੀਰੀਆਂ ਨਾਲ ਇੱਕ ਮੁੱਠਤਾ ਦਾ ਇਜ਼ਹਾਰ ਕਰਦਿਆਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ। ਵਧੇਰੀ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਹਨੇਰੇ ਨੂੰ ਚੁਣੌਤੀ, ਜਾਲੀ ਖਬਰਾਂ ਅਤੇ ਝੂਠੇ ਪ੍ਰੋਪੇਗੈਂਡੇ ਦੇ ਇਸ ਯੁੱਗ ਵਿੱਚ ਸਿੱਖ ਸੰਘਰਸ਼ ਦਾ ਪੱਖ ਦੁਨੀਆ ਸਾਹਮਣੇ ਰੱਖਦਿਆਂ TV84 ਆਪਣੇ 8 ਸਾਲ ਪੂਰੇ ਕਰ ਚੁੱਕਿਆ। ਇਤਿਹਾਸਕ ਤੱਥਾਂ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਤੱਕ TV84 ਸਿੱਖ ਨਜ਼ਰੀਏ ਨੂੰ ਸੰਗਤਾਂ ਤੱਕ ਪਹੁੰਚਾਉਣ ਦਾ ਕੰਮ ਬਾਖੂਬੀ ਨਿਭਾ ਰਿਹਾ ਹੈ। ਕੌਮੀ ਆਵਾਜ਼ ਨੂੰ ਬੁਲੰਦ ਰੱਖਣ ਲਈ ਇੱਕ ਨਾਨ ਪ੍ਰੋਫਿਟ ਚੈਨਲ TV84 ਦਾ ਸਾਥ ਦਿਓ। 1 ਫਰਵਰੀ 2020 ਦਿਨ ਸ਼ਨੀਵਾਰ ਨੂੰ ਸ਼ਾਮ 6:30 ਵਜੇ ਸਪ੍ਰੈਂਜ਼ਾ ਬੈਂਕੁਏਟ ਹਾਲ ਬਰੈਂਪਟਨ ਓਨਟਾਰੀਓ ਵਿਖੇ ਪਹੁੰਚੋ ਅਤੇ ਹੱਕ ਸੱਚ ਦੀ ਆਵਾਜ਼ TV84 ਦੀ ਮਦਦ ਲਈ ਆਪਣਾ ਬਣਦਾ ਯੋਗਦਾਨ ਪਾਓ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਤੇ ਲਿਖਤਾਂ ਤੋਂ ਬਾਅਦ ਹੁਣ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਹਮੇਸ਼ਾ ਦੀ ਤਰ੍ਹਾਂ ਰੂਹ ਦੀ ਖੁਰਾਕ ਗੁਰਬਾਣੀ ਵਿਚਾਰ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਨਸਾਨੀ ਵਜੂਦ ਦੇ ਅੰਦਰ ਜਿਹੜੀ ਵਿਚਾਰ ਰੋਜ਼ਾਨਾ ਹੀ ਇਸ ਰੂਹਾਨੀ ਸੈਗਮੈਂਟ ਦੀ ਹੁੰਦੀ ਹੈ ਤੇ ਗੱਲ ਵਜੂਦ ਤੋਂ ਹੀ ਸ਼ੁਰੂ ਹੁੰਦੀ ਹੈ ਜੀ। ਤੇ ਸਮੱਸਿਆਵਾਂ, ਪ੍ਰੋਬਲਮਸ, ਮੁਸ਼ਕਲਾਂ ਜ਼ਿੰਦਗੀ 'ਚ ਹਰ ਇੱਕ ਨੂੰ ਆਉਂਦੀਆਂ ਨੇ। ਕੁਛ ਉਹ ਵੀ ਖੁਸ਼ਕਿਸਮਤ ਨੇ ਜਿਨ੍ਹਾਂ ਨੂੰ ਰੱਬ ਚੰਗੇ ਘਰ ਦੇ ਵਿੱਚ ਜਨਮ ਦਿੰਦਾ ਹੈ। ਮਾਤਾ ਪਿਤਾ ਦੋਨੋਂ ਤੰਦਰੁਸਤ ਵੀ ਹੁੰਦੇ ਨੇ, ਖੁਸ਼ਹਾਲ ਵੀ ਹੁੰਦੇ ਨੇ, ਉਹਨਾਂ ਨੂੰ ਪੜ੍ਹਾਈ ਦੇ ਅੱਗੇ ਵਧਣ ਦੇ ਮੌਕੇ ਵੀ ਮਿਲਦੇ ਨੇ। ਜੀ।
ਜ਼ਿੰਦਗੀ ਦੇ ਅੰਦਰ ਉਹਨਾਂ ਦਾ ਸਫ਼ਰ ਸਾਵਾਂ ਚੱਲਦਾ ਹੈ, ਜੀਵਨ ਸਾਥੀ ਵੀ ਚੰਗੇ ਮਿਲਦੇ ਨੇ ਬਿਲਕੁਲ। ਔਰ ਅਲਟੀਮੇਟਲੀ ਅੱਗੋਂ ਔਲਾਦ ਵੀ ਚੰਗੀ ਹੁੰਦੀ ਹੈ ਔਰ ਉਮਰ ਵੀ ਪੂਰੀ ਭੋਗਦੇ ਨੇ। ਲੇਕਿਨ ਇਹ ਸਭ ਤੋਂ ਠੀਕ ਜਾਂ ਚੰਗਾ ਸਿਨੈਰੀਓ ਹੈ। ਜੀ। ਫਿਰ ਅਸੀਂ ਉਹਨਾਂ ਵੱਲ ਵੀ ਦੇਖਦੇ ਹਾਂ ਜਿੱਥੇ ਦੋਨਾਂ ਚੋਂ ਇੱਕ ਪੇਰੈਂਟ ਨਹੀਂ ਹੁੰਦਾ, ਗਰੀਬੀ ਗੁਰਬਤ ਦੇ ਵਿੱਚ ਬਚਪਨ ਗੁਜ਼ਰਦਾ ਹੈ, ਬ੍ਰਾਈਟ ਹੋਣ ਦੇ ਬਾਵਜੂਦ ਘਰ ਦੇ ਵਿੱਚ ਉਹ ਰੀਸੋਰਸ ਨਹੀਂ ਸੀ ਕਿ ਉਹ ਅੱਗੋਂ ਐਜੂਕੇਸ਼ਨ ਲੈ ਸਕਦੇ, ਪੜ੍ਹ ਸਕਦੇ, ਕੁਝ ਹੋਰ ਭਾਣਾ ਵਾਪਰ ਜਾਂਦਾ ਹੈ, ਕੋਈ ਬਿਮਾਰੀ। ਸੋ ਕੁੱਲ ਮਿਲਾ ਕੇ ਜੇ ਅਸੀਂ ਕਹਿਣਾ ਹੋਏ ਤਾਂ ਜਿਵੇਂ ਗੁਰੂ ਸਾਹਿਬ ਦਾ ਇਹ ਫਰਮਾਨ ਹੈ ਕਿ ਦੁੱਖ ਸੁੱਖ ਦੋਵੇਂ ਕੱਪੜੇ ਦਰ ਪਹਿਰੇ ਜਾਏ ਮਨੁੱਖ, ਕਿ ਇਹ ਉਸ ਦੇ ਹੁਕਮ ਦੇ ਵਿੱਚ, ਰੱਬ ਦੀ ਰਜ਼ਾ ਦੇ ਵਿੱਚ ਹੀ ਇਹ ਜੀਵਨ ਦੇ ਵਿੱਚ ਕਈ ਵਾਰ ਇੰਨਾ ਕੁਝ ਸਭ ਕੁਝ ਸੁਖਾਵਾਂ ਚੱਲ ਰਿਹਾ ਹੁੰਦਾ ਹੈ ਤੇ ਸਡਨਲੀ ਕੁਝ ਵਾਪਰ ਜਾਂਦਾ ਹੈ ਔਰ ਉਹ ਬੰਦੇ ਰੋ ਕੇ ਕਹਿ ਰਹੇ ਹੁੰਦੇ ਨੇ ਕਿ ਮੈਂ ਤਾਂ ਕਦੇ ਦੁੱਖ ਦੇਖਿਆ ਹੀ ਨਹੀਂ ਸੀ ਤੇ ਹੁਣ ਦੁੱਖ ਜਾਣ ਦਾ ਨਾਂ ਨਹੀਂ ਲੈਂਦਾ। ਫਿਰ ਅਸੀਂ ਇਹ ਵੀ ਦੇਖਦੇ ਹਾਂ ਕਿ ਮੁਸੀਬਤ ਕੱਲੀ ਨਹੀਂ ਆਉਂਦੀ, ਕਈ ਨਾਲ ਲੈ ਕੇ ਆਉਂਦੀ ਹੈ। ਅੰਗਰੇਜ਼ੀ ਵਿੱਚ ਥੋੜੇ ਕਹਿੰਦੇ ਨੇ ਕਿ the difficulties or it's not misfortune never comes alone, it comes in threes। ਤਿੰਨ ਘਟਨਾਵਾਂ ਉੱਪਰੋਂ ਥੱਲੇ ਵਾਪਰਦੀਆਂ ਨੇ। ਸੋ ਕੁੱਲ ਮਿਲਾ ਕੇ ਬਹੁਤ ਵਾਰ ਦੁੱਖ ਤੇ ਸੁੱਖ, ਕਿਉਂਕਿ ਇਹ ਰਿਫਲੈਕਸ਼ਨ ਹੈ ਸਾਡੇ ਮਾਈਂਡ ਦੇ ਉੱਤੇ, ਕੋਈ ਹਾਲਾਤ ਕਿਵੇਂ ਵਾਪਰ ਰਹੇ ਨੇ ਅਸੀਂ ਉਹਨੂੰ ਕਿਵੇਂ ਲੈਂਦੇ ਹਾਂ। ਜੇ ਅਸੀਂ ਉਸ ਦੇ ਨਾਲ ਸੈਡਨੈਸ ਹੁੰਦੀ ਹੈ, ਉਦਾਸੀ ਹੁੰਦੀ ਹੈ ਤੇ ਉਹ ਦੁੱਖ ਹੈ, ਤੇ ਜੇ ਉਸ ਦੇ ਨਾਲ ਅਸੀਂ ਬਹੁਤ ਖੁਸ਼ ਹੁੰਦੇ ਆ ਤੇ ਉਹ ਪਲੇਸ਼ਰ ਹੈ। ਤੇ ਜੇ ਉਹਨਾਂ ਦੋਨਾਂ ਚੋਂ ਹੀ ਇੱਕ ਸਾਵਾਂਪਨ ਰੱਖ ਕੇ ਰੱਖਦੇ ਆ ਤੇ ਅਸੀਂ ਕਹਿੰਦੇ ਆ ਜੀ ਕਿ ਬੰਦਾ ਬੜਾ ਟਿਕਿਆ ਹੋਇਆ ਹੈ ਜੀ, ਬੰਦਾ ਬੜਾ ਠਹਿਰਿਆ ਹੋਇਆ ਹੈ, ਕਿ ਉਸ ਦੇ ਉੱਤੇ ਕੋਈ ਵੀ ਚੀਜ਼ ਜਿਹੜੀ ਹੈ ਉਹ ਉਹਨੂੰ, ਜਿਹੜੀ ਖੁਸ਼ੀ ਹੈ ਉਹਨੂੰ ਪਾਗਲ ਨਹੀਂ ਬਣਾਉਂਦੀ ਤੇ ਕੋਈ ਜਿਹੜੀ ਉਦਾਸੀ ਹੈ ਉਸ ਨੂੰ ਜ਼ਮੀਨ ਦੇ ਵੱਲ ਨਹੀਂ ਤੋੜ ਦਿੰਦੀ। ਸੋ ਕੁੱਲ ਮਿਲਾ ਕੇ, ਔਰ ਅੱਜ ਦਾ ਸ਼ਬਦ ਜਿਹੜਾ ਕਿ ਪੰਜਵੇਂ ਪਾਤਸ਼ਾਹ ਦਾ ਹੈ ਕਿ ਅਲਟੀਮੇਟ ਜਿਹੜੀ ਹੈਪੀਨੈਸ ਹੈ, ਖੁਸ਼ੀ ਹੈ, ਜਾਂ ਈਵਨ ਇਸ ਦੁੱਖ ਸੁੱਖ ਨੂੰ ਜਰਨ ਜਾਂ ਸਹਿਣ ਦੀ ਸ਼ਕਤੀ ਜਿਹੜੀ ਹੈ, ਤਾਕਤ ਜਿਹੜੀ, ਉਹ ਰੱਬ ਚੋਂ ਹੀ ਨਿਕਲਦੀ ਹੈ। ਔਰ ਜਿਨ੍ਹਾਂ ਨੇ ਰੱਬ ਨੂੰ ਮਿੱਤਰ ਬਣਾ ਲਿਆ, ਰੱਬ ਨੂੰ ਦੋਸਤ ਬਣਾ ਲਿਆ, ਰੱਬ ਦੇ ਨਾਲ ਆਪਣਾ ਜਿਹੜਾ ਅੰਦਰ ਜੋੜਿਆ ਹੋਇਆ, ਉਹਦੇ ਲਈ ਫਿਰ ਇਸ ਜਿਹੜਾ ਸਾਰਾ ਹੀ ਸਫ਼ਰ ਹੈ ਜ਼ਿੰਦਗੀ ਦਾ, ਉਹ ਇੱਕ ਸਾਵਾਂ ਸਫ਼ਰ ਹੋਏਗਾ। ਉਹ ਪਹਾੜ ਤੇ ਵੀ ਚੜ੍ਹ ਸਕਦਾ ਹੈ, ਉਹ ਟੋਏ 'ਚ ਵੀ ਜਾ ਸਕਦਾ ਹੈ, ਉਹ ਜਿਹਨੂੰ ਕਹਿੰਦੇ ਨੇ ਟੋਏ ਤੇ ਟਿੱਬੇ, ਜ਼ਿੰਦਗੀ ਦੇ ਦੁੱਖ ਤੇ ਸੁੱਖ, ਉਹਨਾਂ ਨੂੰ ਸਾਵਾਂ ਕਰਕੇ ਜਾਣਦਾ ਹੈ, ਬਰਾਬਰ ਕਰਕੇ ਜਾਣਦਾ ਹੈ। ਔਰ ਜਿਵੇਂ ਭਾਈ ਨੰਦ ਲਾਲ ਬਹੁਤ ਵੱਡੇ ਫਾਰਸੀ ਦੇ ਸਕਾਲਰ ਹੋਏ ਔਰ ਇਹ ਔਰੰਗਜ਼ੇਬ ਦੇ ਬੇਟੇ ਜਿਹੜਾ ਬਾਅਦ ਬਹਾਦਰ ਸ਼ਾਹ ਬਣਿਆ, ਉਸ ਦੇ ਮੀਰ ਮੁਨਸ਼ੀ ਵੀ ਸੀ। ਬਾਅਦ ਦੇ ਵਿੱਚ ਅਨੰਦਪੁਰ ਸਾਹਿਬ ਉਹ ਆਏ ਔਰ ਉਹਨਾਂ ਦੇ ਨੂੰ ਗੁਰੂ ਸਾਹਿਬ ਨੇ ਬੜਾ ਮਾਣ ਵੀ ਦਿੱਤਾ ਔਰ ਉਹਨਾਂ ਦੀਆਂ ਲਿਖਤਾਂ ਅਸੀਂ ਕੋਟ ਵੀ ਕਰਦੇ ਹਾਂ। ਉਹਨਾਂ ਨੇ ਇੱਕ ਥਾਂ ਕਿ ਫਾਰਸੀ 'ਚ ਉਹਨਾਂ ਦੀਆਂ ਬਹੁਤੀਆਂ ਕੰਪੋਜੀਸ਼ਨਸ ਨੇ, ਗਮ ਚੀ ਬਾਸ਼ਤ, ਕਿ ਗਮ ਕੀ ਹੈ, ਤੇ ਉਹਦਾ ਉਹਨਾਂ ਨੇ ਜਵਾਬ ਦਿੱਤਾ ਗਫਲਤ ਅਜ਼ ਯਾਦੇ ਖੁਦਾ, ਕਿ ਰੱਬ ਦੀ ਯਾਦ ਤੋਂ ਗਫਲਤ, ਗਾਫਲ ਹੋਣਾ, ਸੌ ਜਾਣਾ, ਰੱਬ ਨੂੰ ਭੁਲਾ ਦੇਣਾ। ਗਮ ਚੀ ਬਾਸ਼ਤ ਗਫਲਤ ਅਜ਼ ਯਾਦੇ ਖੁਦਾ, ਰੱਬ ਦੀ ਯਾਦ ਤੋਂ ਗਫਲਤ ਹੀ ਗਮ ਹੈ। ਔਰ ਨਾਲ ਹੀ ਉਹਨਾਂ ਨੇ ਫਿਰ ਸ਼ਾਦੀ ਕੱਲਾ ਵਿਆਹ ਨੂੰ ਨਹੀਂ, ਸ਼ਾਦੀ ਖੁਸ਼ੀ ਨੂੰ ਕਹਿੰਦੇ ਨੇ ਕਿ ਭਾਈ ਸ਼ਾਦੀ ਕੀ ਹੈ। ਉਹਨਾਂ ਨੇ ਕਿਹਾ ਜੀ ਜਦੋਂ ਰੱਬ ਯਾਦ ਰਹੇ ਤਾਂ ਉਹ ਸ਼ਾਦੀ ਹੈ, ਤੇ ਜਦੋਂ ਭੁੱਲ ਜਾਏ ਤੇ ਸਮਝੋ ਗਮ ਹੈ। ਔਰ ਇਹ ਸ਼ਬਦ ਹੀ ਇਸ ਥੀਮ ਵਾਲੀ ਇਸ਼ਾਰਾ ਕਰਦਾ ਹੈ, ਤੂੰ ਵਿਸਰੇ ਤਾਂ ਸਭ ਕੋ ਲਾਗੂ, ਚੀਤ ਆਵੇ ਤਾਂ ਸੇਵਾ, ਅਵਰ ਨਾ ਚੀਤ ਆਵੇ ਤਾਂ ਸੇਵਾ, ਅਵਰ ਨਾ ਕੋਊ ਦੂਜਾ ਸੂਝੈ, ਸਾਚੇ ਅਲਖ ਅਪੇਵਾ, ਚੀਤ ਆਵੇ ਤਾਂ ਸਦਾ ਦਇਆਲਾ, ਲੋਗਨ ਕਿਆ ਵਿਚਾਰੇ, ਬੁਰਾ ਭਲਾ ਕੋ ਕਿਸਨੂੰ ਕਹੀਏ, ਸਗਲੇ ਜੀ ਤੁਮਾਰੇ ਰਹਾਓ। ਹੁਣ ਜਿਵੇਂ ਰਹਾਓ ਦੀ ਤੋਂ ਸੈਂਟਰਲ ਆਈਡੀਆ ਹੁੰਦੀ ਹੈ, ਇਹ ਉਹ ਇੱਕ ਸਟੇਜ ਹੈ, ਸਾਨੂੰ ਸ਼ਿਕਵਾ ਹੁੰਦਾ ਹੈ ਜ਼ਿੰਦਗੀ 'ਚ। ਬਹੁਤ ਵਾਰ ਅਸੀਂ ਬਹੁਤ ਸ਼ਿਕਾਇਤ ਕਰਦੇ ਹਾਂ, ਨਨਾਣ ਸੱਸ ਸਹੁਰੇ ਤੋਂ ਸ਼ੁਰੂ ਹੋ ਜਾਂਦੀ ਹੈ, ਗੁਆਂਢੀਆਂ ਤੱਕ। ਫਿਰ ਅਸੀਂ ਕਹਿੰਦੇ ਜੀ ਜਿਹਦੇ ਨਾਲ ਵੀ ਅਸੀਂ ਭਲਾ ਕੀਤਾ ਹੈ ਨਾ, ਉਹਨੇ ਹੀ ਬਸ ਸਾਡਾ ਬੁਰਾ ਕੀਤਾ। ਮੈਂ ਜਿਹਦੇ ਤੋਂ ਸੁਣਦਾ ਮੈਂ ਸੋਚਦਾ ਵੀ ਇਹ ਕੋਈ ਹੋਰ ਏਲੀਅਨ ਆਉਂਦੇ ਨੇ, ਅਸੀਂ ਸਾਰੇ ਇੱਕ ਦੂਜੇ ਨੂੰ ਕਹਿ ਰਹੇ ਹੁੰਦੇ ਅਸੀਂ ਬਹੁਤ ਭਲਾ ਕੀਤਾ ਹੈ। ਇਹ ਵੀ ਇੱਕ ਛੋਟੀ ਸਟੇਜ ਹੁੰਦੀ। ਔਰ ਜਿੰਨੀ ਤੁਸੀਂ ਸ਼ਿਕਾਇਤ ਕਰਦੇ ਹੋ
ਜਿੰਨਾ ਕਮਜ਼ੋਰ ਕਿਸੇ ਬਾਰੇ ਸੋਚਦੇ ਹੋ ਉਨਾ ਹੀ ਤੁਸੀਂ ਛੋਟੇ ਹੋ ਜਾਂਦੇ ਹੋ। ਜੀ ਜੇ ਤੁਸੀਂ ਬੇਪਰਵਾਹੀ ਰੱਖਦੇ ਹੋ, ਜਿਨ੍ਹਾਂ ਨੇ ਸਿਆਣਿਆਂ ਨੇ ਕਿਹਾ ਵੀ ਨੇਕੀ ਕਰ ਕੂਏ ਮੇ ਡਾਲ, ਕਿ ਜੇ ਤੁਸੀਂ ਕਿਸੇ ਦਾ ਭਲਾ ਕੀਤਾ ਉਹਨੂੰ ਖੂਹ 'ਚ ਸੁੱਟ ਦਿਓ। ਜੇ ਤੁਹਾਡੇ 'ਚ ਯਾਦ ਹੀ ਨਹੀਂ ਹੈ ਤੁਸੀਂ ਕੀ ਕੀਤਾ ਹੈ, ਦੁੱਖ ਤਾਂ ਇਸ ਲਈ ਹੁੰਦਾ ਨਾ ਜਦੋਂ ਅਸੀਂ ਕੁਝ ਕਰਦੇ ਹਾਂ ਫਿਰ ਐਕਸਪੈਕਟ ਕਰਦੇ ਹਾਂ। ਜੀ ਔਰ ਇੱਥੇ ਗੁਰੂ ਸਾਹਿਬ ਇਹ ਫਰਮਾਉਂਦੇ ਨੇ, ਚੀਤ ਆਵੇ ਤਾਂ ਸਦਾ ਦਇਆਲਾ ਲੋਗਨ ਕਿਆ ਵਿਚਾਰੇ। ਜੇ ਉਹ ਰੱਬ ਯਾਦ ਹੋਏ ਤਾਂ ਫਿਰ ਉਹ ਵਾਹਿਗੁਰੂ ਦਿਆਲ ਤੁਹਾਡੇ ਨਾਲ ਹੈ, ਤੁਹਾਨੂੰ ਲੋਕ ਕੀ ਕਹਿੰਦੇ ਨੇ ਉਹਦੀ ਵੀ ਨਹੀਂ ਪਰਵਾਹ, ਤੇ ਤੁਹਾਨੂੰ ਵੀ ਕੋਈ ਮਾੜਾ ਨਹੀਂ ਲੱਗਦਾ। ਭਲਾ ਬੁਰਾ ਕੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ। ਫਿਰ ਇਹ ਹੁੰਦਾ ਹੈ ਕਿ ਹੇ ਵਾਹਿਗੁਰੂ, ਹੇ ਅੱਲਾਹ ਤਾਲਾ, ਤੂੰ ਹੀ ਸਭ ਨੂੰ ਬਣਾਇਆ ਤੇ ਤੂੰ ਇੰਨਾ ਸੋਹਣਾ ਰੱਬ ਹੈ, ਤੂੰ ਕੋਈ ਮਾੜਾ ਥੋੜੀ ਬਣਾਏਗਾ, ਕੋਈ ਮਾੜਾ ਨਹੀਂ। ਉਦੋਂ ਤੁਸੀਂ ਫਿਰ ਆਪਣੇ ਵੱਲ ਮੁੜ ਪੈਂਦੇ ਹੋ ਕਿ ਆਪਣੇ ਔਗਣ ਕਿਵੇਂ ਦੇਖਣੇ ਨੇ। ਜਿਹਨੂੰ ਕਬੀਰ ਸਾਹਿਬ ਨੇ ਕਬੀਰ ਬੀਚਕ 'ਚ ਕਿਹਾ ਕਿ ਬੁਰਾ ਜੋ ਦੇਖਣ ਮੈਂ ਚਲਾ, ਬੁਰਾ ਨਾ ਮਿਲਿਓ ਕੋਏ, ਜਾਂ ਦਿਲ ਖੋਜਾ ਆਪਣਾ ਮੁਝ ਸੇ ਬੁਰਾ ਨਾ ਕੋਏ। ਕਿ ਵੀ ਮੈਨੂੰ ਕੋਈ ਬੁਰਾ ਨਹੀਂ ਮਿਲਿਆ। ਔਰ ਜ਼ਾਹਰ ਹੈ ਇੱਥੇ ਇੱਕ ਲਾਈਟਰ ਵੇਂਚ 'ਚ ਵੀ ਮੈਂ ਗੱਲ ਕਰਦੇ ਹਾਂ ਕਿ ਵੀ ਇੱਕ ਬੰਦਾ ਇੱਕ ਫਕੀਰ ਦੇ ਕੋਲ ਗਿਆ, ਕਹਿੰਦਾ ਜੀ ਜਦੋਂ ਹੁੰਦਾ ਹੈ ਤੁਸੀਂ ਕਹਿੰਦੇ ਹੋ ਕਿ ਆਪਣੇ ਔਗਣ ਦੇਖੋ ਆਪਣਾ ਆਪ, ਮੈਂ ਤਾਂ ਜਦੋਂ ਦੇਖਦਾ ਮੈਨੂੰ ਤਾਂ ਕੋਈ ਨਜ਼ਰ ਨਹੀਂ ਆਇਆ, ਮੈਂ ਬਹੁਤ ਵਾਰ ਧਿਆਨ ਧਰਿਆ। ਉਹ ਕਹਿੰਦਾ ਵਿਆਹ ਹੈ ਕਿ ਕੁਆਰਾ ਹੈ? ਕਹਿੰਦਾ ਵਿਆਹ ਹੈ। ਕਹਿੰਦਾ ਆਪਣੀ ਘਰ ਵਾਲੀ ਨੂੰ ਪੁੱਛ, ਉਹ ਤੇਰੀਆਂ 6 ਪੀੜ੍ਹੀਆਂ ਦੇ ਔਗਣ ਦੱਸ ਦੇ। ਸੋ ਬਹੁਤ ਵਾਰ ਸਾਨੂੰ ਇਹ ਲੱਗਦਾ ਹੁੰਦਾ ਵੀ ਅਸੀਂ ਗੁਨਾਹਗਾਰ ਨਹੀਂ ਹੈ। ਔਰ ਗੁਰੂ ਸਾਹਿਬ ਨੇ ਫਰਮਾਇਆ, ਤੂੰ ਵਿਸਰੈ ਤਾਂ ਸਭ ਕੋ ਲਾਗੂ। ਲਾਗੂ ਕਹਿੰਦੇ ਨੇ ਵੈਰੀ ਨੂੰ, ਦੁਸ਼ਮਣ। ਕਿ ਹੇ ਰੱਬ, ਹੇ ਵਾਹਿਗੁਰੂ, ਹੇ ਅੱਲਾਹ ਤਾਲਾ, ਜੇ ਤੂੰ ਭੁੱਲ ਜਾਏ ਤਾਂ ਸਮਝੋ ਫਿਰ ਉਹ ਵੈਰ ਦੀ ਦੁਨੀਆ ਸ਼ੁਰੂ ਹੋ ਜਾਂਦੀ ਹੈ। ਚੀਤ ਆਵੇ ਤਾਂ ਸੇਵਾ। ਜੇ ਤੂੰ ਯਾਦਾਂ 'ਚ ਹੈ ਤੇ ਫਿਰ ਸਾਰੇ ਹੀ ਉਸ ਪਿਆਰ ਨੂੰ ਵੀ ਮਹਿਸੂਸ ਕਰਦੇ ਨੇ ਜੋ ਤੇਰੀ ਯਾਦ ਦੇ ਨਾਲ ਹੈ। ਅਵਰ ਨਾ ਕਹੂ ਦੂਜਾ ਸੂਝੈ ਸਾਚੇ ਅਲਖ ਅਭੇਵ। ਅਲਖ ਹੁੰਦਾ ਜਿਹਨੂੰ ਤੁਸੀਂ ਬਿਆਨ ਨਹੀਂ ਕਰ ਸਕਦੇ, ਅਭੇਵ ਹੈ ਜਿਹਦਾ ਤੁਸੀਂ ਭੇਤ ਨਹੀਂ ਜਾਣ ਸਕਦੇ। ਕਿ ਵੀ ਉਹ ਜਦੋਂ ਤੂੰ ਆ ਜਾਣਾ ਤੇ ਫਿਰ ਕੋਈ ਹੋਰ ਮੈਨੂੰ ਗੈਰ ਨਜ਼ਰ ਹੀ ਨਹੀਂ ਆਉਂਦਾ, ਹਰ ਇੱਕ ਚੋਂ ਜਿਹੜਾ ਤੂੰ ਹੀ ਨਜ਼ਰ ਆਉਂਦਾ। ਫਿਰ ਤੇਰੀ ਟੇਕ ਤੇਰਾ ਆਧਾਰਾ, ਹਾਥ ਦੇ ਤੂੰ ਰਾਖੇ, ਜਿਸ ਜਨ ਉੱਪਰ ਤੇਰੀ ਕਿਰਪਾ, ਤਿਸ ਕੋ ਬਿਪ ਨਾ ਕਹੂ ਭਾਖਿਆ। ਕਿ ਫਿਰ ਜਦੋਂ ਤੇਰੀ ਯਾਦ ਆਉਂਦੀ ਹੈ ਉਹੀ ਸਹਾਰਾ ਜ਼ਿੰਦਗੀ ਦਾ ਬਣ ਜਾਂਦਾ ਹੈ। ਹਰ ਔਖੇ ਵੇਲੇ ਤੂੰ ਹੀ ਹੱਥ ਦੇ ਕੇ ਰੱਖਦਾ। ਜਿਸ ਇਨਸਾਨ ਦੇ ਉੱਤੇ ਤੇਰੀ ਕਿਰਪਾ ਹੁੰਦੀ ਹੈ, ਤੇਰੀ ਰਹਿਮਤ ਹੁੰਦੀ ਹੈ, ਉਹਨੂੰ ਕੋਈ ਮੁਸੀਬਤ ਜਿਹੜੀ ਹੈ ਉਹ ਡਰਾਉਂਦੀ ਨਹੀਂ, ਕੋਈ ਮੁਸੀਬਤ ਚੋਂ ਘਬਰਾਉਂਦਾ ਨਹੀਂ। ਉਹ ਸੁਖ 오ਹਾ ਵਡਿਆਈ, ਜੋ ਪ੍ਰਭ ਜੀ ਮਨ ਭਾਣੀ, ਤੂੰ ਦਾਨਾ ਤੂੰ ਸਦ ਮਿਹਰਬਾਨ, ਨਾਮ ਮਿਲੈ ਰੰਗ ਮਾਣੀ। ਕਿ ਉਹੀ ਸੁੱਖ ਔਰ ਉਹੀ ਵਡਿਆਈ ਚੰਗੀ ਹੈ ਜਿਹੜੀ ਤੇਰੀ ਯਾਦ ਦੇ ਨਾਲ ਤੇਰੇ ਮਨ ਨੂੰ ਭਾਉਂਦੀ ਹੈ, ਤੈਨੂੰ ਚੰਗੀ ਲੱਗਦੀ ਹੈ, ਕਿਉਂਕਿ ਤੂੰ ਸਭ ਸਿਆਣਿਆਂ ਦਾ ਸਿਆਣਾ ਹੈ। ਦਾਨਾ ਕਹਿੰਦੇ ਨੇ ਸਿਆਣਿਆਂ ਨੂੰ। ਤੂੰ ਮਿਹਰਬਾਨ ਹੈ, ਹਰ ਇੱਕ ਦੇ ਮਿਹਰ ਕਰਨ ਵਾਲਾ ਹੈ। ਨਾਮ ਮਿਲੇ ਰੰਗ ਮਾਣੀ। ਜੇ ਤੇਰੀ ਯਾਦ, ਤੇਰਾ ਨਾਮ ਮਿਲੇ ਤੇ ਜੀਵਨ ਦੇ ਅੰਦਰ, ਜ਼ਿੰਦਗੀ ਦੇ ਅੰਦਰ ਆਨੰਦ ਹੁੰਦਾ ਹੈ। ਤੇ ਫਾਈਨਲੀ ਫਿਰ ਤੁਧ ਆ ਗਏ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਕਿ ਜੀਓ ਪਿੰਡ, ਜੀ ਤੁਹਾਡਾ ਅੰਦਰ ਹੈ, ਪਿੰਡ ਤੁਹਾਡਾ ਵਜੂਦ ਹੈ, ਸਰੀਰ ਹੈ। ਕਿ ਹੇ ਰੱਬ, ਹੇ ਵਾਹਿਗੁਰੂ, ਹੇ ਨਿਰੰਕਾਰ, ਹੇ ਅਕਾਲ ਪੁਰਖ, ਤੇਰੇ ਅੱਗੇ ਮੈਂ ਇਹ ਅਰਜ਼ੋਈ ਕਰਦਾ, ਇਹ ਗੁਜ਼ਾਰਿਸ਼ ਕਰਦਾ, ਬੇਨਤੀ ਕਰਦਾ, ਦੁਆ ਕਰਦਾ, ਤੁਧ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ। ਮੇਰਾ ਸਰੀਰ ਵੀ, ਮੇਰਾ ਮਨ ਵੀ, ਮੇਰਾ ਤਨ ਮਨ ਧਨ ਸਭ ਤੇਰਾ। ਔਰ ਕਹੋ ਨਾਨਕ, ਜੇ ਮੈਨੂੰ ਕੋਈ ਦੁਨੀਆ ਦੇ ਵਿੱਚ ਵਡਿਆਈ ਮਿਲੀ ਹੈ, ਕੋਈ ਮੈਨੂੰ ਜਿਹੜੀ ਹੈ ਇੱਜ਼ਤ ਮਿਲੀ ਹੈ, ਮਾਣ ਮਿਲਿਆ, ਤੇ ਇਹ ਵਡਿਆਈ ਵੀ ਤੇਰੀ ਹੈ, ਕਿਉਂਕਿ ਮੈਂ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣ। ਮੈਨੂੰ ਕੌਣ ਜਾਣਦਾ ਸੀ, ਮੈਂ ਜੇ ਕੁਛ ਹਾਂ ਤੇ ਤੇਰੀ ਵਜ੍ਹਾ ਕਰਕੇ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੀ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਅਰਸ ਕਰਨ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।